ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਨ ਤੁਹਾਡੀ ਹੋਸਟ ਨੀਲਮ ਕੋਟਨਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕੰਨੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 24 ਮਈ 2024 10 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਟੀਵੀ 84 ਦੀ ਲਾਈਵ ਸਟ੍ਰੀਮ ਨੂੰ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਔਰ ਦੁਆ ਵੀ ਕਰਾਂਗੇ, ਅਰਦਾਸ ਵੀ ਕਰਾਂਗੇ ਕਿ ਵਾਹਿਗੁਰੂ ਕਰੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਗੱਲਬਾਤ ਕਰਦੇ ਹਾਂ ਔਰ ਕਰੰਟ ਇਸ਼ੂ ਦੇ ਵਾਲਿਆਂ ਨਾਲ ਗੱਲਬਾਤ ਕਰਦੇ ਹਾਂ। ਸੋ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਆਪਣੇ ਪ੍ਰੋਗਰਾਮ ਦੀ। ਸੋ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਸਿਆਟਲ ਤੋਂ ਵੀਰ ਨਵਤੇਜ ਸਿੰਘ ਜੀ ਹੋਰਾਂ ਨੇ ਸਪਾਂਸਰ ਕੀਤਾ ਹੈ ਔਰ ਇਹਨਾਂ ਨੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਇਹਨਾਂ ਨੇ ਚੋਣਾਂ ਵਿੱਚ ਪੰਜਾਬ ਦੇ ਮਸਲੇ ਜਾਂ ਇਹ ਕਹਿ ਲਓ ਕਿ ਪੂਰਨ ਤੌਰ ਤੇ ਮੁੱਦੇ ਹੀ ਗਾਇਬ ਹਨ ਔਰ ਮਹਿਜ਼ ਫੋਕੀ ਬਿਆਨਬਾਜ਼ੀ ਅਤੇ ਕਿਰਦਾਰ ਕੁਸ਼ੀ ਤੇ ਜ਼ੋਰ ਦਿੱਤਾ ਹੋਇਆ ਹੈ ਸੋ ਸਿਆਸੀ ਆਗੂਆਂ ਵੱਲੋਂ। ਸੋ ਇਹ ਵਰਤਾਰਾ ਦੱਸਦਾ ਹੈ ਕਿ ਸਾਡਾ ਮਿਆਰ ਕਿੱਥੇ ਤੱਕ ਨੀਵਾਂ ਹੋ ਗਿਆ ਹੈ ਔਰ ਸਾਨੂੰ ਸੰਭਲਣ ਦੀ ਲੋੜ ਹੈ। ਹਿੰਦੂ ਤਵੀਆਂ ਨੇ ਹੁਣ ਸਾਡੇ ਤੇ ਨਿਸ਼ਾਨਾ ਰੱਖਿਆ ਹੋਇਆ ਹੈ ਕਿ ਸੁਹਿਰਦ ਹੋ ਕੇ ਕੌਮੀ ਨਜ਼ਰੀਆ ਮਜ਼ਬੂਤ ਕਰੀਏ, ਖਾਲਸਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਜਿਸ ਤਰ੍ਹਾਂ ਕਿ ਕਰੰਟ ਇਸ਼ੂ ਦੇ ਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਸਿੱਖ ਕੌਮ ਦੇ ਖਿਲਾਫ ਵਿੱਢੀ ਸਰਵਨਾਸ਼ ਦੀ ਜਿਹੜੀ ਜੰਗ ਵਿੱਚ ਅਮਰੀਕਾ ਵਾਸੀ ਸਿੱਖਾਂ ਨੇ ਭਾਰਤ ਦੇ ਮੂੰਹ ਤੇ ਇੱਕ ਕਰਾੜੀ ਚਪੇੜ ਜਿਹੜੀ ਆ ਉਹ ਮਾਰੀ ਹੈ। ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਸਰਬਸੰਮਤੀ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਬਿੱਲ EB 3027 ਨੂੰ ਮਨਜ਼ੂਰੀ ਦੇ ਦਿੱਤੀ ਹੈ ਔਰ ਇਸ ਬਿੱਲ ਦੇ ਹੱਕ ਵਿੱਚ 65 ਵੋਟਾਂ ਪਈਆਂ ਨੇ ਜਦੋਂ ਕਿ ਕਿਸੇ ਨੇ ਵੀ ਇਸ ਦੇ ਵਿਰੋਧ ਵਿੱਚ ਕੋਈ ਵੋਟ ਨਹੀਂ ਪਾਈ। ਸੋ ਇਸ ਬਿੱਲ ਨੂੰ ਕਹਿ ਲੋ ਕਿ ਇੰਟਰੋਡਿਊਸ ਕਰਦਿਆਂ ਅਸੈਂਬਲੀ ਵੂਮਨ ਡਾਕਟਰ ਜਸਮੀਤ ਕੌਰ ਬੈਂਸ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਹੈ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਸੀਐਟਲ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਹੀ ਪਿਆਰਾ ਪਰਿਵਾਰ ਹੈ ਔਰ ਪਿਛਲੀਆਂ ਵਿਜ਼ਿਟਸ ਵੇਲੇ ਸਾਨੂੰ ਇਹਨਾਂ ਦੇ ਪਰਿਵਾਰ ਦੀ ਮਹਿਮਾਨ ਨਵਾਜ਼ੀ ਦਾ ਵੀ ਸ਼ਰਫ ਹਾਸਲ ਹੋਇਆ। ਬੜੀਆਂ ਪਿਆਰੀਆਂ ਇਹਨਾਂ ਦੀਆਂ ਬੱਚੀਆਂ ਨੇ ਔਰ ਭੈਣ ਜੀ ਵੀ ਔਰ ਸਮੁੱਚਾ ਪਰਿਵਾਰ ਪੰਥ ਨੂੰ ਸਮਰਪਿਤ ਹੈ। ਨਵਤੇਜ ਸਿੰਘ ਬੜੇ ਲੰਮੇ ਸਮੇਂ ਤੋਂ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ ਨੇ ਔਰ ਹਮੇਸ਼ਾ ਹੀ ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਜਿੱਥੇ ਵੀ ਕੋਈ ਧਾਰਮਿਕ ਪੰਥਕ ਪ੍ਰੋਗਰਾਮ ਹੁੰਦਾ ਉੱਥੇ ਖਾਲਿਸਤਾਨ ਦੀ ਗੱਲ ਡਟਵੇਂ ਅੰਦਾਜ਼ ਕੀਤੀ ਜਾਏ ਔਰ ਇਹੀ ਕਾਰਨ ਹੈ ਕਿ ਜਿੰਨੇ ਵੀ ਕੰਸਰਨ ਸਾਡੇ ਵੀਰ ਭੈਣਾਂ ਨੇ ਜੋ ਅੱਜ ਪੰਜਾਬ ਦੇ ਵਿੱਚ ਚੋਣ ਸਿਨੈਰੀਓ ਬਣਿਆ ਹੋਇਆ ਔਰ ਖਾਸ ਤੌਰ ਤੇ ਜਿਵੇਂ ਸੋ ਕਾਲਡ ਨੈਸ਼ਨਲ ਪਾਰਟੀਆਂ ਨੇ ਚਾਰ ਕੋਨੇ ਮੁਕਾਬਲਿਆਂ ਦੇ ਥੱਲੇ ਪੰਜਾਬ ਦੇ ਇਸ਼ੂਜ਼ ਨੂੰ ਹੀ ਗਾਇਬ ਕਰ ਦਿੱਤਾ ਹੈ ਔਰ ਅਸੀਂ ਦੇਖਦੇ ਹਾਂ ਕਿ ਬੀਜੇਪੀ ਕਿਵੇਂ ਆਪਣੇ ਖੁੱਲ੍ਹ ਕੇ ਹਿੰਦੂਤਵੀ ਏਜੰਡੇ ਦੇ ਲਈ ਪ੍ਰੋਪੇਗੇਟ ਕਰ ਰਹੀ ਹੈ ਔਰ ਉਹਨਾਂ ਨੇ ਪੱਗਾਂ ਵਾਲੇ ਵੱਡੇ ਵੱਡੇ ਪਗੜਾਂ ਵਾਲੇ ਰਾਜਾ ਚਿਹਰੇ ਵੀ ਸਾਹਮਣੇ ਲਿਆਂਦੇ ਨੇ। ਹਾਲਾਂ ਕੋਈ ਸੀਟਾਂ ਜਿੱਤਣ ਹਾਰਨ ਦਾ ਕੋਈ ਏਡਾ ਨਹੀਂ ਹੈ
ਪਰ ਅਸੀਂ ਦੇਖਦੇ ਹਾਂ ਕਿ ਬੀਜੇਪੀ ਜਿਹਨੂੰ ਕਦੇ ਵੀ ਪੰਜਾਬ 'ਚ 7-8% ਤੋਂ ਜ਼ਿਆਦਾ ਵੋਟ ਨਹੀਂ ਮਿਲੀ ਟੋਟਲ ਪਿਛਲੀਆਂ ਅਸੈਂਬਲੀ ਪਾਰਲੀਮਾਨੀ ਚੋਣਾਂ ਵੀ ਦੇਖੀਏ, ਜੀ ਉਹ ਇਸ ਵਾਰੀ ਇੱਕ ਵੱਡੀ ਪਰਸੈਂਟੇਜ ਵੋਟਾਂ ਦੀ ਉਸ ਦੇ ਉੱਤੇ ਉਹਨਾਂ ਨੇ ਅੱਖ ਰੱਖੀ ਹੋਈ ਹੈ, ਕਿਉਂਕਿ ਆਉਣ ਵਾਲੇ ਪੀਰੀਅਡ 'ਚ ਅਸੈਂਬਲੀ ਚੋਣਾਂ ਲਈ ਉਹ ਇੱਕ ਆਜ਼ਾਦਾਨਾ ਤੌਰ ਤੇ ਇਵੇਂ ਹੀ ਉਹ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ ਤੇ, ਜਿਵੇਂ ਉਹਨਾਂ ਨੇ ਗੋਆ ਦੀ ਕ੍ਰਿਸਚੀਅਨ ਸਟੇਟ ਦੇ ਉੱਤੇ ਕੀਤਾ, ਜਿੱਥੇ ਬੀਜੇਪੀ ਨੇ ਆਪਣੀ ਹਕੂਮਤ ਬਣਾਈ। ਔਰ ਵਿਕਾਊ ਮਾਲ ਜਿਹੜੇ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ। ਬਿਲਕੁਲ। ਔਰ ਵੀਰ ਨਵਤੇਜ ਸਿੰਘ ਹੋਰਾਂ ਨੇ ਜਿੱਥੇ ਹਰ ਸਿੱਖ ਜਿਹੜਾ ਸੰਘਰਸ਼ ਦੇ ਨਾਲ ਜੁੜਿਆ ਰਿਹਾ। ਅੱਜ ਹੀ ਮੈਂ ਇੱਕ ਪੁਰਾਣੀ ਸਪੀਚ ਵੀਰ ਹਰਦੀਪ ਸਿੰਘ ਨਿੱਜਰ ਦੀ ਮੀਰੀ ਪੀਰੀ ਦਿਵਸ ਦੇ ਮੌਕੇ ਤੇ ਸੁਣ ਰਿਹਾ ਸੀ, ਔਰ ਜਿੰਨੀ ਭਾਵੁਕਤਾ ਨਾਲ ਉਹਨਾਂ ਨੇ ਉਹ ਸਾਰੇ ਖਾਸ ਤੌਰ ਤੇ ਬੰਦੀ ਸਿੰਘਾਂ ਦੀ, ਔਰ ਜਿਹੜੇ ਜਿਸ ਹਾਲਤ 'ਚ ਬਹੁਤ ਵਾਰ ਉਹਨਾਂ ਨੇ ਕਿਹਾ ਵੀ ਜਿਹੜੇ ਪਹੁੰਚ ਵਾਲੇ ਨਹੀਂ ਨੇ ਉਹਨਾਂ ਨੂੰ ਤਾਂ ਕਈ ਵਾਰ ਜਿਹੜੇ ਨੇ ਉਹ ਕਛਹਿਰੇ ਵੀ ਨਸੀਬ ਨਹੀਂ ਹੁੰਦੇ, ਉਹ ਫਟੇ ਪੁਰਾਣੇ ਕਛਹਿਰਿਆਂ ਨਾਲ ਕਿਵੇਂ ਜੇਲ੍ਹਾਂ 'ਚ ਵਕਤ ਗੁਜ਼ਾਰਦੇ ਨੇ। ਔਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਅਸੀਂ ਤਾਂ ਰਾਤ ਨੂੰ ਮੈਂ ਸੌਂ ਨਹੀਂ ਸਕਦਾ ਜਦੋਂ ਮੈਂ ਦੇਖਦਾ ਕਿ ਵੀ ਜਿਨ੍ਹਾਂ ਦੇ ਨਾਲ ਅਸੀਂ ਇਕਰਾਰ ਕੀਤੇ ਸੀ ਉਹ ਤਾਂ ਸ਼ਹੀਦ ਹੋਏ, ਔਰ ਅਸੀਂ ਜੇ ਇੱਥੇ ਆ ਕੇ ਪੈਸੇ ਦੇ ਪਿੱਛੇ ਪੈ ਜਾਾਂਗੇ ਤੇ ਫਿਰ ਅਸੀਂ ਕਿਹੜਾ ਮੂੰਹ ਦਿਖਾਵਾਂਗੇ ਗੁਰੂ ਨੂੰ। ਔਰ ਉਹਨਾਂ ਨੇ ਕਾਲ ਦਿੱਤੀ ਕਿ ਵੀ ਘੱਟੋ ਘੱਟ $1000 ਤੁਸੀਂ ਕਮਾਉਂਦੇ ਹੋ, ਦਸਵੰਧ ਹੀ ਕੱਢੋ ਔਰ ਉਹਦੇ ਚੋਂ ਇੱਕ ਹਿੱਸਾ ਜਿਹੜਾ ਹੈ ਉਹ ਕੌਮੀ ਘਰ ਖਾਲਿਸਤਾਨ ਦੇ ਲਈ ਦਿਓ। ਉਹਨਾਂ ਨੇ ਕਿਹਾ ਮੇਰੀ ਤਾਂ ਸਵੇਰੇ ਸ਼ਾਮ ਇਹੀ ਅਰਦਾਸ ਹੁੰਦੀ ਹੈ ਕਿ ਮਹਾਰਾਜ ਮੇਰੇ ਇਸ ਤਨ ਨੂੰ, ਮਨ ਨੂੰ, ਧਨ ਨੂੰ ਪੰਥ ਦੀ ਸੇਵਾ ਚਲਾਓ। ਮੈਂ ਕਈ ਵਾਰ ਦੇਖਦਾ ਵੀ ਇਹੀ ਪਾਰਟ ਜਦੋਂ ਸਰ ਜਸਵੰਤ ਸਿੰਘ ਖਾਲੜਾ ਜਿਹੜੀ ਉਹਨਾਂ ਦੀ ਲਾਸਟ ਸਪੀਚ ਬੜੀ ਪਪੂਲਰ ਹੋਈ, ਜਿਹਦੇ 'ਚ ਮੈਂ ਵੀ ਮੌਜੂਦ ਸੀ ਡਿਕਸੀ ਗੁਰਦੁਆਰਾ ਸਾਹਿਬ ਟੋਰਾਂਟੋ ਦੇ ਵਿੱਚ, ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਕੋਲ ਸਭ ਤੋਂ ਪਿਆਰੀ ਚੀਜ਼ ਜਿਹੜੀ ਹੈ ਉਹ ਗੁਰਗੱਦੀ ਸੀ। ਜਦੋਂ ਤੱਕ 10 ਗੁਰੂ ਸਾਹਿਬਾਨ ਸੀ ਉਹ ਤਾਂ 10ਵੇਂ ਪਾਤਸ਼ਾਹ ਜਾਣ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਏ। ਹੁਣ ਉਸ ਤੋਂ ਬਾਅਦ ਗੁਰੂ ਜਦੋਂ ਸਿੱਖ ਦੇ ਉੱਤੇ ਰੀਝਦਾ ਹੈ ਤੇ ਉਹਨੂੰ ਸਭ ਤੋਂ ਪਿਆਰੀ ਚੀਜ਼ ਕੀ ਦਿੰਦਾ? ਉਹਨਾਂ ਨੇ ਕਿਹਾ ਸ਼ਹਾਦਤ। ਇਹ ਜਦੋਂ ਗੁਰੂ ਰੀਝਦਾ, ਔਰ ਮੈਂ ਦੇਖਦਾ ਕਿਉਂਕਿ ਬੇਸ਼ੱਕ ਇਹ ਵਾਕ ਜਦੋਂ ਹਰਦੀਪ ਸਿੰਘ ਨਿੱਜਰ ਨੇ ਕਹੇ ਜਾਂ ਜਸਵੰਤ ਸਿੰਘ ਖਾਲੜਾ ਨੇ ਕਹੇ, ਸਾਨੂੰ ਉਹਨਾਂ ਦੇ ਅੰਤਰੀਵ ਭਾਵ ਜਾਂ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਔਰ ਕਿਵੇਂ ਉਹ ਗੁਰੂ ਦੀ ਕੁਰਬਤ 'ਚ ਆ ਰਹੇ ਨੇ ਇਹਦਾ ਅਹਿਸਾਸ ਨਾ ਹੋਏ। ਪਰ ਜਦੋਂ ਵਕਤ ਬੀਤ ਜਾਂਦਾ ਹੈ ਤੇ ਤੁਸੀਂ ਦੇਖਦੇ ਹੋ ਕਿ ਕਿਵੇਂ ਜਸਵੰਤ ਸਿੰਘ ਖਾਲੜਾ ਦਾ ਰੁਤਬਾ ਵੀ ਜਿਸ ਲੈਵਲ ਤੇ ਉਹਨਾਂ ਦੀ ਸ਼ਹਾਦਤ ਨੇ ਨਾ ਸਿਰਫ ਉਹਨਾਂ ਦੇ ਰੁਤਬੇ ਨੂੰ ਉੱਚਾ ਕੀਤਾ, ਲੇਕਿਨ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਲਾਸ਼ ਹੀ ਪੰਜਾਬ ਦੀ ਅਖੀਰਲੀ ਅਣਪਛਾਤੀ ਲਾਸ਼ ਸੀ। ਉਸ ਤੋਂ ਬਾਅਦ ਪੰਜਾਬ 'ਚ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਬੰਦ ਹੋਇਆ, ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਸ ਲੈਵਲ ਦੇ ਉੱਤੇ ਇੰਡੀਆ ਦਾ ਰੋਗ ਚਿਹਰਾ ਐਕਸਪੋਜ਼ ਹੋਇਆ, ਔਰ ਅੱਜ ਅਸੀਂ ਖਾਲਿਸਤਾਨ ਦੀ ਮੂਵਮੈਂਟ ਨੂੰ ਕਿਸ ਬੁਲੰਦੀਆਂ ਤੇ ਦੇਖਦੇ ਹਾਂ। ਔਰ ਇਹ ਠੀਕ ਹੈ ਜਿਵੇਂ ਵੀਰ ਨਵਤੇਜ ਸਿੰਘ ਨੇ ਕਿਹਾ ਵੀ ਉੱਥੇ ਤੁਸੀਂ ਬਿਆਨਬਾਜ਼ੀਆਂ ਦੇਖੋ, ਕਿੰਨਾ ਨਿਵਾਣ ਤੱਕ ਸਭ ਕੁਝ ਜਾ ਚੁੱਕਾ ਹੈ, ਪਰ ਸਾਡਾ ਫੋਕਸ ਆਪਣਾ ਕਾਜ਼, ਆਪਣਾ ਕੌਮੀ ਘਰ ਖਾਲਿਸਤਾਨ ਹੋਣਾ ਚਾਹੀਦਾ। ਇਸ ਬਾਰੇ ਜੋ ਵੀ ਜਿੱਥੇ ਵੀ ਬੈਠਾ ਹੈ ਉਹ ਜੋ ਵੀ ਯਤਨ ਕਰ ਸਕਦਾ ਹੈ ਉਸ ਲਈ ਅਸੀਂ ਯਤਨਸ਼ੀਲ ਹੋਈਏ, ਇਹੀ ਉਹਨਾਂ ਦਾ ਮੈਸੇਜ ਹੈ। ਵੈਸੇ ਅੱਜ ਇਤਿਹਾਸਕ ਦਿਨ ਵੀ ਹੈ, 24 ਮਈ 1896 ਨੂੰ ਉਹ ਯੋਧਾ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀਆਂ ਉਹ ਲਾਈਨਾਂ ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਅਕਸਰ ਅਸੀਂ ਵੀ ਦੁਹਰਾਉਂਦੇ ਹਾਂ, ਬਹੁਤ ਸਾਰੇ ਹੋਰ ਵੀ ਜਿਹੜੇ ਇਸ ਰਸਤੇ ਤੇ ਤੁਰੇ ਨੇ। ਤੇ ਅੱਜ ਉਹਨਾਂ ਦਾ ਜਨਮ ਦਿਨ ਹੈ, 24 ਮਈ 1896 ਨੂੰ ਉਹਨਾਂ ਦਾ ਸਰਾਭਾ ਪਿੰਡ ਦੇ ਵਿੱਚ ਜਨਮ ਹੋਇਆ, ਔਰ 16 ਨਵੰਬਰ 1915 ਨੂੰ 19 ਸਾਲ ਦੀ ਉਮਰ 'ਚ ਉਹਨਾਂ ਨੂੰ ਫਾਂਸੀ ਹੋਈ। ਔਰ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦੇ ਹਾਂ ਤੇ ਫਿਰ ਇਹ ਵੀ ਜਿੱਥੇ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ, ਭਾਈ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਕੀਤਾ ਹੈ ਜਾਂ ਜਸਵੰਤ ਸਿੰਘ ਖਾਲੜੇ ਦਾ ਕੀਤਾ, ਤੇ ਫਿਰ 21 ਵਰ੍ਹਿਆਂ ਦਾ, ਔਰ ਜਦੋਂ ਉਸ ਨੇ ਇਹ ਸ਼ਹਾਦਤ ਦਾ ਜਾਮ ਪੀਤਾ 1915 ਦੇ ਵਿੱਚ, ਉਸ ਦੇ ਕੰਮ ਤਾਂ ਇੰਨੇ ਵੱਡੇ ਸੀ ਜਦੋਂ 12-13 ਸਾਲਾਂ ਦਾ ਹੀ ਸੀ। ਜੋ ਕੁਛ ਉਹਨੇ ਗਦਰ ਪਾਰਟੀ ਲਈ ਕੀਤਾ, ਮੁਲਕ ਦੀ ਆਜ਼ਾਦੀ ਲਈ ਕੀਤਾ, ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਈਵਨ ਇਹਨਾਂ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ ਵੀ ਕਾਮਰੇਡਾਂ ਨੇ ਜਿਹੜਾ ਉਹ ਕਮਿਊਨਿਜ਼ਮ ਦੇ ਖਾਤੇ 'ਚ ਪਾਉਣਾ ਚਾਹਿਆ, ਤੇ ਜਿਨ੍ਹਾਂ ਆਦਰਸ਼ਾਂ ਦੇ ਲਈ ਇਹ ਕੁਰਬਾਨ ਹੋਏ ਉਹ ਜ਼ਾਹਰ ਹੈ ਸਿੱਖੀ ਤੋਂ ਪ੍ਰੇਰਿਤ ਸਨ, ਪਰ ਇਹਨਾਂ ਤੋਂ ਇਹਨਾਂ ਦਾ ਸਿੱਖੀ ਵਿਰਸਾ ਵੀ ਜੁਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਮੈਂ
ਅੱਜ ਹੀ ਜਿਹੜਾ ਇੱਕ ਆਰਟੀਕਲ ਵੀ ਡਾਕਟਰ ਗੁਰਵਿੰਦਰ ਸਿੰਘ ਸਰੀ ਹੋਰਾਂ ਦਾ ਲਿਖਿਆ ਹੋਇਆ ਹੈ ਔਰ ਇਸ ਨੂੰ ਕਿਉਂਕਿ ਬਹੁਤ ਚੰਗੇ ਅੰਦਾਜ਼ ਦੇ ਵਿੱਚ ਅਜਮੇਰ ਸਿੰਘ ਹਿਸਟੋਰੀਅਨ ਜਿਨ੍ਹਾਂ ਨੇ ਇਸ ਦੇ ਉੱਤੇ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ ਤੇ ਕਾਫੀ ਕੰਮ ਕੀਤਾ ਔਰ ਉਹਨਾਂ ਚੋਂ ਹੀ ਉਹਨਾਂ ਦਾ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ ਇਹ ਉਹਨਾਂ ਦੀ ਪੁਸਤਕ ਜਿਹੜੀ ਹੈ ਉਹਨੇ ਬਹੁਤ ਸਾਰੇ ਜਿਹੜੇ ਪਹਿਲਾਂ ਪਾਏ ਭਰਮ ਭੁਲੇਖੇ ਸੀ ਉਹ ਵੀ ਦੂਰ ਕੀਤੇ ਔਰ ਇਸ ਦੇ ਵਿੱਚ ਉਹਨਾਂ ਨੇ ਇਹ ਸਾਬਤ ਕੀਤਾ ਕਿ ਕਿਵੇਂ ਜਦੋਂ ਕਿ ਕਰਤਾਰ ਸਿੰਘ ਸਰਾਭਾ ਨੂੰ ਔਰ ਬਾਕੀ ਗਦਰੀ ਬਾਬਿਆਂ ਨੂੰ ਫਾਂਸੀ ਦਿੱਤੀ ਗਈ ਕਿਉਂਕਿ ਜਦੋਂ ਅਸੀਂ 16 ਨਵੰਬਰ 1915 ਨੂੰ ਫਾਂਸੀ ਦਾ ਜ਼ਿਕਰ ਕਰਦੇ ਹਾਂ ਤੇ ਜਿਸ ਕੇਸ ਦੇ ਵਿੱਚ ਗਦਰੀ ਯੋਧਿਆਂ ਨੂੰ ਫਾਂਸੀ ਹੋਈ ਉਹਨਾਂ 'ਚ ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਹਰਨਾਮ ਸਿੰਘ ਭੱਟੀ ਗੁਰਾਇਆ ਜਗਤ ਸਿੰਘ ਇਹ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਉੱਥੋਂ ਦੇ ਵਾਸੀ ਸਨ ਬਖਸ਼ੀਸ਼ ਸਿੰਘ ਗਿਲਵਾੜੀ ਵਿਸ਼ਨੂੰ ਗਣੇਸ਼ ਪਿੰਗਲੇ ਇਹ ਪੂਨਾ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ ਸੁਰੈਣ ਸਿੰਘ ਗਿਲਵਾਲੀ ਤੇ ਇੱਕ ਹੋਰ ਯੋਧੇ ਸੁਰੈਣ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ 16 ਨਵੰਬਰ 1915 ਨੂੰ ਔਰ ਇਸ ਤੋਂ ਇਲਾਵਾ 40 ਹੋਰਾਂ ਨੂੰ ਉਮਰ ਕੈਦ ਕਾਲੇ ਪਾਣੀ ਤੇ ਹੋਰ ਲੰਬੀਆਂ ਸਜ਼ਾਵਾਂ ਹੋਈਆਂ ਸੀ ਜਿਨ੍ਹਾਂ 'ਚ ਬਾਬਾ ਸੋਹਣ ਸਿੰਘ ਭਕਨਾ ਬਾਬਾ ਨਿਧਾਨ ਸਿੰਘ ਚੁੰਗਾ ਬਾਬਾ ਜਵਾਲਾ ਸਿੰਘ ਬਾਬਾ ਵਿਸਾਖਾ ਸਿੰਘ ਪਰਮਾਨੰਦ ਪੰਡਤ ਜਗਤ ਰਾਮ ਵਗੈਰਾ ਸ਼ਾਮਲ ਸੀ ਪਰ ਜਿਹੜੀ ਉਹਨਾਂ ਦੀ ਨਜ਼ਮ ਜਿਸ ਨੂੰ ਬਾਅਦ ਦੇ ਵਿੱਚ ਕੱਟ-ਵੱਢ ਕਰਕੇ ਸਿੱਖੀ ਦੇ ਆਸ਼ੇ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਨਜ਼ਮ ਜਿਹੜੀ ਕਿ ਬਾਅਦ ਦੇ ਵਿੱਚ ਹੁਣ ਜਿਹਨੂੰ ਅਸੀਂ ਇਹ ਕਹੀਏ ਕਿ ਰਿਟਰੀਵ ਹੋਈ ਹੈ ਉਹ ਬੜੀ ਕਮਾਲ ਦੀ ਰਚਨਾ ਸੀ ਵਤਨ ਵਾਸੀਓ ਰੱਖਣਾ ਯਾਦ ਸਾਨੂੰ ਔਰ ਇਹ ਨਜ਼ਮ ਇਹ ਸਾਰੇ ਜਿਹੜੇ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਹੱਸਦਿਆਂ ਸਾਰੇ ਰਲ ਕੇ ਪੜ੍ਹਦੇ ਹੁੰਦੇ ਸੀ ਔਰ ਉਹ ਨਜ਼ਮ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਤਾਂ ਕਿ ਅਸੀਂ ਵੀ ਕਰਤਾਰ ਸਿੰਘ ਸਰਾਭੇ ਦੀ ਬੇਮਿਸਾਲ ਕੁਰਬਾਨੀ ਨੂੰ ਅਸੀਂ ਇਸ ਬਹਿਸ ਨਹੀਂ ਪੈਣਾ ਚਾਹੁੰਦੇ ਕਿ ਭਾਈ ਜਿਸ ਆਜ਼ਾਦੀ ਦਾ ਸੰਕਲਪ ਉਹਨਾਂ ਨੇ ਕੀਤਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਵੇਂ ਉਹ ਹਿੰਦੂ ਨੈਸ਼ਨਲਿਜ਼ਮ ਦੇ ਖਾਤੇ 'ਚ ਪਾਈ ਜਾ ਰਹੀ ਹੈ ਪਰ ਉਹਨਾਂ ਦੇ ਲਈ ਸਿੱਖੀ ਪ੍ਰੇਰਨਾ ਸੀ ਜ਼ੁਲਮ ਨੂੰ ਵੰਗਾਰਨਾ ਔਰ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਅਖੰਡ ਕੀਰਤਨੀ ਜਥੇ ਦੇ ਜਿਹੜੇ ਫਾਊਂਡਰ ਨੇ ਇਹ ਬੜੀ ਵੱਡੀ ਇੰਸਪੀਰੇਸ਼ਨ ਸਨ ਕਰਤਾਰ ਸਿੰਘ ਸਰਾਭੇ ਦੀ ਮਾਲਵਾ ਹਾਈ ਸਕੂਲ ਲੁਧਿਆਣੇ ਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਸੀ ਔਰ ਇਹ ਉਹਨਾਂ ਦੀ ਜਿਹੜੀ ਨਜ਼ਮ ਸਾਰੇ ਉਹਨਾਂ ਨੇ ਕੰਪੋਜ਼ ਕੀਤੀ ਕੰਪੋਜ਼ ਵੀ ਸਰਾਭੇ ਦੀ ਹੋਏਗੀ ਪਰ ਇਹ ਸਾਰੇ ਰਲ ਕੇ ਪੜ੍ਹਦੇ ਸੀ ਕਿ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ ਸਦਾ ਜ਼ਾਬਰਾਂ ਹੱਥ ਤਲਵਾਰ ਨਹੀਂ ਉਹਨਾਂ ਜ਼ਮਾਨਿਆਂ 'ਚ ਜੇ ਰਸ਼ੀਆ ਦਾ ਜਿਹੜਾ ਬਾਦਸ਼ਾਹ ਸੀ ਉਹਨੂੰ ਜ਼ਾਰ ਕਹਿੰਦੇ ਸੀ ਸੋ ਜ਼ਾਰ ਸ਼ਾਹੀ ਦਾ ਮਤਲਬ ਬਾਦਸ਼ਾਹਤਾ ਹੈ ਸਦਾ ਜੀਵਣਾ ਨਹੀਂ ਜਹਾਨ ਅੰਦਰ ਮਿਲੀ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ ਸਦਾ ਜ਼ਾਬਰਾਂ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬਣਦਾ ਵਕਤ ਕਿਸੇ ਦਾ ਯਾਰ ਨਹੀਂ ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲੱਗਣੀ ਪਾਰ ਨਹੀਂ ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣਾ ਆਪ ਨਿਭਾ ਦਿਆਂਗੇ ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ ਨਾਲ ਖੁਸ਼ੀ ਦੇ ਸੀਸ ਲੁਹਾ ਦਿਆਂਗੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ ਕੱਟ ਸਕਦੀ ਨਹੀਂ ਤਲਵਾਰ ਸਾਨੂੰ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੁਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ ਦੱਸੇ ਚਮਕਦੀ ਨੇਕ ਮਿਸਾਲ ਸਾਨੂੰ ਹੁਣ ਇਹ ਜੇ ਇਸ ਸਿੱਖੀ ਤੋਂ ਪ੍ਰੇਰਿਤ ਕੁਰਬਾਨੀਆਂ ਨੂੰ ਕੋਈ ਮਾਰਕਸਿਜ਼ਮ ਕਮਿਊਨਿਜ਼ਮ ਲੈਨਿਨਿਜ਼ਮ ਜਦੋਂ ਅਜੇ ਲੈਨਿਨ ਵੀ ਜਿਹੜਾ ਹੈ ਉਹ ਤਾਂ 1917 ਚ ਜਾ ਕੇ ਰੂਸ ਤਬਦੀਲੀ ਹੋਈ ਪਰ ਕਿਸ ਕਦਰ ਸਾਡਾ ਇਹਨਾਂ ਬੇਈਮਾਨ ਕਾਮਰੇਡਾਂ ਨਾਲ ਵਾਹ ਪਿਆ ਹੋਇਆ ਪਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਜਿੱਥੇ ਸਰ ਕਰਤਾਰ ਸਿੰਘ ਸਰਾਭਾ ਸਾਡਾ ਯੰਗ ਨਾਇਕ ਉਹਦੀ ਨਜ਼ਰ ਕਰਦੇ ਹਾਂ ਉੱਥੇ ਅਸੀਂ ਸਮਝਦੇ ਹਾਂ ਕਿ ਵੀ ਉਹ ਲੜਾਈ ਉਹਨਾਂ ਨੇ ਬੜੇ ਸੱਚੇ ਮਨ ਨਾਲ ਸੱਚੇ ਦਿਲ ਨਾਲ ਸਿੱਖੀ ਤੋਂ ਪ੍ਰੇਰਨਾ ਲੈ ਕੇ ਜ਼ੁਲਮ ਦੇ ਖਿਲਾਫ ਲੜੀ ਸੀ ਇਹ ਵੱਖਰੀ ਕਹਾਣੀ ਹੈ
ਕਿ ਬਾਜ਼ੀ ਲੈ ਗਏ ਭਾਨੇ ਭਾਨੇ ਸ਼ਾਹ ਹੋਰੀ ਅਸੀਂ ਧੌਣ ਭਨਾਉਣ ਦੇ ਯਾਰ ਹੀ ਰਹੇ। ਹੁਣ ਗੱਲ ਅੱਜ ਦੀ ਪ੍ਰਾਪਤੀ ਦੀ ਕਰੀਏ। ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਜਦੋਂ ਇੰਡੀਅਨ ਸਟੇਟ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਥਿਆਰ ਸਿੱਖਾਂ ਦੇ ਉੱਤੇ ਖੁੱਲ੍ਹ ਕੇ ਵਰਤਣਾ ਸ਼ੁਰੂ ਕੀਤਾ, ਕੰਮ ਤਾਂ ਇਹ ਕਦੋਂ ਦਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਸੀ, ਹੁਣ ਤਾਂ ਸਾਹਮਣੇ ਆ ਰਿਹਾ ਵੀ 2022 ਚ ਰਿਪੁਦਮਨ ਸਿੰਘ ਮਲਕ ਦਾ ਮਰਡਰ ਵੀ, ਉਸ ਤੋਂ ਪਹਿਲਾਂ 에ਅਰ ਇੰਡੀਆ ਵਾਲਾ ਵੀ, ਔਰ ਮਈ ਦੇ ਮਹੀਨੇ 'ਚ ਪਰਮਜੀਤ ਸਿੰਘ ਪੰਜਵੜ ਕਸ਼ਮੀਰੀ ਐਕਟਿਵਿਸਟ ਵੀ 2 ਸਾਲ ਤੋਂ ਜਿਹੜੇ ਨੇ ਇਹਨਾਂ ਦਾ ਨਿਸ਼ਾਨਾ ਬਣ ਰਹੇ ਸੀ। ਪਰ ਜਦੋਂ ਕੈਨੇਡਾ ਦੀ ਧਰਤੀ ਤੇ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਦਾ ਹੈ ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਫਾਈਲ ਕੀਤਾ ਜਾਂਦਾ ਹੈ ਇੱਥੋਂ ਦੀ ਏਜੰਸੀਆਂ ਦੀ ਮੁਸਤੈਦੀ ਦੇ ਨਾਲ, ਤੇ ਫਿਰ ਇਹਨਾਂ ਦੀਆਂ ਪਰਤਾਂ ਖੁੱਲ੍ਹਦੀਆਂ ਨੇ, ਕਿਵੇਂ ਐਕਸਪੋਜ਼ ਹੋਏ ਨੇ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਹੁਣ ਆਲਮੋਸਟ ਨਿਖਿਲ ਗੁਪਤਾ ਉਸ ਦੀ ਦੇਸ਼ ਹਵਾਲਗੀ, ਅਮਰੀਕਾ ਹਵਾਲਗੀ ਜਿਹੜੀ ਹੈ ਕਿਸੇ ਵੇਲੇ ਵੀ ਹੋ ਸਕਦੀ ਹੈ। ਔਰ ਇਸੇ ਪੀਰੀਅਡ ਦੇ ਵਿੱਚ ਜਿੱਥੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ FBI ਔਰ ਹੋਮਲੈਂਡ ਸਿਕਿਉਰਿਟੀ ਔਰ ਜਸਟਿਸ ਡਿਪਾਰਟਮੈਂਟ ਇਹਨਾਂ ਸਾਰਿਆਂ ਦੇ ਨਾਲ ਰਾਬਤੇ 'ਚ ਰਹਿੰਦੇ ਆ, ਜਿਹੜਾ ਉਹ ਜੋ ਮੇਸ਼ਰਸ ਪ੍ਰੋਟੈਕਟਿਵ ਚਾਹੀਦੇ ਨੇ ਉਹ ਵੀ ਸਾਹਮਣੇ ਲਿਆਂਦੇ। ਅਮਰੀਕਨ ਹਾਊਸ ਔਰ ਸੈਨੇਟ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਵੀ ਮੌਜੂਦ ਨੇ ਜਿਨ੍ਹਾਂ ਦੇ ਉੱਤੇ ਥੋੜੀ ਹੌਲੀ ਪੇਸ਼ਕਦਮੀ ਹੋ ਰਹੀ ਹੈ, ਪਰ ਜ਼ਾਹਰ ਹੈ ਕਿ ਉਸ ਦੇ ਉੱਤੇ ਬਰੀਫਿੰਗਸ ਹੀਅਰਿੰਗਸ ਹੋਈਆਂ ਨੇ। ਪਰ ਇਸ ਮਾਮਲੇ 'ਚ ਕੈਲੀਫੋਰਨੀਆ ਨੇ ਬਾਜ਼ੀ ਮਾਰੀ ਹੈ ਔਰ ਖ਼ਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਅਗਲੀ ਜਨਰੇਸ਼ਨ ਡਾਕਟਰ ਜਸਮੀਤ ਕੌਰ ਬੈਂਸ ਜਿਹੜੇ ਬੇਕਰਸਫੀਲਡ ਤੋਂ ਅਸੈਂਬਲੀ ਵੂਮਨ ਨੇ ਕੈਲੀਫੋਰਨੀਆ ਅਸੈਂਬਲੀ 'ਚ, ਜੀ ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ AB 3027 ਇਹਨੂੰ ਇੰਟਰੋਡਿਊਸ ਕੀਤਾ ਸੀ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦੀ ਪਿਛਲੇ ਕੱਲ ਜਿਹੜਾ ਉਹਨਾਂ ਨੇ ਫਾਈਨਲੀ ਉਹਨੂੰ ਇੰਟਰੋਡਿਊਸ ਕਰਕੇ ਸਬਜੈਕਟ ਟੂ ਵੋਟ ਗਿਆ ਔਰ ਕੈਲੀਫੋਰਨੀਆ ਅਸੈਂਬਲੀ ਦੇ 65 ਮੈਂਬਰਾਂ ਨੇ ਇਸ ਬਿੱਲ ਦੇ ਹੱਕ ਵਿੱਚ ਯੂਨੈਨਿਮਸਲੀ ਸਰਬਸੰਮਤੀ ਨਾਲ ਔਰ ਇੱਕ ਵੀ ਜਿਹੜੀ ਵੋਟ ਹੈ ਉਹ ਨੈਗੇਟਿਵ ਨਹੀਂ ਹੈ। ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਇਹਨੂੰ ਅਸੀਂ ਹਾਊਸ ਕਹਿੰਦੇ ਹਾਂ, ਲੈਜਿਸਲੇਚਰ ਜਿਹਦੀ ਅਸੈਂਬਲੀ ਵੀ ਕਹਿੰਦੇ ਹਾਂ, ਜਿਹਦੇ ਮੈਂਬਰ ਨੇ ਜਸਮੀਤ ਕੌਰ ਬੈਂਸ। ਇੱਥੋਂ ਹੁਣ ਕਿਉਂਕਿ ਸਰਬਸੰਮਤੀ ਨਾਲ ਹਾਊਸ 'ਚੋਂ ਬਿੱਲ ਪਾਸ ਹੋਇਆ, ਇਹ ਨੈਕਸਟ ਸਟੈਪ ਜਿਹੜਾ ਹੈ ਇਹ ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਜਾਏਗਾ ਜਿੱਥੇ ਫਿਰ ਸਬਜੈਕਟ ਟੂ ਵੋਟ ਹੋਏਗਾ ਔਰ ਉਸ ਤੋਂ ਬਾਅਦ ਗਵਰਨਰ ਜਿਹੜਾ ਹੈ ਉਸ ਦੇ ਉੱਤੇ ਦਸਤਖਤ ਕਰੇਗਾ। ਬੇਸ਼ੱਕ ਟਰਾਂਸਨੈਸ਼ਨਲ ਰਿਪਰੈਸ਼ਨ ਇੱਕ ਫੈਡਰਲ ਇਸ਼ੂ ਹੈ, ਲੇਕਿਨ ਕਿਸੇ ਸਟੇਟ ਅਸੈਂਬਲੀ ਦਾ, ਖਾਸ ਤੌਰ ਤੇ ਕੈਲੀਫੋਰਨੀਆ ਵਰਗੀ ਸਟੇਟ ਜਿੱਥੇ ਸਾਈਜ਼ੇਬਲ ਸਿੱਖ ਪੋਪੂਲੇਸ਼ਨ ਰਹਿੰਦੀ ਹੈ, ਇਹ ਇੱਕ ਦਬਾਅ ਵੀ ਬਣਾਏਗਾ ਹਾਊਸ ਔਰ ਸੈਨੇਟ ਦੇ ਉੱਤੇ ਫੈਡਰਲ ਲੈਵਲ ਦੇ ਕਿ ਇਸ ਬਿੱਲ ਜਿਹੜੇ ਆਲਰੇਡੀ ਪੈਂਡਿੰਗ ਬਿੱਲਸ ਨੇ ਉਹਨਾਂ ਨੂੰ ਅੱਗੇ ਪੁਸ਼ ਕੀਤਾ ਜਾਏ, ਕਿਉਂਕਿ ਅਜੇ ਤੱਕ ਅਮਰੀਕਾ ਦੇ ਵਿੱਚ ਕੋਈ ਵੀ ਲਾਅ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਮੱਦੇਨਜ਼ਰ ਰੱਖਦਿਆਂ ਬਣਾਇਆ ਗਿਆ ਹੋਇਆ ਉਹ ਐਗਜ਼ਿਸਟ ਨਹੀਂ ਕਰਦਾ। ਜਿਹੜੇ ਕ੍ਰਾਈਮ ਨੇ ਜਿਵੇਂ ਨਿਖਿਲ ਗੁਪਤਾ ਜੇ ਇੱਥੇ ਐਕਸਟਰਾਡਾਈਟ ਹੋ ਕੇ ਆਉਂਦਾ ਉਹਦਾ ਟ੍ਰਾਇਲ ਚੱਲੇਗਾ ਤੇ ਜਿਹੜਾ ਨਾਰਮਲ ਕ੍ਰਿਮੀਨਲ ਲਾਅ ਹੈ ਅਮਰੀਕਾ ਦਾ ਉਹਦੀ ਜ਼ਦ ਦੇ ਵਿੱਚ ਹੀ ਚੱਲੇਗਾ। ਪਰ ਇਹ ਇਸ ਲੈਵਲ ਦਾ ਡੇਂਜਰ ਬਣ ਚੁੱਕਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਕਿ ਇਹ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਭਾਈ ਨਾ ਸਿਰਫ ਸਟੇਟ ਦੀਆਂ ਔਰ ਫੈਡਰਲ ਏਜੰਸੀਆਂ ਮੁਸਤੈਦੀ ਦੇ ਨਾਲ ਪ੍ਰੋਟੈਕਸ਼ਨ ਦੇਣ, ਕਿਉਂਕਿ ਇਹ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਜਿਹੜੇ ਪਰਸੀਕਿਊਸ਼ਨ ਚੋਂ ਬਚ ਕੇ ਇੱਥੇ ਆਏ ਉਹਨਾਂ ਦੀ ਸੇਫਟੀ ਖਤਰੇ 'ਚ ਹੈ। ਇਹ ਤਾਂ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਜਿਹੜਾ ਅਮਰੀਕਾ ਦਾ ਡ੍ਰੀਮ ਹੈ ਟੂ ਬੀ ਐਨ ਅਮਰੀਕਨ, ਜਿੱਥੇ ਤੁਹਾਡੀ ਫਰੀडम ਆਫ ਐਕਸਪ੍ਰੈਸ਼ਨ ਹੈ, ਫਰੀਲੀ ਗੱਲ ਕਹਿਣ ਦਾ, ਇਹ ਤਾਂ ਤੁਹਾਡੇ ਅਮਰੀਕਨ ਡ੍ਰੀਮ ਨੂੰ ਮਾਰਨਾ ਹੈ। ਇਟਸ ਨਾਟ ਕਿਲਿੰਗ ਔਰ ਹਰਾਸਿੰਗ ਸਮਬਡੀ, ਇਹ ਤਾਂ ਤੁਹਾਡੇ ਉਸ ਡ੍ਰੀਮ ਨੂੰ ਮਾਰਨਾ। ਔਰ ਕੱਲ ਜਿਵੇਂ ਅਸੀਂ ਵੌਕਸ ਦੇ ਆਰਟੀਕਲ ਦਾ ਜ਼ਿਕਰ ਕੀਤਾ 26-27 ਪੇਜਿਸ ਦਾ ਕਿ ਕਿਵੇਂ ਇੰਡੀਅਨ ਸਿਸਟਮ ਇੱਥੇ ਉਹ ਕਸ਼ਮੀਰੀ ਐਕਟਿਵਿਸਟ ਹੋਣ, ਸਿੱਖ ਹੋਣ ਔਰ ਦੂਸਰੇ ਜਿਹੜੇ ਵੀ ਡਾਈਸੈਂਟਿੰਗ ਵਿਊ ਨੇ ਉਹਨਾਂ ਦੇ ਪਿਛਲੇ ਟੱਬਰਾਂ ਨੂੰ ਵੀ ਕਿਵੇਂ ਹਰਾਸ ਕੀਤਾ ਜਾ ਰਿਹਾ। ਸੋ ਇਹ ਜਿਹੜਾ ਓਵਰਆਲ ਹੈ, ਕਿਉਂਕਿ ਇਹਦੀ ਕਾਫੀ ਜਦੋਂ ਇਹ ਬਿੱਲ ਹੁੰਦੇ ਨੇ, ਮੈਂ ਹਾਲਾਂ AB 3027 ਦੀ ਜਿਹੜੀ ਹੈ ਟ੍ਰਾਂਸਕ੍ਰਿਪਟ ਉਹ ਕੱਢੀ ਹੈ ਔਰ ਇਹ ਟੈਕਨੀਕਲ ਲਫ਼ਜ਼ ਵੀ ਹੁੰਦੇ ਨੇ ਕਈ ਵਾਰ ਸਾਡੇ, ਮੇਰਾ ਖਿਆਲ ਹੈ ਜਿਹੜੇ ਵਿਊਅਰਸ ਨੇ ਉਹਨਾਂ ਦੇ ਲਈ ਕੁਝ ਚੀਜ਼ਾਂ ਇੰਪੋਰਟੈਂਟ ਹੁੰਦੀਆਂ। ਮੈਂ ਤਾਂ ਇੱਕ ਐਜੂਕੇਟਿਵ ਐਟੀਟਿਊਡ ਵੀ ਹੁੰਦਾ ਕਿ ਵੀ
ਇਹ ਸਿਸਟਮ ਕੀ ਹੁੰਦਾ ਹੈ, ਕਿਵੇਂ ਨਿਕਲਦਾ ਹੈ, ਇਸ ਦੀ ਗੱਲ ਕਰਾਂ। ਲੇਕਿਨ ਕਈ ਵਾਰ ਮੇਰਾ ਖਿਆਲ ਆ ਉਹ ਸੁਣਦੇ ਸੁਣਦੇ ਸੌਂ ਵੀ ਜਾਂਦੇ ਹੋਣੇ ਨੇ, ਸੋ ਮੈਂ ਉਸ ਦੇ ਵੇਰ ਵਿੱਚ ਤਾਂ ਬਹੁਤਾ ਨਹੀਂ ਜਾਵਾਂਗਾ। ਪਰ ਮੂਲ ਰੂਪ ਦੇ ਵਿੱਚ ਇਹ ਇਸੇ ਪਾਲਿਸੀ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ ਕਿ ਭਾਈ ਜਿਹੜਾ ਪੀਪਲ ਆਫ ਦਾ ਸਟੇਟ ਆਫ ਕੈਲੀਫੋਰਨੀਆ ਡੂ ਐਨੈਕਟ ਐਜ਼ ਫੋਲੋਜ਼। ਸੈਕਸ਼ਨ 1 ਅਸੈਂਬਲੀ ਬਿੱਲ ਪਹਿਲਾਂ ਉਸ ਦੀ ਇੰਟਰੋਡਕਸ਼ਨ ਹੁੰਦੀ ਹੈ, ਔਰ ਇਹ ਜਿਹੜਾ ਉਹਨਾਂ ਨੇ ਇੱਥੋਂ ਕੀਤਾ ਹੈ ਕਿ ਐਗਜ਼ਿਸਟਿੰਗ ਲਾਅ ਪ੍ਰੋਵਾਈਡਸ that no person shall, whether or not acting under color of law by force or threat of force, willfully injure, intimidate, interfere with, oppress or threaten any other person in free exercise or enjoyment of any right or privilege secured to them by California Constitution or laws of the state or by the United States Constitution or laws of the United States because of the other person's race, religion, national origin, disability, gender or sexual orientation, or because they perceive that the other person has one or more of those characteristics. So ਇਹ ਇੰਟਰੋਡਕਟਰੀ ਦੇ ਨਾਲ ਫਿਰ ਉਹਨਾਂ ਨੇ ਜਿਹੜਾ ਪ੍ਰੋਪਰਲੀ ਇਹ ਲਿਆਂਦਾ ਕਿ ਵੀ ਇਹ transnational repression against individuals and organizations that live outside their countries of origin, prominent or vocal anti-regime figures, any persons who provide aid and support to dissidents and religious and ethnic minority communities is a human rights violation that seeks to stifle dissent and enhance control over exile, activist, immigrant and diaspora communities. So ਇਹ ਟੈਕਨੀਕਲ ਵਰਡ ਨੇ, ਉਹਦੇ ਥੱਲੇ ਉਹਨਾਂ ਨੇ ਸਾਰੇ ਨੂੰ ਕਵਰ ਕੀਤਾ ਹੈ ਕਿ ਭਾਈ ਆ ਜਿਹੜਾ ਹੈ, ਔਰ ਖਾਸ ਤੌਰ ਤੇ ਇਹਦੇ 'ਚ ਬਿੱਲ 'ਚ ਮੈਂਸ਼ਨ ਹੈ ਕਿ ਉਹ ਗਵਰਨਮੈਂਟਸ ਇਨਕਲੂਡਿੰਗ ਬਟ ਨਾਟ ਲਿਮਿਟਡ ਟੂ ਰਸ਼ੀਆ, Iran, China and India increasingly rely on transnational repression as their consolidation of control at home pushes dissidents abroad. ਹੁਣ ਰਸ਼ੀਆ, ਚਾਈਨਾ ਔਰ ਈਰਾਨ ਤਾਂ ਪਹਿਲਾਂ ਹੀ ਡੈਜ਼ਿਗਨੇਟਡ ਕੰਟਰੀ ਸੀ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਡਿਸੀਡੈਂਟ ਨੇ ਇੱਥੇ ਆਉਂਦੇ ਉਹਨਾਂ ਨੂੰ ਹਰਾਸ ਕਰਦੇ, ਪਰ ਇੰਡੀਆ ਦੀ ਇਸ ਸ਼ਮੂਲੀਅਤ ਇਸ ਬਿੱਲ ਰਾਹੀਂ ਵੀ ਔਰ ਫੈਡਰਲ ਰਾਹੀਂ ਵੀ ਔਰ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਵੀ ਇਹ ਬਿੱਲ ਆਪਣੇ ਆਪ ਦੇ ਵਿੱਚ ਬੜਾ ਅਹਿਮੀਅਤ ਵਾਲਾ ਹੈ। ਫਿਰ ਉਹਦੇ 'ਚ ਹਦਾਇਤਾਂ ਨੇ ਕਿ ਭਾਈ ਸਟੇਟ ਕੀ ਕਰੇ, ਔਰ ਉਹਦੇ 'ਚ ਉਹਨਾਂ ਨੇ ਸਪੈਸ਼ਲ ਟ੍ਰੇਨਿੰਗ, ਹਾਊ ਟੂ ਆਈਡੈਂਟੀਫਾਈ ਡਿਫਰੈਂਟ ਟੈਕਟਿਕਸ ਆਫ ਟਰਾਂਸਨੈਸ਼ਨਲ ਰਿਪਰੈਸ਼ਨ or physical and non-physical forms, or fear those governments that are known to employ transnational repression, including not only those who use it most frequently but also those who use it most egregiously, including but not limited to tools of digital surveillance, other cyber tools frequently used to carry out. ਕਿਉਂਕਿ ਇਹ ਇਕੱਲਾ ਮਾਰਨ ਜਾਂ ਹਰਾਸ ਕਰਨ ਦੀ ਨਹੀਂ, ਜਿਹੜੇ ਤੁਹਾਨੂੰ ਜਿਹੜਾ ਫੋਲੋ ਕਰਦੇ ਨੇ, ਹਰਾਸ ਕਰਦੇ ਨੇ, ਸਾਈਬਰ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਨੇ। ਸੋ ਇਹ ਸਾਰੇ ਤੋਂ ਪਹਿਲਾਂ ਆਲਮੋਸਟ 5 ਮਿੰਟ ਦੀ ਉਹਨਾਂ ਦੀ ਡਾਕਟਰ ਜਸਮੀਤ ਕੌਰ ਹੋਰਾਂ ਦਾ ਐਡਰੈਸ ਹੈ, ਜਿਹਦੀ ਟ੍ਰਾਂਸਕ੍ਰਿਪਟ ਵੀ ਸਾਡੇ ਕੋਲ ਹੈ। ਉਹਦੀ ਓਰੀਜਨਲ ਜਿਹੜੀ ਸਪੀਚ ਹੈ ਉਹ ਵੀ ਅਸੈਂਬਲੀ ਰਿਕਾਰਡ 'ਚੋਂ ਅਸੀਂ ਕੱਢੀ ਹੈ, ਪਰ ਮੈਂ ਪਹਿਲਾਂ ਥੋੜਾ ਜਿਹਾ ਪਾਰਟ ਉਹਨਾਂ ਦਾ ਟ੍ਰਾਂਸਕ੍ਰਿਪਟ ਦਾ ਕਰਕੇ ਫਿਰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਵੀ ਉਹ ਉਹਨਾਂ ਦੀ ਫੁੱਲ ਸਪੀਚ ਜਿਹੜੀ ਆ ਉਹ ਡਿਸਪਲੇ ਕਰ ਦੇਣ। ਔਰ ਉਹਦੇ 'ਚ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਭਾਈ ਅਸੀਂ ਜਿਹੜਾ ਤੁਹਾਡੇ ਸਾਹਮਣੇ ਥੈਂਕ ਯੂ ਸਪੀਕਰ ਐਂਡ ਮੈਂਬਰਸ, ਜਦੋਂ ਉਹਨਾਂ ਨੂੰ ਬੋਲਣ ਦਾ ਟਾਈਮ ਦਿੱਤਾ ਡਾਕਟਰ ਜਸਮੀਤ ਕੌਰ ਬੈਂਸ ਨੂੰ, ਉਹਨਾਂ ਨੇ ਕਿਹਾ ਵੀ ਮੈਂ ਇਹ ਬਿੱਲ ਪੇਸ਼ ਕਰ ਰਹੀ ਹਾਂ AB 3027, ਜਿਹੜਾ ਐਡਰੈਸਿਸ ਵਨ ਆਫ ਦਾ ਗ੍ਰੇਟੈਸਟ ਐਮਰਜਿੰਗ ਥ੍ਰੈਟਸ ਟੂ ਅਮਰੀਕਨ ਫਰੀडम ਐਂਡ ਡੈਮੋਕ੍ਰੇਸੀ, ਟਰਾਂਸਨੈਸ਼ਨਲ ਰਿਪਰੈਸ਼ਨ, ਕਿ ਜਿਹੜਾ ਅਮਰੀਕਾ ਹੀ ਲੋਕਤੰਤਰ ਔਰ ਆਜ਼ਾਦੀਆਂ ਦੇ ਉੱਤੇ ਵੱਡਾ ਹਮਲਾ ਹੈ। ਨੀਦਰ ਸਟੇਟ ਨੌਰ ਫੈਡਰਲ ਲਾਅ ਰੈਕਗਨਾਈਜ਼ਸ ਟਰਾਂਸਨੈਸ਼ਨਲ ਰਿਪਰੈਸ਼ਨ despite its increasingly common use by foreign governments to prevent the exercise of human rights and free expression by diaspora and exile communities living in the US। ਕਿ ਵੀ ਹੁਣ ਤੱਕ ਕੋਈ ਲਾਅ ਨਹੀਂ ਹੈ, ਇਹਦੇ ਬਾਵਜੂਦ ਕਿ ਦੂਸਰੀਆਂ ਜਿਹੜੇ ਮੁਲਕ ਨੇ ਉਹ ਡਾਇਸਪੋਰਾ ਕਮਿਊਨਿਟੀਜ਼ ਦੇ ਖਿਲਾਫ ਇਹ ਪੂਰਾ ਯੂਜ਼ ਕਰ ਰਹੇ ਨੇ। ਫਿਰ ਉਹਦੇ 'ਚ ਉਹਨਾਂ ਨੇ ਉਹਦੇ ਪੂਰਾ ਦਿੱਤਾ ਵੀ ਇਹ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਇੰਟੀਮੀਡੇਟ ਕਰਨਾ, ਸਾਇਲੈਂਟ ਕਰਨਾ, ਕੋਇਟਸ ਕਰਨਾ, ਹਰਾਸ ਕਰਨਾ ਔਰ ਹਾਰਮ ਦਾ ਚੋਜ਼ਨ ਟਾਰਗੇਟਸ ਆਫ ਫੋਰਨ ਗਵਰਨਮੈਂਟਸ, ਕਿ ਵੀ ਜਿੱਥੇ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਲਈ ਇਨਕਨਵੀਨੀਅੰਟ ਨੇ ਜਾਂ ਸਾਡੇ ਖਿਲਾਫ ਪ੍ਰਚਾਰ ਕਰ ਰਹੇ ਨੇ, ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ।
ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੇ ਨੇ they are it's a violation of our nation's sovereignty, yet there are numerous recent examples of this happening by governments considered both hostile and allied to the United States. ਉਹਨਾਂ ਨੇ ਕਿਹਾ ਵੀ ਹੈਰਾਨੀ ਇਹ ਹੈ ਵੀ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਉਹ ਹਕੂਮਤਾਂ ਵੀ ਜਿਹੜੀਆਂ ਸਾਡੀਆਂ ਦੁਸ਼ਮਣ ਨੇ ਜਿਵੇਂ ਰਸ਼ੀਆ, ਚਾਈਨਾ, ਈਰਾਨ, ਔਰ ਭਾਰਤ ਜਿਹੜਾ ਆਪਣੇ ਆਪ ਨੂੰ ਦੋਸਤ ਕਹਿੰਦਾ ਅਮਰੀਕਾ ਦਾ, ਉਹ ਵੀ ਇਹਦਾ ਇਸਤੇਮਾਲ ਕਰ ਰਿਹਾ। ਫਿਰ ਉਹਨਾਂ ਨੇ 3 ਉਦਾਹਰਨਾਂ ਦਿੱਤੀਆਂ। ਉਹਨਾਂ ਨੇ ਕਿਹਾ ਵੀ ਰਸ਼ੀਆ ਨੇ ਕਿਵੇਂ ਇੰਟਰਪੋਲ ਰਾਹੀਂ ਇੱਕ ਜਿਹੜਾ ਰਸ਼ੀਅਨ ਡਿਸੀਡੈਂਟ ਸੀ ਕੈਲੀਫੋਰਨੀਆ 'ਚ ਰਹਿਣ ਵਾਲਾ, ਉਸ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਈਰਾਨ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਇੱਕ ਜਰਨਲਿਸਟ ਨੂੰ ਜਿਹੜਾ ਕ੍ਰਿਟੀਕਲ ਹੈ ਇਰਾਨੀਅਨ ਗਵਰਨਮੈਂਟ ਦਾ, ਨਿਊਯਾਰਕ 'ਚ ਰਹਿੰਦਾ ਹੈ, ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਥਰਡ ਉਹਨਾਂ ਨੇ ਕਿਹਾ ਐਂਡ ਦਾ ਇੰਡੀਅਨ ਗਵਰਨਮੈਂਟ successfully assassinated a Sikh leader critical of their government living in Canada, ਕਿ ਇੰਡੀਅਨ ਗਵਰਨਮੈਂਟ ਨੇ ਸਿੱਖ ਲੀਡਰ ਨੂੰ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਮੁਲਕ ਨੇ ਇਹ they didn't care about our constitutional freedoms, ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। they seek to silence dissidents, erase criticism and even murder their critics, ਇਹ ਆਵਾਜ਼ਾਂ ਬੰਦ ਕਰਨਾ ਚਾਹੁੰਦੇ ਨੇ ਭਾਵੇਂ ਇਹਨਾਂ ਨੂੰ ਉਹ ਕਤਲ ਕਰਨੇ ਪੈਣ। ਫਿਰ ਉਹਨੇ ਬੀਬੀ ਨੇ ਕਿਹਾ ਕਿ ਵੀ ਦੇਖੋ ਇਸ ਬਾਰੇ ਮੈਂ ਹੁਣ ਇੱਕ ਡਿਸਪਲੇ ਕਰਨਾ ਚਾਹੁੰਦੀ ਹਾਂ, ਔਰ ਉਹਨੇ ਵਾਸ਼ਿੰਗਟਨ ਪੋਸਟ ਅਖਬਾਰ ਅਸੈਂਬਲੀ ਦੇ ਵਿੱਚ ਚੁੱਕੀ। ਫਿਰ ਜਿਹੜੀ ਉਹਨੇ ਸਭ ਤੋਂ ਵੱਡਾ ਮੈਂ ਸਮਝਦਾ ਵੀ ਇਹ ਸਾਰੀ ਪ੍ਰੈਜੈਂਟੇਸ਼ਨ ਦਾ ਠੀਕ ਨਿਸ਼ਾਨਾ ਹੈ ਉਹ ਅਮਰੀਕਨ FBI, ਹੋਮਲੈਂਡ ਸਿਕਿਉਰਿਟੀ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ ਤੇ ਹੈ ਕਿ ਉਹਨੇ ਬੀਬੀ ਨੇ ਕਿਹਾ ਕਿ ਵੀ ਚਾਹੀਦਾ ਤਾਂ ਇਹ ਸੀ, but my question is why I am reading about this in the Washington Post and not in the FBI or Homeland Security report. ਹੁਣ ਇਹ ਜਿਹੜੇ ਸਾਡੇ ਕਈ ਵਾਰੀ ਜਦੋਂ ਅਸੀਂ ਕ੍ਰਿਟਿਸਾਈਜ਼ ਕਰਦੇ ਹਾਂ ਅਮਰੀਕਨ ਇਹਨਾਂ ਨੂੰ, ਤੇ ਕਈ ਕਹਿਣਗੇ ਲਓ ਜੀ ਤੁਸੀਂ ਅਮਰੀਕਾ 'ਚ ਬੈਠੇ ਹੋ, ਇਹਨਾਂ ਦਾ ਖਾ ਰਹੇ ਹੋ, ਇਹਨਾਂ ਦਾ ਫਲਾਣਾ ਕਰਦੇ ਹੋ। ਇਹ ਬਿਊਟੀ ਹੈ ਇਸ ਸਿਸਟਮ ਦੀ। ਬੀਬੀ ਡਾਕਟਰ ਜਸਮੀਤ ਕੌਰ ਬੈਂਸ ਕੈਲੀਫੋਰਨੀਆ ਅਸੈਂਬਲੀ 'ਚ ਖਲੋ ਕੇ ਕਹਿ ਰਹੀ ਹੈ ਵੀ ਮੈਂ ਵਾਸ਼ਿੰਗਟਨ ਪੋਸਟ ਨੂੰ ਕੋਟ ਕਰ ਰਹੀ ਹਾਂ ਕਿ ਇਹਨਾਂ ਨੇ ਸਿੱਖ ਮਾਰਿਆ ਹੈ, ਹਰਦੀਪ ਸਿੰਘ ਨਿੱਜਰ, ਔਰ ਕਿਵੇਂ ਰਾਹ ਔਰ ਦੂਜੀ ਇਨਵੋਲਵ ਹੈ। ਮੈਂ ਤਾਂ ਆਪਣੀਆਂ ਏਜੰਸੀਜ਼ ਨੂੰ ਕੋਟ ਕਰਦਾ ਹੀ ਹੋਣੀ ਚਾਹੀਦੀ ਸੀ, ਹੋਮਲੈਂਡ ਸਿਕਿਉਰਿਟੀ ਨੂੰ ਜਾਂ FBI ਨੂੰ। But my question is why I am reading about this in the Washington Post and not in an FBI or Homeland Security report. US ally or not, India and other foreign governments violating our national sovereignty must be held accountable. ਕਿ ਦੋਸਤ ਹੈ ਅਮਰੀਕਾ ਦਾ ਇੰਡੀਆ ਕਿ ਨਹੀਂ, doesn't matter. ਇਹ ਜਿਹੜੀਆਂ ਅਮਰੀਕਨ ਸਿਟੀਜ਼ਨਸ ਦੀਆਂ ਫਰੀडम्स ਨੇ ਇਹਨਾਂ ਦੇ ਉੱਤੇ ਜੇ ਕੋਈ ਇਨਫਰਿੰਜ ਅਪਨ ਕਰਦਾ ਹੈ ਤੇ ਉਸ ਨੂੰ ਅਕਾਊਂਟੇਬਲ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਆਲਰੇਡੀ ਕਾਂਗਰਸ ਦੇ ਵਿੱਚ ਬਿੱਲ ਪਏ ਨੇ, ਇਹਨਾਂ ਨੂੰ ਕੁਇਕਲੀ ਪਾਸ ਕਰੋ। ਉਹਨੇ ਕਿਹਾ ਵੀ ਇਹ ਜਿਹੜਾ AB 3027 ਹੈ ਹਿਸਟੋਰਿਕ ਫਸਟ ਸਟੈਪ ਹੈ ਕਿ ਕੈਲੀਫੋਰਨੀਆ ਰੈਕਗਨਾਈਜ਼ਿੰਗ ਦ ਡੇਂਜਰਸ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ while providing law enforcement with the training they need to protect the freedom of all Californians. ਕਿ ਟ੍ਰੇਨ ਕਰੋ ਲਾ ਐਨਫੋਰਸਮੈਂਟ ਵਾਲਿਆਂ ਨੂੰ ਤਾਂ ਕਿ ਸਾਰੇ ਕੈਲੀਫੋਰਨੀਅਨਸ ਦੀਆਂ ਫਰੀडम ਜਿਹੜੀਆਂ ਨੇ ਉਹ ਹੋਣ, ਉਹ ਸੁਰੱਖਿਅਤ ਹੋਣ। ਫਿਰ ਉਹਨਾਂ ਨੇ ਕੈਲੀਫੋਰਨੀਆ ਉਹਨਾਂ ਨੇ ਕਿਹਾ ਕਿ ਵੀ ਅਸੀਂ ਡਿਫਾਈਨ ਕਰ ਰਹੇ ਹਾਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਾਅ ਕੀ ਹੈ, ਔਰ ਇੱਕ ਅਸੀਂ ਨਵੀਆਂ ਫਾਊਂਡੇਸ਼ਨਸ ਤੇ ਲੇ ਕਰ ਰਹੇ ਹਾਂ ਐਮਰਜੈਂਸੀ ਸਰਵਿਸਿਜ਼, ਔਰ ਦੂਸਰਾ ਤੀਸਰਾ ਕਿਵੇਂ ਹੋਏ। ਫਿਰ ਉਹਨਾਂ ਦਾ ਜਿਹੜਾ ਐਂਡ ਉਹਨਾਂ ਨੇ ਕੀਤਾ ਆਪਣੀ ਸਪੀਚ ਨੂੰ, AB 3027 sends a clear message that when you are here in California we have got your back. ਕਿ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਕੈਲੀਫੋਰਨੀਆ 'ਚ ਤੁਸੀਂ ਆਏ ਹੋ, ਤੁਸੀਂ ਸੁਰੱਖਿਅਤ ਹੋ, ਅਸੀਂ ਤੁਹਾਡੀ ਪਿੱਠ ਦੇ ਉੱਤੇ ਖੜੇ ਹਾਂ। ਥੈਂਕ ਯੂ ਐਂਡ ਆਈ ਰਿਸਪੈਕਟਫੁਲੀ ਰਿਕੁਐਸਟ ਯੂਰ ਸਪੋਰਟ ਫॉर AB 3027। ਸੋ ਇਹ ਲੈਕਚਰ ਕਰਕੇ ਫਿਰ ਬੀਬੀ ਬੈਠੀ, ਸਪੀਕਰ ਨੇ ਫਿਰ ਕਿਹਾ ਕਿ ਬਈ ਹੁਣ ਇਸ ਦੇ ਉੱਤੇ ਵੋਟ ਕਰੋ, ਔਰ 65 ਮੈਂਬਰਾਂ ਨੇ ਇਸ ਦੇ ਹੱਕ 'ਚ ਵੋਟ ਕਰਕੇ ਇਹਨੂੰ ਯੂਨੈਨਿਮਸਲੀ ਪਾਸ ਕੀਤਾ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਡਾਕਟਰ ਜਸਮੀਤ ਕੌਰ ਬੈਂਸ ਦੀ ਪ੍ਰੈਜੈਂਟੇਸ਼ਨ ਨੂੰ ਲਾਈਵ ਕਰਦੇ ਹਾਂ। By Dr. Baines, the clerk will read. Assembly Bill 3027 by Assemblymember Baines, an act relating to crime. Dr. Baines, you are recognized. Thank you, Speaker and members. AB 3027 addresses one of the greatest emerging threats to American freedom and democracy, transnational repression. Neither state nor federal law recognizes transnational repression.
despite its increasingly common use by foreign governments to prevent the exercise of human rights and free expression by diaspora and exile communities living in the United States. Transnational repression can take many forms, but in all cases, it is designed to intimidate, silence, coerce, harass, or harm the chosen targets of foreign governments. By definition, employing transnational repression against a person residing in the United States is a violation of our nation's sovereignty, yet there are numerous recent examples of this happening by governments considered both hostile and ally to the United States. Russia attempted to employ Interpol to coerce the United States into illegally deporting a Russian national living in California for the crime of free speech. Iran attempted to kidnap a journalist critical of the Iranian government living in New York City. And the Indian government successfully assassinating a Sikh leader critical of their government living in Canada. State actors like Iran, Russia, and India do not care about our constitutional freedoms. They seek to silence dissidents, erase criticism, and even murder their critics. I ask for permission to show a prop. Permission granted. A few weeks ago, this headlines on the front page of Washington Post stating the fact that the Indian government paid and attempted to assassinate U.S. citizens right here. The incredible investigative journalists at the Washington Post have shined the brightest light yet on Prime Minister Modi's campaign to silence North American Sikhs, substantiating all of the accusations Prime Minister Trudeau leveled against the Indian government, and even naming the high-ranking Indian government official in charge of directing assassinations in Canada and the US. But my question is why? Why am I reading about this in the Washington Post and not in the FBI or Homeland Security report? US ally or not, India and other foreign governments violating our national sovereignty must be held accountable and called out. We need Congress to lead by passing bills on transnational repression like the one authored by our representative, Adam Schiff. But as the home to so many ethnic groups that are forced to flee their home countries, California has an important role to play as well. AB 3027 represents a historic first step and first in the nation toward California recognizing the dangers of transnational repression while providing law enforcement with the training they need to protect the freedoms of all Californians. This bill does three simple things. It defines transnational repression in law, creating a foundation for an organized response. It requires the Office of Emergency Services to work with the Commission of Peace Officer Standards and Trainings to help our local law enforcement recognize and use best practices to respond to transnational repression, and it sets the state policy to protect Californians from transnational repression and hold foreign governments accountable. The United States, and especially California, should be a haven to anyone who has fled persecution in search of a safer home. The refugee, exile, and diaspora communities we have welcomed into our state deserve to know that we will support them and protect them as they exercise their rights as Californians. AB 3027 sends a very clear message that when you are here in California, we have your back. Thank you, Dr. Baines. With that, the clerk will open the roll. All those vote who desire to vote. All those vote who desire to vote. All those vote who desire to vote. Clerk will close the roll and tally the votes. Ayes 65, no 0. Measure passes. पूरा सो पहचान जो लरे दीन की हेत
ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਟੀਵੀ 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਜਿਹੜੀ ਮੇਨ ਨਵੀਂ ਬਿਲਡਿੰਗ ਆ ਉਹਦੀ ਕਾਰ ਸੇਵਾ ਦੀ ਆਰੰਭਤਾ 26 ਮਈ ਦਿਨ ਐਤਵਾਰ ਨੂੰ ਆਪਾਂ ਕਰਨ ਜਾ ਰਹੇ ਹਾਂ। 24 ਮਈ ਫਰਾਈਡੇ ਵਾਲੇ ਦਿਨ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਂਗੇ ਤੇ 26 ਮਈ ਨੂੰ 10 ਵਜੇ ਭੋਗ ਉਪਰੰਤ ਬਾਹਰ 11 ਵਜੇ ਆਪਾਂ ਨਵੀਂ ਬਿਲਡਿੰਗ ਦੀ ਕਾਰ ਸੇਵਾ ਦਾ ਉਦਘਾਟਨ ਕਰਾਂਗੇ। ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮਾ ਕੇ ਤੁਸੀਂ 11 ਵਜੇ ਦਿਨ ਐਤਵਾਰ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚੋ। ਆਪਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਆਰੰਭ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਰਿੰਦਰ ਮੋਦੀ ਨੇ ਪਟਿਆਲਾ ਰੈਲੀ ਤੋਂ ਬਾਅਦ ਦੀਨਾਨਗਰ ਅਤੇ ਜਲੰਧਰ ਵਿੱਚ ਵੀ ਜਨ ਸੰਭਾਵਨਾ ਨੂੰ ਜਿਹੜੀ ਹੈ ਸੰਬੋਧਨ ਕੀਤਾ ਔਰ ਮੋਦੀ ਦੇ ਭਾਸ਼ਣ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਫਿਰਕਾ ਸਾਬਤ ਕਰਨ ਤੇ ਲੱਗੇ ਹੋਏ ਨੇ ਔਰ ਮੋਦੀ ਨੇ ਸਿੱਖਾਂ ਨੂੰ ਅਯੋਧਿਆ ਦੇ ਰਾਮ ਮੰਦਿਰ ਅਤੇ ਬਨਾਰਸ ਦੇ ਵਿਸ਼ਵਨਾਥ ਮੰਦਿਰ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਕਿਉਂਕਿ ਸਾਡੇ 2-3 ਸੈਗਮੈਂਟ ਪੰਜਾਬ ਨਾਲ ਰਿਲੇਟਡ ਹੀ ਸੀ ਕਿ ਪੰਜਾਬ ਦੇ ਵਿੱਚ ਕੀ ਮਾਹੌਲ ਹੈ ਔਰ ਮੋਦੀ ਦੀ ਪਟਿਆਲਾ ਰੈਲੀ ਨੂੰ ਆਧਾਰ ਬਣਾ ਕੇ ਅਸੀਂ ਗੱਲ ਕੀਤੀ। ਫਿਰ ਕਿਵੇਂ ਪੰਜਾਬ ਦੀਆਂ ਚਾਰੋਂ ਹੀ ਵੱਡੀਆਂ ਧਿਰਾਂ ਜਿਹੜੀਆਂ ਇਸ ਵੇਲੇ ਚੌਕੋਨੇ ਮੁਕਾਬਲੇ 'ਚ ਫਸੀਆਂ ਹੋਈਆਂ ਉਹ ਕਿਵੇਂ ਦਿੱਲੀ ਦੇ ਹਾਕਮਾਂ ਦੀ ਜਿਹੜੀ ਹੈ ਅਰਦਲ ਦੇ ਵਿੱਚ ਖੜੀਆਂ ਨੇ ਔਰ ਉਹਨਾਂ ਦੇ ਹੁਕਮ ਨੂੰ ਬਜਾ ਰਹੀਆਂ, ਉਸ ਦਾ ਜ਼ਿਕਰ ਵੀ ਹੋਇਆ। ਔਰ ਜ਼ਾਹਰ ਹੈ ਕਿ ਟੁਵਰਡਸ ਦਾ ਐਂਡ ਜਿਹੜਾ ਸੈਗਮੈਂਟ ਸੀ ਕਿ ਕਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਅਪਾਇੰਟਡ ਜਥੇਦਾਰ ਨੇ ਅਕਾਲ ਤਖਤ ਦੇ ਉਹਨਾਂ ਨੇ ਜੂਨ 84 ਘੱਲੂਘਾਰੇ ਦੀ 40ਵੀਂ ਦੁਖਦ ਯਾਦ ਮੌਕੇ ਕੋਈ ਠੋਸ ਪ੍ਰੋਗਰਾਮ ਦੇਣ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਔਰ ਇਸ ਨੂੰ ਸਾਡੇ ਦਰਸ਼ਕਾਂ ਨੇ ਸਰਾਇਆ ਵੀ। ਕੁਛ ਨੇ ਇਹ ਕਿਹਾ ਕਿ ਜਦੋਂ ਤੁਸੀਂ ਪ੍ਰੈਜ਼ੈਂਟ ਕਰ ਰਹੇ ਸੀ ਜਿਹੜੀ ਪੀੜ ਹੈ ਪੰਜਾਬ ਦੀ ਉਹ ਤੁਹਾਡੇ ਚਿਹਰੇ ਤੋਂ ਵੀ ਝਲਕਦੀ ਸੀ, ਬੋਲਾਂ ਤੋਂ ਵੀ ਝਲਕਦੀ ਸੀ। ਮੈਂ ਇਸ ਕਰਕੇ ਬਹੁਤ ਵਾਰ ਜਦੋਂ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਉੱਥੇ ਜਿਹੜੇ ਐਗਜ਼ਿਸਟ ਕਰ ਰਹੇ ਨੇ ਜਾਂ ਜਿਨ੍ਹਾਂ ਦੀ ਪੁਸ਼ਤ ਪਨਾਹੀ ਉਹਨਾਂ ਦੇ ਦਿੱਲੀ ਦੇ ਆਕਾ ਕਰਦੇ ਨੇ, ਆਕਾ ਮਾਲਕ ਨੂੰ ਕਹਿੰਦੇ ਨੇ ਕਿ ਭਾਈ ਜਿਹੜੀ ਸੰਗਲੀ ਹੈ ਉਹ ਕਿਸੇ ਹੋਰ ਦੇ ਕੋਲ ਹੈ ਉਤੇ ਉਹ ਬਾਹੂ ਉਹਨਾਂ ਨੇ ਕਰਨਾ ਹੁੰਦਾ, ਜਿੱਧਰ ਨੂੰ ਮਰਜ਼ੀ ਉਹਨਾਂ ਦਾ ਮੂੰਹ ਕਰਕੇ ਬਾਹੂ ਕਰਾ ਦਿਓ। ਪਰ ਫਿਰ ਵੀ ਕਿਉਂਕਿ ਲੈ ਦੇ ਕੇ ਜਦੋਂ ਵੀ ਅਸੀਂ ਗੱਲ ਕਰਨੀ ਹੈ ਜਦੋਂ ਤੱਕ ਹੁਣ ਇਹ ਪੰਜਾਬ 'ਚੋਂ ਰੇੜਕਾ ਮੁੱਕਦਾ ਨਹੀਂ ਹੈ 4 ਜੂਨ ਤੱਕ, 1 ਜੂਨ ਵੋਟਾਂ ਦਾ ਔਰ 4 ਨੂੰ ਨਤੀਜਿਆਂ ਦਾ, ਉਹਦੇ 'ਚ ਵੀ ਦੇਖ ਲਿਆ 2 ਦਿਨ ਪਹਿਲਾਂ ਤੱਕ ਬਹੁਤ ਸਾਰੇ ਉਛਲ ਕੂਦ ਕਰ ਰਹੇ ਸੀ ਕਿ ਜੀ ਦੇਖੋ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਅੱਗੇ ਪਹਿਲੇ ਇਲੈਕਸ਼ਨ ਕਮਿਸ਼ਨ ਸੀ ਕਿਸ ਪੋਲਿੰਗ ਬੂਥ ਤੇ ਕਿੰਨੀਆਂ ਵੋਟਾਂ ਪਈਆਂ ਉਸ ਦਾ ਜਿਹੜਾ ਡੇਟਾ ਹੈ ਉਸ ਨੂੰ ਸਾਹਮਣੇ ਲਿਆਉਂਦੇ ਸੀ ਆਪਣੇ ਵੈਬਸਾਈਟ ਤੇ। ਔਰ ਹੁਣ ਜਿਹੜਾ ਚੋਣ ਕਮਿਸ਼ਨ ਹੈ ਉਹ ਮੁੱਕਰ ਰਿਹਾ ਔਰ ਸੁਪਰੀਮ ਕੋਰਟ 'ਚ ਜਿਹੜੀ ਹੈ ਇੱਕ ਜਥੇਬੰਦੀ ਜਿਹੜੀ ਡੈਮੋਕ੍ਰੇਸੀ ਨੂੰ ਰਿਪਰੈਜ਼ੈਂਟ ਕਰਨ ਵਾਲੀ ਹੈ ਉਹਨੇ ਪਟੀਸ਼ਨ ਪਾਈ ਸੀ ਕਿ ਜੀ ਇਹ ਹਦਾਇਤ ਕਰੇ ਸੁਪਰੀਮ ਕੋਰਟ
ਕਿ ਉਹ ਡਾਟਾ ਅਪਲੋਡ ਕਰੋ, ਕਿਉਂਕਿ ਜੇ ਤੁਸੀਂ ਪੋਲਿੰਗ ਬੂਥ ਵਾਈਜ਼ ਡਿਟੇਲ ਨਹੀਂ ਦਿੰਦੇ ਤਾਂ ਫਿਰ ਭਾਵੇਂ ਵੋਟਾਂ ਉੱਥੇ 10,000 ਪਈਆਂ ਨੇ, ਤੁਸੀਂ ਉੱਥੇ 20,000 ਸ਼ੋਅ ਕਰ ਦਿੰਦੇ ਹੋ, ਔਰ ਜਿਵੇਂ ਦਾ EVM ਦੇ ਵਿੱਚ ਕੋਡ ਰਾਹੀਂ ਗੜਬੜ ਕੀਤੀ ਜਾ ਸਕਦੀ ਹੈ। ਸੋ ਬਹੁਤ ਸਾਰੇ ਉਛਲ-ਕੂਦ ਕਰ ਰਹੇ ਸੀ ਕਿ ਜੀ ਦੇਖੋ ਚੋਣ ਕਮਿਸ਼ਨ ਨੂੰ ਜਿਹੜਾ ਉਹ ਰਾਹ ਦਿਖਾਤਾ ਜਾਂ ਹੁਣ ਸੁਪਰੀਮ ਕੋਰਟ ਦਿਖਾਏਗਾ। ਅੱਜ ਸੁਪਰੀਮ ਕੋਰਟ ਨੇ ਵੀ ਆਪਣੇ ਹੱਥ ਧੋ ਲਏ। ਉਹਨਾਂ ਨੇ ਕਿਹਾ ਜੀ ਠੀਕ ਹੈ ਇਸ਼ੂ ਤੁਹਾਡਾ ਦੂਜਾ, ਪਰ ਅਸੀਂ ਇਹਦੇ ਤੇ ਗੱਲ ਜਿਹੜਾ ਹੁਣ ਚੋਣਾਂ ਤੋਂ ਬਾਅਦ ਕਰਾਂਗੇ। ਹੁਣ ਇਸ ਵੇਲੇ ਜੇ ਕੋਈ ਵੀ ਅਸੀਂ ਐਕਸ਼ਨ ਲੈਂਦੇ ਹਾਂ ਤੇ ਲੋਕਾਂ ਦਾ ਜਿਹੜਾ ਚੋਣ ਪ੍ਰਕਿਰਿਆ ਦੇ ਵਿੱਚ ਵਿਸ਼ਵਾਸ ਹੈ ਉਸ ਨੂੰ ਠੇਸ ਲਾ। ਹੁਣ ਤੁਸੀਂ ਜੁਡੀਸ਼ਰੀ ਦਾ ਹਾਲ ਦੇਖ ਲਓ। ਜੇ ਅਯੁੱਧਿਆ ਦੀ ਮਸਜਿਦ ਨੂੰ ਢਾਹ ਕੇ ਮੰਦਿਰ ਬਣਾਉਣ ਦੀ ਗੱਲ ਸੀ ਕਿ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਕਹਿੰਦਾ ਆਪਣੇ ਫੈਸਲੇ 'ਚ ਕਿ ਐਸਾ ਕੋਈ ਸਬੂਤ ਨਹੀਂ ਹੈ ਕਿ ਇੱਥੇ ਕਦੇ ਮੰਦਿਰ ਸੀ ਜਿਹਨੂੰ ਢਾਹ ਕੇ ਮਸਜਿਦ ਬਣਾਈ ਗਈ ਹੋਏ। ਪਰ ਕਿਉਂਕਿ ਇਹ ਆਸਥਾ ਦਾ ਮਾਮਲਾ ਹੈ, ਫੇਥ ਦਾ ਮਾਮਲਾ ਹੈ, ਤੇ ਬਹੁ ਗਿਣਤੀ ਦੀ ਆਸਥਾ ਹੈ ਵੀ ਇੱਥੇ ਮੰਦਿਰ ਬਣਨਾ ਚਾਹੀਦਾ ਹੈ, ਇਸ ਲਈ ਅਸੀਂ ਇਹਨੂੰ ਜਿਹੜਾ ਉਹ ਮੰਦਿਰ ਨੂੰ ਦੇ ਰਹੇ ਹਾਂ, ਅਯੁੱਧਿਆ ਮੰਦਿਰ, ਔਰ ਮੁਸਲਮਾਨਾਂ ਨੂੰ ਜਿਹੜਾ 5 ਏਕੜ ਜ਼ਮੀਨ ਕਿਤੇ ਹੋਰ ਦੇ ਦਿਓ ਜਿੱਥੇ ਉਹ ਜਾ ਕੇ ਆਪਣੀ ਮਸਜਿਦ ਬਣਾ ਲੈਣ। ਹੁਣ ਇੱਕ ਪਾਸੇ ਮੈਜੋਰੀਟੇਰੀਅਨਿਜ਼ਮ ਕੀ ਹੁੰਦਾ ਹੈ? ਇਹੀ ਮੈਜੋਰੀਟੇਰੀਅਨਿਜ਼ਮ ਹੁੰਦਾ ਹੈ ਕਿ ਜਿੱਥੇ ਨਿਆਂ ਜਾਂ ਫੈਕਟਸ ਜਾਂ ਐਵੀਡੈਂਸ ਇਹ ਪੈਮਾਨਾ ਨਹੀਂ ਹੈ, ਇਹ ਕ੍ਰਾਈਟੇਰੀਆ ਨਹੀਂ ਹੈ। ਮੈਜੋਰਿਟੀ ਕਿਵੇਂ ਖੁਸ਼ ਹੁੰਦੀ ਹੈ, ਇਹੀ ਪਾਰਟ ਅਸੀਂ ਜਦੋਂ ਸੁਪਰੀਮ ਕੋਰਟ ਨੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ। ਹੁਣ ਅਫਜ਼ਲ ਗੁਰੂ ਬਿਲਕੁਲ ਨਿਰਦੋਸ਼, ਹਾਲਾਂ ਉਹਦੇ ਨਾਲ ਪ੍ਰੋਫੈਸਰ ਗਿਲਾਨੀ ਨੂੰ ਵੀ ਪਹਿਲਾਂ ਅੜੁੰਗਲਿਆ ਸੀ ਜਿਹਨਾਂ ਨੂੰ ਬਾਅਦ ਛੱਡਤਾ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ। ਹੁਣ ਉਸ ਮਾਮਲੇ ਦੇ ਵਿੱਚ ਵੀ ਗੱਲ ਇਹੀ ਕਿ ਵੀ ਐਵੀਡੈਂਸ ਕੋਈ ਨਹੀਂ ਹੈ, ਪਰ ਕਿਉਂਕਿ ਬਹੁ ਗਿਣਤੀ ਬੜੀ ਦੁਖੀ ਹੋ ਗਈ ਕਿ ਜੀ ਪਾਰਲੀਮੈਂਟ ਤੇ ਹਮਲਾ ਹੋ ਗਿਆ ਫਲਾਣਾ, ਤੇ ਤੁਸੀਂ ਬਲੀ ਦਾ ਬੱਕਰਾ ਕਿਸੇ ਨੂੰ ਬਣਾਉਣਾ ਤੇ ਤੁਸੀਂ ਇੱਕ ਮੈਡੀਕਲ ਸਟੂਡੈਂਟ ਜਿਹੜਾ ਉੱਥੋਂ ਤੁਸੀਂ ਚੁੱਕ ਕੇ ਲਿਆਂਦਾ, ਜਿਹਨੂੰ ਤੁਹਾਡੇ ਏਜੰਟਾਂ ਨੇ ਦਿੱਲੀ ਤੱਕ ਪਹੁੰਚਾਇਆ, ਜਿਹਨੂੰ ਫਰੇਮ ਕੀਤਾ ਗਿਆ ਸਾਰੇ 'ਚ, ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿਓ, ਲਟਕਾ ਦਿਓ, ਬਹੁ ਗਿਣਤੀ ਜਿਹੜੀ ਹੈ ਖੁਸ਼ ਹੋ ਜਾਏ। ਹੁਣ ਇਹੀ ਫੈਸਲਾ ਸੁਪਰੀਮ ਕੋਰਟ ਕਰ ਰਿਹਾ ਜੀ, ਇਹ ਆਸਥਾ ਦਾ ਸਵਾਲ ਹੈ ਲੋਕਾਂ ਦਾ, ਤਾਂ ਚੋਣ ਸਿਸਟਮ ਚੋਂ ਫੇਥ ਖਤਮ ਹੋ ਜਾਏਗਾ। ਉਹ ਪਹਿਲਾਂ ਹੀ ਨਜ਼ਰ ਆ ਰਿਹਾ ਕਿ ਵੀ ਉਹ EVM ਮਸ਼ੀਨਾਂ ਦੇ ਮੁੱਦੇ ਤੇ ਵੀ ਸੁਪਰੀਮ ਕੋਰਟ ਨੇ ਐਵੇਂ ਹੀ ਮੋਕ ਮਾਰੀ। ਸੋ ਇੱਕ ਅੱਧਾ ਕੋਈ ਵਿੱਚੋਂ ਗੱਲ ਜਦੋਂ ਨਿਕਲ ਆਉਂਦੀ ਹੈ ਤਾਂ ਬਹੁਤੇ ਜਿਹੜੇ ਨੇ ਹੋਪ ਕਰਨ ਲੱਗ ਜਾਂਦੇ ਨੇ ਜੀ ਇਵੇਂ ਹੋ ਗਿਆ ਉਵੇਂ ਹੋ ਗਿਆ। ਉਹ ਆਲਰੇਡੀ ਸਾਜੀ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਉਹ ਬਿਲਕੁਲ ਬਲੰਟ ਹੁੰਦੇ ਨੇ ਗੱਲ ਕਹਿਣ ਤੇ, ਉਹਨਾਂ ਨੇ ਕੱਲ ਹੀ ਕਿਹਾ, ਉਹਨਾਂ ਨੇ ਕਿਹਾ ਜੀ ਜਿੱਤ ਗਿਆ ਮੋਦੀ, ਮੁਕਾਓ ਗੱਲ, ਕਹਿੰਦੇ ਬਾਕੀ ਐਵੇਂ ਡਰਾਮੇਬਾਜ਼ੀਆਂ ਨਾ ਕਰੋ। ਹਾਲਾਂ ਇੱਕ ਤਬਕਾ ਫਿਰ ਵੀ ਲੱਗਾ ਹੋਇਆ ਸੀਟਾਂ 272 ਆਣਗੀਆਂ ਕਿ 71 ਆਣਗੀਆਂ, ਇੱਧਰ ਆਏਗਾ ਕਿ ਉੱਧਰ ਆਏਗਾ। ਲੇਕਿਨ ਜਿਹੜਾ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਜ਼ਾਹਰ ਹੈ ਕਿ ਵੀ ਉਹ 2014 ਹੋਏ ਜਦੋਂ ਪਾਰਲੀਮਾਨੀ ਚੋਣਾਂ ਹੋਈਆਂ, 2019 ਹੋਏ, ਜੇ RSS ਦਾ, ਮੋਦੀ ਦਾ ਜਾਂ BJP ਦੇ ਹਿੰਦੂਤਵਾ ਦਾ ਰੱਥ ਕਿਸੇ ਨੇ ਰੋਕਿਆ ਤਾਂ ਉਹ ਪੰਜਾਬ ਦੇ ਸਿੱਖਾਂ ਨੇ ਰੋਕਿਆ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ 2014 ਤੋਂ ਹਿੰਦੂ ਹਿਰਦੇ ਸਮਰਾਟ ਮੋਦੀ, ਜਿਸ ਦੇ ਸਾਹਮਣੇ ਕੋਈ ਅੜਨ ਖੜਨ ਦੀ ਕੋਈ ਹਿੰਮਤ ਨਹੀਂ ਸੀ ਕਰਦਾ, 20 ਕਰੋੜ ਮੁਸਲਮਾਨ ਵੀ ਉਹਨਾਂ ਨੇ ਜਿਹੜੇ ਨੇ ਉਹ ਡਰਾ ਕੇ ਅੰਦਰ ਵਾੜ ਦਿੱਤੇ। CAA ਦੇ ਖਿਲਾਫ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਜਿੰਨਾ ਵਿਰੋਧ ਹੋਇਆ, ਕਿੰਨੇ ਪ੍ਰਦਰਸ਼ਨ ਹੋਏ, ਉਹਨਾਂ ਨੇ ਕੋਈ ਕੇਅਰ ਨਹੀਂ ਕੀਤਾ, ਔਰ ਹੁਣ ਉਹਨੂੰ ਉਹਨਾਂ ਨੇ ਇੰਪਲੀਮੈਂਟ ਵੀ ਕਰਤਾ, ਨੋਟੀਫਾਈ ਵੀ ਕਰਤਾ। ਪਰ ਇਹ ਪੰਜਾਬ ਦੀ ਸਿੱਖ ਕਿਰਸਾਣੀ ਸੀ ਜਿਹਨੇ ਮੋਦੀ ਔਰ ਉਹਦੇ ਯਾਰਾਂ ਨੂੰ, ਅੰਬਾਨੀ ਅਡਾਨੀ, ਜੋ ਉਹਨਾਂ ਨੂੰ ਮਫਾਦ ਦੇਣ ਲਈ ਜਾਂ ਪੰਜਾਬ ਦੇ ਸਿੱਖਾਂ ਦੀਆਂ ਜ਼ਮੀਨਾਂ ਖੋਹਣ ਲਈ ਜਿਹੜੇ 3 ਖੇਤੀ ਕਾਨੂੰਨ ਪਾਸ ਕੀਤੇ ਸੀ, ਉਹਨਾਂ ਨੂੰ ਵਾਪਸ ਲੈਣ ਤੇ ਮਜਬੂਰ ਕੀਤਾ। ਸੋ ਇਸ ਲਈ ਇਹਨਾਂ ਦੇ RSS ਦੇ, BJP ਦੇ ਜਿਹੜੇ ਸਟ੍ਰੈਟੇਜਿਸਟ ਨੇ, ਜਿਹੜੇ ਇਹਨਾਂ ਦੇ ਡਿਸੀਜਨ ਮੇਕਰ ਨੇ, ਉਹਨਾਂ ਲਈ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਦੇ ਗੋਡੇ ਲਵਾਣੇ। ਜੇ ਗੋਡੇ ਪੂਰੇ ਨਹੀਂ ਲੱਗਦੇ, ਚਲੋ ਅੱਧ ਪਜੱਦੇ ਲੱਗ ਜਾਣ, ਜਾਂ ਉਹਨਾਂ ਦੇ ਸਿਰਾਂ ਤੇ ਤੁਸੀਂ ਪੱਗਾਂ ਬਣਾ ਕੇ ਜਿਹੜੇ ਆਪਣੇ ਖੈਮੇ 'ਚ ਲਿਆ ਕੇ ਪੈਰੇਡ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਬਡਿਊ ਕਰੋ। ਔਰ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਮਕਸਦ ਉਹਨਾਂ ਦਾ ਇਹ ਨਹੀਂ ਹੈ, ਸ਼ਾਇਦ ਇਸ ਵਾਰ ਉਹਨਾਂ ਨੂੰ 2-3 ਸੀਟਾਂ ਵੀ ਨਾ ਮਿਲਣ ਜਿੰਨੀਆਂ ਕਿ ਅੱਗੇ ਪੰਜਾਬ 'ਚ ਜਾਂਦੇ ਨੇ, ਪਰ ਉਹਨਾਂ ਨੇ ਵੱਡਾ ਡੈਂਟ, ਜੇ ਕਦੇ BJP ਨੂੰ ਪੰਜਾਬ 'ਚ 8 ਤੋਂ 10% ਤੋਂ ਜ਼ਿਆਦਾ ਵੋਟਾਂ ਨਹੀਂ ਮਿਲੀਆਂ, ਵੋਟ ਪਰਸੈਂਟੇਜ ਵਧਾਉਣਾ ਚਾਹੁੰਦੇ ਨੇ। ਇਸ ਵੇਲੇ ਜਿਹੜਾ ਓਰੀਜਨਲ BJP ਦਾ ਹਿੰਦੂ ਚਿਹਰੇ ਸੀ ਜਿਨ੍ਹਾਂ ਨੇ RSS ਦੀ, ਉਹ ਤੁਹਾਨੂੰ ਪੰਜਾਬ 'ਚ ਨਜ਼ਰ ਨਹੀਂ ਆਉਂਦੇ। ਤੁਸੀਂ ਮੋਦੀ ਦੇ ਨਾਲ ਵੀ ਖਲੋਤੇ ਦੇਖੋ,
ਉਹ 6-6 ਫੁੱਟੇ ਬੁਰਛੇ ਹੀ ਕਹਿਣ ਨੂੰ ਜੀ ਕਰਦਾ ਉਹਨਾਂ ਨੂੰ। ਉਹੀ ਖੜੇ ਨੇ ਨਾਲ, ਸ਼ਕਲੋਂ ਨਜ਼ਰ ਆ ਰਿਹਾ ਕਿ ਭਾਈ ਇਹ ਰੇਗਿਸਤਾਨ ਦੇ ਊਠ ਕਿੱਥੋਂ ਫੜ ਕੇ ਲਿਆਂਦੇ ਨੇ, ਜਿਨ੍ਹਾਂ ਨੂੰ ਜਿਹੜਾ ਹੈ ਉਹ ਸਵਾਏ ਇੱਕ ਅਹੁਦੇ ਦੀ ਭੁੱਖ ਦੇ ਔਰ ਕਈਆਂ ਦੇ ਖਿਲਾਫ ਜਿਹੜੇ ਕਰਪਸ਼ਨ ਕੇਸਿਸ, ਕਿਉਂਕਿ ਜਿਵੇਂ ਉਹਨਾਂ ਨੇ ਇਕੱਲਾ ਇਹ ਨਹੀਂ ਹੈ ਵੀ ਉਹ ਹੁਸ਼ ਕਰਕੇ ਕੋਈ ਵੈਸੇ ਸਟ੍ਰੇ ਡੌਗ ਮਗਰ ਪਾਉਂਦੇ ਨੇ, ਈਡੀ ਹੈ, CBI ਹੈ, ਇਨਕਮ ਟੈਕਸ ਹੈ, ਇਖਲਾਕੀ ਮੋਰਲ ਟਰਪੀਚੂਡ ਦੇ ਇਸ਼ੂ ਨੇ, ਔਰ ਉੱਥੇ ਕੋਈ ਐਸਾ ਸਿਆਸਤਦਾਨ ਹੋ ਹੀ ਨਹੀਂ ਸਕਦਾ ਜਿਹੜਾ ਇਹਨਾਂ ਚੋਂ ਕਾਣਾ ਨਾ ਹੋਏ ਕਿਸੇ ਨਾ ਕਿਸੇ ਚੋਂ। ਸੋ ਉਹ ਵੀ ਇੱਕ ਵੈਪਨ ਹੈ। ਹੋਰ ਅਮਰਿੰਦਰ ਜਾਂ ਪਰਨੀਤ ਕੌਰ, ਕਿਹੜਾ ਇਹਨਾਂ ਦਾ ਕਿਹੜਾ ਮਜ਼ਹਬ ਹੈ ਤੇ ਕਿਹੜਾ ਧਰਮ ਹੈ ਇਹਨਾਂ ਦਾ ਤੇ ਕਿਹੜਾ ਇਹਨਾਂ ਦਾ ਈਮਾਨ ਹੈ, ਲੇਕਿਨ ਪਟਿਆਲੇ 'ਚ ਉਹੀ ਮੋਦੀ ਅਮਰਿੰਦਰ ਦਾ ਨਾਂ ਤੱਕ ਨਹੀਂ ਲੈਂਦਾ। ਔਰ ਜੇ ਗੁਰਦਾਸਪੁਰ, ਦੀਨਾਨਗਰ ਔਰ ਜਲੰਧਰ ਦੀਆਂ ਰੈਲੀਆਂ ਜਾਂ ਤਾਂ ਉੱਥੇ ਕਹਿ ਰਿਹਾ ਕਿ ਦੇਖੋ ਸ਼ਹਿਜ਼ਾਦੇ ਨੇ ਇੱਕ ਲਾਇਲ ਨੂੰ ਹੁਕਮ ਸੁਣਾਇਆ, ਡਿਕਟੇਟ ਸੁਣਾ ਕੇ ਹਿਊਮਿਲੇਟ ਕਰਕੇ ਅਮਰਿੰਦਰ ਨੂੰ ਬਾਹਰ ਕੱਢਤਾ ਪਾਰਟੀ 'ਚੋਂ, ਕਾਂਗਰਸ 'ਚ। ਉਹ ਤਾਂ ਉਹਨਾਂ ਲੇਟ ਕੀਤਾ। ਹਾਲਾਂ ਉਹ ਸੋਨੀਆ ਗਾਂਧੀ ਕਿਉਂਕਿ ਇੱਕ ਨਰਮ ਦਿਲ ਔਰਤ ਉਹਨੂੰ ਸੀ ਕਿ ਵੀ ਚਲੋ ਮੇਰੇ ਘਰ ਵਾਲੇ ਦੇ ਨਾਲ ਇਹ ਪੜ੍ਹਦਾ ਪੁੜਦਾ ਰਿਹਾ, ਪਰ ਉਹਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਇਹ ਇਸ ਕਿਸਮ ਦੇ ਬੁੱਕਲ ਦੇ ਸੱਪ ਨੇ। ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਕਿ ਜਿਸ ਕੌਮ 'ਚ ਪੈਦਾ ਹੋਏ, ਜਿਸ ਕੌਮ ਦਾ ਇਹ ਜਿਹੜਾ ਜਿਸ ਕੌਮ ਦੇ ਗੁਰੂ ਨਾਲ ਜੋੜ ਕੇ ਤੇਰਾ ਘਰ ਮੇਰਾ ਆਸੇ ਕਿ ਜੀ ਗੁਰੂ ਹਰਿਰਾਏ ਸਾਹਿਬ ਨੇ ਸਾਨੂੰ ਵਰ ਦੇ ਦਿੱਤਾ ਤੇ 10ਵੇਂ ਪਾਤਸ਼ਾਹ ਨੇ ਤੇ ਫਲਾਣਾ, ਜੇ ਆਪਣੀ ਕੌਮ ਦੇ ਨਹੀਂ ਬਣੇ, 18ਵੀਂ ਸਦੀ 'ਚ ਅਬਦਾਲੀ ਦੇ ਨਾਲ ਰਲੇ, ਫਿਰ ਅੰਗਰੇਜ਼ਾਂ ਦੇ ਕੁੱਤੇ ਬਣੇ, ਫਿਰ ਇਹਦਾ ਪਿਓ ਜਿਹੜਾ ਯਾਦਵਿੰਦਰ ਸਿੰਘ ਸਭ ਤੋਂ ਪਹਿਲਾਂ ਜਾ ਕੇ ਜਿਹੜਾ ਉਹ ਪਟੇਲ ਦੇ ਕੋਲ ਉਹਨੇ ਆਪਣੀ ਸਟੇਟ ਸਰੈਂਡਰ ਕੀਤੀ, ਔਰ ਇੱਕ ਚਾਂਸਲਰ ਹੋਣ ਦੇ ਨਾਤੇ ਜਿਹੜੇ ਉਹਦੇ ਫਰਜ਼ ਸੀ ਚੈਂਬਰ ਆਫ ਪ੍ਰਿੰਸਿਸ ਦੇ, ਉਹ ਸਾਰਿਆਂ ਨੂੰ ਜਿਹੜਾ ਉਹ ਫਾਰਖਤ ਕਹੀ। ਤੇ ਇਹ ਕਿਵੇਂ ਜਿਹੜਾ ਕਾਂਗਰਸ ਦੇ ਸਖੇ ਹੁੰਦੇ। ਸੋ ਉਹਨੇ ਆਲਰੇਡੀ ਉਹਨਾਂ ਨੇ ਕੱਢ ਲਿਆ ਸੀ ਕਿ ਭਾਈ ਇਹਨਾਂ ਦੇ ਬੈਂਕ ਖਾਤੇ ਜਿਹੜੇ ਨੇ ਉਹ ਉੱਥੇ ਸਵਿਸ ਬੈਂਕਾਂ ਦੇ ਵਿੱਚ ਪਰਨੀਤ ਕੌਰ ਹੋਏ ਔਰ ਦੂਸਰਾ ਹੋਏ। ਸੋ ਇਸ ਸਭ ਦੇ ਚੱਲਦੇ ਆ ਜਿਹੜਾ ਬਾਕੀ ਪਾਰਟ ਤਾਂ ਚੱਲ ਹੀ ਰਿਹਾ ਜਿਸ ਕਿਸਮ ਦਾ ਉਹ ਮੌਕਾ ਪ੍ਰਸਤੀ ਦੀਆਂ ਗੱਲਾਂ ਕਰਦੇ। ਪਰ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਦੋਂ ਪਟਿਆਲੇ 'ਚ ਨੇ ਆਪਣੀ ਸਪੀਚ ਸ਼ੁਰੂ ਕੀਤੀ ਤੇ ਉਹਨੇ ਕਿਹਾ ਕਾਲੀ ਮਾਂ ਤੇ ਗੁਰੂ ਤੇਗ ਬਹਾਦਰ ਦੀ ਧਰਤੀ। ਹੁਣ ਤੁਸੀਂ ਪਟਿਆਲੇ ਦੇ ਦੁੱਖ ਨਿਵਾਰਨ ਸਾਹਿਬ ਨੂੰ ਕਿਸੇ ਖੌਤੀ ਮਿਥੀਕਲ ਕਰੈਕਟਰ ਦੇ ਨਾਲ ਜਿਵੇਂ ਔਰ ਇਵੇਂ ਹੀ ਇਹਨਾਂ ਨੇ ਜੋ 47 ਤੋਂ ਬਾਅਦ ਬਿਲਟ ਕੀਤਾ ਉਹ ਮੈਂਡੇਟਰੀ ਕਰ ਦਿੱਤਾ ਸੀ ਕਿ ਜਿਹੜਾ ਵੀ ਕੋਈ ਯਾਤਰੂ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏਗਾ ਉਹਨੂੰ ਦੁਰਗਿਆਣਾ ਮੰਦਿਰ ਵੀ ਲੈ ਕੇ ਜਾਣਾ। ਹੁਣ ਤਾਂ ਨਾਲ ਬਾਲਮੀਕ ਮੰਦਿਰ ਵੀ ਉਹ ਕੀ ਹੈ ਉਹ ਰਾਮ ਤੀਰਥ ਉਹ ਵੀ ਜੋੜਤਾ ਉਹਨਾਂ ਨੇ। ਸੋ ਇਵੇਂ ਹੀ ਉਹਨਾਂ ਮਤਲਬ ਜੇ ਇਸੇ ਤਰ੍ਹਾਂ ਜੇ ਬੀਜੇਪੀ ਦੇ ਪ੍ਰੋਜੈਕਟ ਨੈਣਾ ਦੇਵੀ ਤੇ ਅਨੰਦਪੁਰ ਸਾਹਿਬ ਦਾ ਰੂਪ ਵੇ ਪ੍ਰੋਜੈਕਟ ਜੋ ਵਾਜਪਾਈ ਸਰਕਾਰ ਦੇ ਵੇਲੇ ਬਾਦਲ ਔਰ ਦੂਜਿਆਂ ਨੇ ਉਹਦੇ 'ਚ ਵੀ ਕੀ ਹੈ ਕਿ ਵੀ ਠੀਕ ਹੈ ਤੁਸੀਂ ਇੱਧਰ ਪਹਿਲਾਂ ਅਨੰਦਪੁਰ ਮੱਥਾ ਟੇਕੋ ਫਿਰ ਜਾ ਕੇ ਨੈਣਾ ਦੇਵੀ ਦੇ ਭੇਟਾ ਚੜਾਓ, ਇਹ ਦੱਸਣਾ ਕਿ ਵੀ ਇਹ ਦੇਵੀ ਤੇ ਗੁਰੂ ਇੱਕੋ ਹੀ ਨੇ ਔਰ ਉਸ ਦੇ ਨਾਲ ਫਿਰ ਉਹ ਸਾਰੀਆਂ ਕਹਾਣੀਆਂ ਜੋੜਨੀਆਂ। ਔਰ ਹੁਣ ਇਹਦੀਆਂ ਜਿਹੜੀਆਂ ਸਪੀਚਿਸ ਨੇ ਜੇ ਤੁਸੀਂ ਧਿਆਨ ਨਾਲ ਮੋਦੀ ਜੋ ਪੰਜਾਬ 'ਚ ਆ ਕੇ ਕਹਿ ਰਿਹਾ, ਇੱਕ ਪਾਸੇ ਤਾਂ ਉਹਨੇ ਬਿਲਕੁਲ ਬਾਦਲਾਂ ਦੇ ਉੱਤੇ ਇੱਕ ਤਾਂ ਹੁੰਦਾ ਫੁੱਲ ਮਾਰਨਾ, ਉਹਨੇ ਫੁੱਲ ਵੀ ਨਹੀਂ ਮਾਰਿਆ ਕਿਉਂਕਿ ਉਹ ਨਜ਼ਰ ਆ ਰਿਹਾ ਵੀ ਇਹ ਟੁਗੈਦਰ ਹੀ ਨੇ। ਉਹਨਾਂ ਨੂੰ ਨਜ਼ਰ ਆਉਂਦਾ ਵੀ ਪਾਰਲੀਮੈਂਟ ਚੋਣਾਂ ਦੇ ਮੁੱਕਣ ਤੋਂ ਬਾਅਦ ਨਤੀਜਿਆਂ ਵੇਲੇ ਜੇ 2-3 ਸੀਟਾਂ ਉਹਨਾਂ ਕੋਲ ਆਈਆਂ ਉਹਨਾਂ ਦੇ ਵੀ ਲੋੜ ਹੋਏਗੀ, ਉਹ ਵੀ ਡੀਕਦੇ ਨੇ ਕਿ ਸ਼ਾਹ ਸਾਹਿਬ ਸਾਨੂੰ ਆਵਾਜ਼ ਮਾਰਨ ਸਹੀ ਜਾਂ ਮੋਦੀ ਜੀ ਮਾਰਨ। ਕਿਵੇਂ ਤਰਲੇ ਕਰਕੇ ਬਾਦਲ ਖੁਦ ਗੁਜਰਾਤ ਜਾ ਕੇ ਮੋਦੀ ਤੋਂ ਆਪਣੀ ਨੂੰਹ ਲਈ ਮਿਨਿਸਟਰੀ ਮੰਗ ਕੇ ਲਿਆਇਆ ਸੀ। ਨਹੀਂ ਭਾਵੇਂ ਉਹਨੂੰ ਅਚਾਰ ਮਿਨਿਸਟਰੀ ਦਿੱਤੀ ਸੀ ਉਹਨੇ ਕਿ ਵੀ ਅਚਾਰ ਚੂਰ ਪਾ ਲੈਂਦੇ, ਪਰ ਉਹ ਵੀ ਕਾਹਨੂੰ ਪਾਉਣਾ ਆਉਂਦਾ ਹੋਣਾ ਉਹਨੂੰ, ਜ਼ਿਆਦਾ ਤਾਂ ਇਹ ਵੀ ਉਹਦੇ ਵੱਸ ਦਾ ਰੋਗ ਨਹੀਂ ਹੈ। ਲੇਕਿਨ ਉਹੀ ਮਿਨਿਸਟਰੀ ਜਿਹਦੀ ਕੋਈ ਫੂਡ ਪ੍ਰੋਸੈਸਿੰਗ ਕੋਈ ਜਿਹਦਾ ਮਤਲਬ ਨਹੀਂ ਸੀ ਵਜ਼ੀਰੀ ਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹਨਾਂ ਨੂੰ ਜਿਹੜਾ ਇੱਕ ਵਾਰ ਵਜ਼ੀਰ ਦੀ ਕੁਰਸੀ ਤੇ ਬਹਿੰਦਾ ਹੈ ਲੈਣਾ ਤਾਂ ਬੜਾ ਔਖਾ ਹੁੰਦਾ ਔਰ ਉਸ ਤੋਂ ਬਿਨਾਂ ਤਾਂ ਤੁਸੀਂ ਉਹਨਾਂ ਦੇ ਚਿਹਰੇ ਦੇਖੋ ਵੀ ਸਾਰਾ ਹੀ ਤਪ ਤੇਜ ਸਭ ਉੱਡ ਗਿਆ ਹੋਇਆ, ਅਦਰਵਾਈਜ਼ ਤਾਂ ਐਂ ਲੱਗਦਾ ਹੁੰਦਾ ਕਿ ਵੀ ਧਰਤੀ ਤੇ ਪੈਰ ਹੀ ਨਹੀਂ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਮੁੱਖ ਫੋਕਸ ਹੈ ਜਿਹੜਾ ਮੈਂ ਦੇਖ ਰਿਹਾ ਜਦੋਂ ਕਲੋਜ਼ਲੀ ਫੋਲੋ ਕਰ ਰਿਹਾ ਇਹਦੇ ਇੱਕ ਲਫ਼ਜ਼ ਨੂੰ, ਦੂਸਰੀਆਂ ਸਪੀਚਿਸ ਹੁਣ ਉਹਨੇ ਦੀਨਾਨਗਰ ਦੀ ਸਪੀਚ ਦੇ ਵਿੱਚ ਔਰ ਇਹ ਜਿਹੜਾ ਈਵਨ ਉਹਨਾਂ ਦਾ ਮੀਡੀਆ ਹਾਈਲਾਈਟ ਕਰ ਰਿਹਾ ਮੋਦੀ ਲਾਰਡਸ ਸਿੱਖ ਕੰਟਰੀਬਿਊਸ਼ਨ ਟੂ ਰਾਮ ਟੈਂਪਲ। ਹੁਣ ਪਹਿਲਾਂ ਤਾਂ ਉਹਨੇ ਸਿੱਖਾਂ ਨੂੰ ਰਾਮ ਜੀ ਦੇ ਭਗਤ ਬਣਾਇਆ, ਅਯੁੱਧਿਆ ਦੇ ਬਣਾਇਆ ਔਰ ਦੀਨਾਨਗਰ ਗੁਰਦਾਸਪੁਰ 'ਚ ਉਹਨੇ ਕਿਹਾ
Modi's discourse illuminated the rich historical contributions of Sikhs to the Ram Temple project, highlighting their indispensable role in this significant national endeavor. ਹੁਣ ਪਹਿਲੀ ਗੱਲ, ਸਿੱਖ ਕਦੇ ਇਸ ਗੱਲ ਤੇ ਯਕੀਨ ਹੀ ਨਹੀਂ ਕਰਦੇ ਕਿ ਤੁਸੀਂ ਇੱਕ ਮਜ਼ਹਬ ਦੀ ਆਸਥਾ ਜਾਂ ਵਿਸ਼ਵਾਸ ਦੇ ਮੰਦਰ ਨੂੰ ਜਾਂ ਮਸਜਿਦ ਨੂੰ ਢਾਹ ਕੇ ਦੂਸਰੀ ਥਾਂ ਉਸ ਦੀ ਥਾਂ ਕੁਝ ਹੋਰ ਬਣਾਓ। ਹੁਣ ਕਿਉਂਕਿ ਇਹਨਾਂ ਦਾ ਸਰਦਾ ਹੀ ਨਹੀਂ ਹੈ ਜਦੋਂ ਤੱਕ ਸਿੱਖਾਂ ਨੂੰ ਘੜੀਸ ਕੇ ਵਿੱਚ ਨਾ ਲਿਆਣ। ਈਵਨ ਜਿਹੜਾ ਇਹਨਾਂ ਨੇ ਰਾਮ ਮੰਦਰ ਨਾਲ ਰਿਲੇਟਡ ਕੇਸ ਵੀ ਅਯੁੱਧਿਆ ਮੰਦਰ ਕਮੇਟੀ ਨੇ ਦਿੱਤਾ ਸੀ, ਉਹਦੇ 'ਚ ਵੀ ਬਦੋਬਦੀ ਕੋਈ 19ਵੀਂ ਸਦੀ ਦੇ ਨਿਹੰਗਾਂ ਨੂੰ ਘੜੀਸਿਆ ਕਿ ਜੋ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਅੰਦਰ ਉੱਥੇ ਮਸਜਿਦ ਦੇ ਅੰਦਰ ਯੱਗ ਕੀਤਾ। ਪਹਿਲਾਂ ਤਾਂ ਸਿੱਖਾਂ ਤੋਂ ਯੱਗ ਕਰਾਓ, ਫਿਰ ਮੁਸਲਮਾਨਾਂ ਨਾਲ ਪੜ੍ਹਾਓ, ਔਰ ਉਹਨਾਂ ਨੇ ਹੀ ਸਭ ਤੋਂ ਪਹਿਲਾਂ, ਅਦਰਵਾਈਜ਼ ਤਾਂ 500 ਸਾਲ ਤੋਂ ਉਹ ਮਸਜਿਦ ਬਣੀ ਪਈ ਸੀ ਵੀ ਤੁਹਾਡੀ ਕੋਈ ਗੈਰਤ ਅਣਖ ਕੋਈ 5 ਸਦੀਆਂ ਤੋਂ ਨਹੀਂ ਸੀ, ਕਿਉਂਕਿ ਸਿੱਖਾਂ ਨੂੰ ਵਿੱਚ ਘੜੀਸਣਾ ਸੀ। ਉਹ ਕੇਸ ਦੇ ਵਿੱਚ ਵੀ ਮੈਂਸ਼ਨ ਕੀਤਾ। ਔਰ ਹੁਣ ਵੀ ਉਹ ਕਹਿ ਰਿਹਾ ਕਿ ਜੇ ਇੱਕ ਨਿਹੰਗ ਜਿਹਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਵਿੱਚ ਪਾਰਟਿਸਿਪੇਟ ਕੀਤਾ, ਇਹ ਉਸ ਨਿਹੰਗ ਦਾ ਡਿਸੈਂਡੈਂਟ ਹੈ ਜਿਹਨੇ ਸਭ ਤੋਂ ਪਹਿਲਾਂ ਰਾਮ ਮੰਦਰ ਦੇ ਮੁੱਦੇ ਨੂੰ ਚੁੱਕਿਆ ਸੀ। ਕਿਹੜਾ ਡਿਸੈਂਡੈਂਟ, ਕੌਣ? ਉਹ ਇੱਕ ਭੰਗੀ ਜਿਹਾ ਇਕੱਠਾ ਕਰਕੇ ਬਾਅਦ ਸਾਹਮਣੇ ਆਇਆ, ਕ੍ਰਿਮੀਨਲ ਹੈ ਉਹ, ਜਿਹਨੂੰ ਬੜਾ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਦਾ ਜ਼ੋਰ ਸੀ। ਜੇ ਬਾਹਰਲੇ ਸਿੱਖਾਂ ਦਾ ਡਾਇਸਪੋਰਾ ਦਾ ਜ਼ੋਰ ਨਾ ਹੁੰਦਾ, ਸਣੇ ਤਖਤਾਂ ਦੇ ਜਥੇਦਾਰਾਂ ਦੇ, ਸਣੇ ਬਾਦਲਾਂ ਦੇ ਟੱਬਰ, ਮਜੀਠੀਆਂ ਦੇ, ਇਹਨਾਂ ਨੇ ਵੱਡੇ ਵੱਡੇ ਲਾਲ ਤਿਲਕ ਲਾ ਕੇ ਉੱਥੇ ਬੈਠੇ ਹੋਣਾ ਸੀ ਅਯੁੱਧਿਆ 'ਚ। ਪਰ ਇੰਨਾ ਕੁ ਖੌਫ ਜ਼ਰੂਰ ਹੈ ਡਾਇਸਪੋਰਾ, ਗਏ ਤਾਂ ਨਹੀਂ, ਜਥੇਦਾਰ ਵੀ ਨਹੀਂ ਗਿਆ। ਹਾਲਾਂ RSS ਵਾਲੇ ਬਾਦਲ ਨੂੰ ਵੀ ਪਰਸਨਲੀ ਡਿਲੀਵਰ ਕਰਕੇ ਗਏ ਇਨਵੀਟੇਸ਼ਨ ਜਥੇਦਾਰਾਂ। ਚਲੋ ਇੱਕ ਪੋਜ਼ਿਟਿਵ ਇੰਪੈਕਟ ਸੀ। ਪਰ ਹੁਣ ਮੋਦੀ ਤਾਂ ਉਹਨਾਂ ਨੂੰ ਉਸ ਕਿਸਮ ਦੇ ਚਾਹੀਦੇ ਸੀ, ਕੋਈ ਚਿੱਟੇ ਬਗਲੇ ਜੇ ਲੈ ਕੇ ਇਕੱਠੇ ਕਰਕੇ, ਨਾਮਧਾਰੀ ਜਿਹਨਾਂ ਨੂੰ ਕਹਿੰਦੇ ਨੇ, ਤੇ ਇੱਕ ਉਸ ਕਿਸਮ ਦਾ ਕਿ ਜੀ ਉਹਨੇ ਉੱਥੇ ਲੰਗਰ ਲਾਤਾ ਨਿਹੰਗ ਨੇ, ਉਹਨੇ ਮੇਰਾ ਫਲਾਣਾ ਬਜ਼ੁਰਗ ਵੀ ਗਿਆ ਸੀ, ਕਿਉਂਕਿ ਸਿੱਖਾਂ ਦੇ ਵਿੱਚ ਕੋਈ ਇਸ ਕਿਸਮ ਦਾ ਨਾ ਤਾਂ ਜਨਰੇਸ਼ਨਲ ਹੈ, ਨਿਹੰਗਾਂ 'ਚ ਤਾਂ ਬਿਲਕੁਲ ਹੀ ਨਹੀਂ ਹੈ। ਸੋ ਇਹਨੇ ਇਸ ਗੱਲ ਨੂੰ ਵੀ ਜਿਹੜਾ ਆਪਣੇ ਹਾਈਲਾਈਟਡ ਕੀਤਾ। ਉਹਨੇ ਕਿਹਾ ਜੀ ਦਾ ਫਸਟ ਪਰਸਨ ਹੂ ਇਨੀਸ਼ੀਏਟਡ ਦਾ ਫਾਈਟ for the construction of Ram temple in Ayodhya was a Sikh from our country. ਪਹਿਲਾਂ ਤਾਂ ਪਟਿਆਲੇ ਦੀ ਗੈਦਰਿੰਗ 'ਚ ਜਿਹੜੇ ਭਾਈ ਹਿੰਮਤ ਸਿੰਘ ਜਿਹੜੇ ਨੇ, ਉਹਨਾਂ ਦਾ ਹਿੰਮਤ ਸਿੰਘ ਜਾਂ ਜਿਹੜੇ ਨੇ ਜਿਹੜਾ ਭਾਈ, ਕਿਉਂਕਿ ਇਹਨੇ ਉੱਥੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਜਿਹੜੇ 5 ਪਿਆਰਿਆਂ 'ਚੋਂ ਇੱਕ ਜਿਹੜੇ ਨੇ ਸ਼ਾਇਦ ਮੋਹਕਮ ਸਿੰਘ, ਉਹ ਮੇਰਾ ਚਾਚਾ ਸੀ, ਉਹ ਉੱਥੋਂ ਆਇਆ गुजरात चो, द्वारका चो, और उहदे नाल जोड़न दी मेरा खून का रिश्ता है सिखों के साथ। पहला तो वो बड़ा झूठ भी तू तेलियां दा तो कोई मुंडा नहीं आया उहदे च, पहला तो तेरा चाचा कित्थों कोई हो गया। पर ये दस्सण लई सी कि जी ये सिख जिहड़े ने हिंदुआं दी ब्रांच ने। हुण इत्थे वो राम मंदिर दे नाल निहंग नूं जोड़ रहा कि जी उन्हें सब तो पहला इनीशिएट कीता। फिर इत्थे नहीं रुकिया, फिर वो पहुंच गया विश्वनाथ मंदिर, क्योंकि हुण जिस हल्के नूं रिप्रजेंट करदा पार्लीमेंट चो जिहड़ा बनारस है, जिहदा नाम इन्हां ने बदल के हुण वाराणसी कीता, उस दे उत्ते फिर ये कहंदा द प्राइम मिनिस्टर आल्सो पेड होमेज टू महाराजा रणजीत सिंह, recalling his significant contribution to the Kashi Vishwanath temple. As a member of parliament representing Kashi, I always bow my head to Maharaja Ranjit Singh for the gold plating he offered for the dome of Kashi Vishwanath temple, he said. ਹੁਣ ਕਾਂਸ਼ੀ ਜਾਂ ਬਨਾਰਸ ਸ਼ਿਵਜੀ ਔਰ ਗਣੇਸ਼ ਨਾਲ ਜੁੜਿਆ ਹੋਇਆ ਸੋ ਪਹਿਲਾਂ ਰਾਮ ਦੇ ਭਗਤ ਸਿੱਖਾਂ ਨੂੰ ਬਣਾਇਆ ਕਿ ਜੀ ਦੇਖੋ ਇਹ ਤਾਂ ਮੰਦਿਰ ਦਾ ਜਿਹੜੀ ਸਟਰਗਲ, ਇਹ ਮੰਦਿਰ ਤਾਂ ਅਸੀਂ ਹੁਣ ਬਣਾਇਆ, ਸਟਰਗਲ ਤਾਂ ਸਿੱਖਾਂ ਨੇ ਹੀ ਸ਼ੁਰੂ ਕੀਤੀ, ਨਿਹੰਗ ਨੇ ਕੀਤੀ। ਔਰ ਫਿਰ ਹੁਣ ਆ ਗਿਆ ਇਹ ਸ਼ਿਵਜੀ ਦੀ ਨਗਰੀ ਜਿਹੜਾ ਬਨਾਰਸ ਦੇ ਉੱਤੇ ਵਾਰਾਣਸੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਇੰਨੇ ਕੁ ਜੈਨਰਸ ਸੀ ਕਿ ਉਹਨਾਂ ਨੇ ਖੁੱਲ੍ਹ ਕੇ ਮੰਦਰ, ਮਸੀਤਾਂ, ਗੁਰਦੁਆਰੇ ਜਾਂ ਹੋਰ ਧਾਰਮਿਕ ਥਾਵਾਂ, ਮਦਰਸੇ, ਜਿਹੜੇ ਦੇਵ ਪਾਠਸ਼ਾਲਾਵਾਂ ਔਰ ਧਰਮਸ਼ਾਲਾਵਾਂ, ਉਹਨਾਂ ਦੇ ਲਈ ਕੰਟਰੀਬਿਊਟ ਕੀਤਾ। ਉਹਨਾਂ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਸ਼ਵਨਾਥ ਮੰਦਰ ਜਿਹੜਾ ਬਨਾਰਸ ਦੇ ਵਿੱਚ ਹੈ, ਉਹਦੀ ਜਿਹੜੀ ਗੋਲਡਨ ਡੋਮ ਹੈ, ਉਹਦੇ ਵਿੱਚ ਮਣਾ ਮੂੰਹ ਸੋਨਾ ਜਿਹੜਾ ਲੱਗਾ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਨੇ ਡੋਨੇਟ ਕੀਤਾ। ਇਸੇ ਤਰ੍ਹਾਂ ਈਵਨ ਜਵਾਲਾਮੁਖੀ ਮੰਦਰ ਜਿਹੜਾ ਉਹਦੇ 'ਚ ਵੀ
ਛਤਰ ਜਿਹੜਾ ਸੋਨੇ ਦਾ ਹੈ ਉਹ ਰਣਜੀਤ ਸਿੰਘ ਦੇ ਵੇਲੇ। ਪਰ ਉਸੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਜਿਹਨਾਂ ਮੁਸਲਮਾਨਾਂ ਨੂੰ ਇਹ ਨਫ਼ਰਤ ਕਰਦੇ ਨੇ ਤੇ ਘੁਸਪੈਠੀਏ ਤੇ ਬੱਚੇ ਜੰਮਣ ਵਾਲੇ ਦੱਸਦੇ ਨੇ, ਲਾਹੌਰ ਦੇ ਵਿੱਚ ਮਸੀਤਾਂ ਬਣਵਾਈਆਂ ਨੇ, ਸ਼ਾਹੀ ਮਸੀਤ ਤੋਂ ਲੈ ਕੇ ਈਵਨ ਜੇ ਉਹਨਾਂ ਦਾ ਜਿਹਨੂੰ ਜਿਹੜਾ ਉਹ ਰਾਣੀ ਦੀ ਮਸੀਤ ਜਾਂ ਦੂਜੇ ਕਹਿੰਦੇ ਨੇ ਲਿਬਰਲੀ ਮਦਰਸਿਆਂ ਦੇ ਲਈ। ਔਰ ਜੇ ਕਦੇ ਤੁਸੀਂ ਫਕੀਰ ਅਜ਼ੀਜ਼ੁਦੀਨ ਦੇ ਡਿਸੈਂਡੈਂਟ ਨੇ ਉੱਥੇ ਜਿਨ੍ਹਾਂ ਨੇ ਫਕੀਰ ਖਾਨਾ ਦੇ ਥੱਲੇ ਬਹੁਤ ਸਾਰੀਆਂ ਚੀਜ਼ਾਂ ਯਾਦਾਂ ਵੀ ਇਕੱਠੀਆਂ ਕੀਤੀਆਂ ਹੋਈਆਂ ਕਿ ਬਈ ਮਹਾਰਾਜਾ ਰਣਜੀਤ ਸਿੰਘ ਨੇ, ਜਿਹਨੂੰ ਤੁਸੀਂ ਕੋਟ ਕਰਕੇ ਤੋਂ ਇਹ ਕਹਿ ਰਿਹਾ ਝੂਠਾ ਲਾਇਰ ਕਿ ਸਿਰ ਮੇਰਾ ਝੁਕਦਾ ਹੈ, ਮਹਾਰਾਜਾ ਰਣਜੀਤ ਸਿੰਘ ਤਾਂ ਉਹ ਹੈ ਕਿ ਜਿਹਨੇ ਉਸ ਜ਼ਮਾਨੇ 'ਚ ਕਿੰਨੇ ਲੱਖ ਰੁਪਏ ਲੈ ਕੇ ਕੁਰਾਨ ਸ਼ਰੀਫ ਜਿਹਨੇ ਹੱਥੀਂ ਲਿਖਿਆ ਸੀ ਉਸ ਨੂੰ ਭੇਟ ਕੀਤਾ ਸੀ, ਜਿਹੜੀ ਪੈਸੇ ਦਿੱਤੇ ਸੀ। ਔਰ ਫਿਰ ਉਹ ਕੁਰਾਨ ਸ਼ਰੀਫ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਸੀ ਫਕੀਰ ਅਜ਼ੀਜ਼ੁਦੀਨ, ਉਹਨਾਂ ਨੂੰ ਭੇਟ ਕੀਤਾ ਸੀ। ਸੋ ਉਸ ਮਹਾਰਾਜਾ ਰਣਜੀਤ ਸਿੰਘ ਲਈ ਜਿਹੜਾ ਸਿੱਖ ਆਈਡੀਅਲ ਹੈ ਉਹਦੇ ਲਈ ਮੰਦਰ, ਮਸੀਤ, ਗੁਰਦੁਆਰਾ, ਚਰਚ, ਗਿਰਜਾ ਵੀ ਜਿਹੜੇ ਯੂਰਪੀਅਨਸ ਨੇ ਉਹਨਾਂ ਨੂੰ ਲਿਬਰਲੀ ਪੇ ਵੀ ਕੀਤਾ ਔਰ ਉਹਨਾਂ ਦੀ ਆਸਥਾ ਜੋ ਵੀ ਸੀ ਉਹਦੇ ਮੁਤਾਬਕ ਉਹਨਾਂ ਨੂੰ ਜੀਣ ਦਾ ਹੱਕ ਦਿੱਤਾ। ਕਾਸ਼ ਜੇ ਤੁਸੀਂ ਸੱਚਮੁੱਚ ਰਣਜੀਤ ਸਿੰਘ ਦੀ ਇਸ ਕੰਟਰੀਬਿਊਸ਼ਨ ਅੱਗੇ ਸਿਰ ਝੁਕਾਉਣਾ ਹੁੰਦਾ ਤਾਂ ਫਿਰ ਤੂੰ ਤਾਂ ਇੱਕ ਸੈਕੂਲਰ ਮੁਲਕ ਦਾ ਪ੍ਰਾਈਮ ਮਿਨਿਸਟਰ ਹੈ ਜਿੱਥੇ ਤੂੰ 20 ਕਰੋੜ ਮੁਸਲਮਾਨਾਂ ਨੂੰ ਜਿਹੜਾ ਉਹ ਬਿਲਕੁਲ ਮੁਜਰਮ ਵਾਂਗ ਪੇਸ਼ ਕਰ ਰਹੇ। ਫਿਰ ਇਹ ਤੁਹਾਡੀ ਕਿਰਤ ਘਣਤਾ ਦੀ ਸਿਖਰ ਹੈ ਕਿ ਤੁਸੀਂ ਉਸੇ ਹੀ ਸਿੱਖ ਕੌਮ ਜਿਸ ਦਾ ਦੀਆਂ ਵੋਟਾਂ ਲੈਣ ਲਈ ਜਾਂ ਜਿਹਨੂੰ ਪਲੀਜ਼ ਕਰਨ ਲਈ ਜਾਂ ਜਿਹਦੇ ਗੋਡੇ ਲਵਾਉਣ ਲਈ ਇਹ ਸਾਰੀ ਜਿਹੜੀ ਹੈ ਉਹ ਨੌਟੰਕੀ ਕਰ ਰਹੇ ਹੋ, ਉਹਨਾਂ ਗੁਰੂਆਂ ਦੇ ਇਤਿਹਾਸਕ ਗੁਰਦੁਆਰੇ, ਉਹ ਗਿਆਨ ਗੋਦੜੀ ਹਰਿਦੁਆਰ ਹੋਏ, ਉਹ ਜਿਹੜਾ ਮੰਗੂ ਮੱਠ ਉੜੀਸਾ ਹੋਏ, ਮਟਨ ਸ੍ਰੀਨਗਰ 'ਚ ਹੋਏ ਮਟਨ ਸਾਹਿਬ, ਔਰ ਇਹ ਜਿਹੜਾ ਡਾਂਗ ਮਾਰ ਸਿੱਕਮ ਦੇ ਵਿੱਚ ਉਹਦੇ ਤੁਸੀਂ ਕਬਜ਼ੇ ਕੀਤੇ ਹੋਏ ਨੇ। ਪਰ ਕੁੱਲ ਮਿਲਾ ਕੇ ਜਿਹੜਾ ਇਹ ਉਹਨਾਂ ਦਾ ਮਕਸਦ, ਫਿਰ ਉਹਨਾਂ ਨੂੰ ਪਤਾ ਹੈ ਕਿ ਵੀ ਸਿੱਖਾਂ ਨੂੰ ਜਦੋਂ ਅਸੀਂ ਟਰਾਂਸਜਨਰੇਸ਼ਨਲ ਜਾਂ ਟਰਾਮੇ ਦੀ ਗੱਲ ਕਰਦੇ ਹਾਂ ਤਾਂ 47 ਤੋਂ ਸ਼ੁਰੂ ਕਰਦੇ ਹਾਂ ਕਿ ਹੁਣ ਉਹਨੂੰ ਇੱਕ ਪਾਸੇ ਕਿ ਵੀ ਕਿਸ ਕਿਸਮ ਦੀ ਇਹਨਾਂ ਦੀ ਹਿੰਦੂਤਵਾ ਦੀ ਆਈਡੀਓਲੋਜੀ ਹੈ ਉਹਦੇ ਤੋਂ ਵੱਖਰੇਵਾਂ ਕਰਦੇ। ਉਹਨਾਂ ਨੇ ਕਿਹਾ ਕਿ ਜੀ ਇਹ ਸਿੱਖਾਂ ਦੇ ਲਈ, ਉਹਦੇ ਐਗਜ਼ੈਕਟ ਲਫ਼ਜ਼ ਨੇ ਕਿ ਇੰਡੀਆ ਅਲਾਇੰਸ ਹੈਜ਼ ਇਨਫਲਿਕਟਡ deep wounds on Punjab from the trauma of partition and the genocide of Sikhs in Delhi. Congress has been responsible ਕਿ 47 ਚ ਵੀ ਜਿਹੜਾ ਤੁਹਾਡਾ ਟਰਾਮਾ ਹੈ 40% ਜਿਹੜੇ ਤੁਸੀਂ ਬੇਘਰੇ ਹੋਏ, ਲੱਖਾਂ ਮਾਰੇ ਗਏ, ਇਹਦੇ ਲਈ ਵੀ ਕਾਂਗਰਸ ਜ਼ਿੰਮੇਵਾਰ ਹੈ। ਫਿਰ ਨਵੰਬਰ 84, ਜੂਨ 84, ਭਾਈ ਜੂਨ 84, ਨਵੰਬਰ 84 ਕਿਹਨੇ ਕੀਤਾ, ਕਿਹਨੇ ਕਰਵਾਇਆ, ਤੁਹਾਡਾ ਕੀ ਰੋਲ ਹੈ? ਔਰ ਉਹ ਤਾਂ ਹੋ ਗਿਆ 40 ਸਾਲ ਪਹਿਲਾਂ ਅਸੀਂ ਹਿਸਾਬ ਬਰਾਬਰ ਕਰ ਲਿਆ, ਇੰਦਰਾ ਗਾਂਧੀ ਨਾਲ ਵੀ ਕਰ ਲਿਆ, ਜਨਰਲ ਵੈਦਿਆ ਨਾਲ ਵੀ ਕਰ ਲਿਆ। ਪਰ ਇਹ ਜਿਹੜਾ ਤੇਰੀ ਸਰਕਾਰ ਦੇ ਥੱਲੇ ਤੇਰੇ ਹੁਕਮਾਂ ਨਾਲ ਜੋ ਅਜੀਤ ਡੋਵਲ, ਦਿਨਕਰ ਗੁਪਤਾ, ਸਾਮੰਤ ਗੋਇਲ ਇਹ ਜੋ ਕਰ ਰਹੇ ਨੇ ਟਰਾਂਸਨੈਸ਼ਨਲ ਡਿਪਰੈਸ਼ਨ ਦਾ, ਇਹਦਾ ਹਿਸਾਬ ਅਸੀਂ ਕਿਵੇਂ ਲੈਣਾ ਤੁਹਾਡੇ ਤੋਂ? ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਬਈ ਇਹ ਉਹਨੇ ਈਵਨ ਕਸ਼ਮੀਰ ਨੂੰ ਵੀ ਨਾਲ ਜੋੜਿਆ, ਦੂਸਰਿਆਂ ਨੂੰ ਵੀ ਜੋੜਿਆ। ਸੋ ਇਹ ਉਹਨਾਂ ਦੀ ਜਿਹੜੀ ਓਵਰਆਲ ਲਾਈਨ ਹੈ ਉਹ ਇਹੀ ਹੈ ਕਿ ਭਾਈ ਤੁਸੀਂ ਇੱਕ ਪਾਸੇ ਇਹ ਪ੍ਰੋਪੇਗੈਂਡੇ ਦੇ ਨਾਲ ਇਹ ਸਾਬਤ ਕਰੋ ਕਿ ਸਿੱਖ ਹਿੰਦੂ ਫਿਰਕੇ ਦਾ ਹਿੱਸਾ ਹੀ ਨੇ, ਔਰ ਮਾਹੌਲ ਉਹ ਸੈੱਟ ਕਰੋ ਕਿ ਅਲਟੀਮੇਟਲੀ ਕੋਈ ਡਿਸਟਿੰਕਸ਼ਨ ਹੀ ਨਾ ਰਹੇ। ਅਕਾਲੀਆਂ ਨੂੰ ਇਰੈਲੇਵੈਂਟ ਤਾਂ ਕਰਨ ਦੀ ਉਹਨਾਂ ਦੀ ਲਾਈਨ, ਸਿੱਖਾਂ ਨੂੰ ਇਰੈਲੇਵੈਂਟ ਕਰ ਦਿਓ। ਔਰ ਨਾਲ ਦੀ ਨਾਲ ਜਿਸ ਅੰਦਾਜ਼ 'ਚ ਇਹਨਾਂ ਨੇ ਸਿੱਖ ਗੁਰਦੁਆਰਿਆਂ 'ਤੇ ਕਬਜ਼ਾ ਕੀਤਾ, ਅਸੀਂ ਜਦੋਂ ਗੱਲ ਕਰਦੇ ਸੀ ਕਿ ਹਰਿਆਣਾ ਕਮੇਟੀ ਜਿਹੜੀ ਇਹਨਾਂ ਦੇ ਕੋਲ ਹੈ, ਬਹੁਤਿਆਂ ਨੂੰ ਸੀ ਕਿ ਜੀ ਬਲਜੀਤ ਸਿੰਘ ਦਾਦੂਵਾੜ, ਹੁਣ ਬਲਜੀਤ ਸਿੰਘ ਦਾਦੂਵਾੜ ਹੋਏ, ਰਮਣੀਕ ਸਿੰਘ ਮਾਨ ਹੋਏ, ਉਹ ਅਸੰਧ ਹੋਏ, ਉਹ ਦੂਜੀ ਸਾਰੀ ਨਸਲ ਦੇ ਲੋਕ ਜਿਹੜੇ ਨੇ ਉਹ ਮਨੋਹਰ ਲਾਲ ਖੱਟੜ ਔਰ ਬੀਜੇਪੀ ਦੇ ਲਈ ਇਹੀ ਨਹੀਂ ਵੀ ਉਹ ਦਿਨ ਰਾਤ ਕੰਮ ਕਰ ਰਹੇ ਨੇ। ਉਹਨਾਂ ਨੇ ਹਰਿਆਣਾ ਕਮੇਟੀ ਦਾ ਜਿੰਨੇ ਵੀ ਕਰੋੜ ਦਾ ਬਜਟ ਹੈ ਸਾਰਾ ਇਹਨਾਂ ਦੇ ਹਵਾਲੇ ਕੀਤਾ ਔਰ ਅੱਜ ਬੜੀ ਬੇਸ਼ਰਮੀ ਨਾਲ ਉਹ ਬਲਜੀਤ ਸਿੰਘ ਦਾਦੂਵਾਲ ਜਿਹਨੂੰ 2015 'ਚ ਸਰਬੱਤ ਖਾਲਸਾ ਦੇ ਚੱਬਾ ਦਾ ਜਿਹੜਾ ਇਕੱਠ ਸੀ ਉਹਦੇ 'ਚ ਕਿਸੇ ਤਖਤ ਦਾ ਜਥੇਦਾਰ ਬਣਾਇਆ ਸੀ, ਉਹ ਕਹਿ ਰਿਹਾ ਸੀ ਇਹ ਮੋਦੀ 400 ਪਾਰ ਹੋਣਗੀਆਂ, ਇਹ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਹੈ ਜਿਹੜਾ ਸਾਡੇ ਨਾਲ ਖੜਦਾ ਹੈ, ਪਾਓ ਬੀਜੇਪੀ ਨੂੰ ਵੋਟਾਂ ਡਟ ਕੇ। ਹੁਣ ਆਲਰੇਡੀ ਉਹਨਾਂ ਨੇ ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਕਰ ਲਈ। ਪੰਜਾਬ 'ਚ ਹੁਣੇ ਉਸ ਕਿਸਮ ਦਾ ਬਾਮ ਲੈ ਕੇ ਘੁੰਮ ਰਹੇ ਨੇ ਕਿ ਬਹੁਤਿਆਂ ਨੂੰ ਲੱਗੇ ਕਿ ਦੇਖੋ ਜੀ ਮੋਦੀ ਤਾਂ ਕਿੰਨਾ, ਔਰ ਉਵੇਂ ਦਾ ਉਹ ਬਹੁ ਰੁਪਿਆ ਜਿਹਾ ਉੱਥੇ ਵੀ ਕੇਸਰੀ ਪੱਗ ਬੰਨ ਕੇ ਪਹੁੰਚਿਆ ਸੀ,
ਤੇ ਨਾਲ 6-6 ਫੁੱਟ ਦੇ ਡਰਨੇ ਖੜੇ ਕੀਤੇ ਹੋਏ ਨੇ ਜਿਨ੍ਹਾਂ ਨੂੰ ਜਿਹੜਾ ਉਹ ਨਾ ਉਹਨਾਂ ਦੇ ਮੂੰਹ 'ਚ ਜ਼ਬਾਨ ਹੈ ਨਾ ਦਿਮਾਗ ਦੇ ਵਿੱਚ ਕੋਈ ਅਕਲ ਹੈ। ਜ਼ਮੀਰ ਤਾਂ ਜਿਹੜੀ ਆ ਉਹ ਜੰਮਦੇ ਹੀ ਇਸ ਕਿਸਮ ਦੇ ਲੋਕਾਂ ਦੀ ਗਾਇਬ ਹੋ ਜਾਂਦੀ। ਸੋ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਔਰ ਬ੍ਰੇਕ ਦੇ ਅੰਤ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਜਿਹੜੀ ਮੇਨ ਨਵੀਂ ਬਿਲਡਿੰਗ ਆ ਉਹਦੀ ਕਾਰ ਸੇਵਾ ਦੀ ਆਰੰਭਤਾ 26 ਮਈ ਦਿਨ ਐਤਵਾਰ ਨੂੰ ਆਪਾਂ ਕਰਨ ਜਾ ਰਹੇ ਹਾਂ। 24 ਮਈ ਫਰਾਈਡੇ ਵਾਲੇ ਦਿਨ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਂਗੇ ਤੇ 26 ਮਈ ਨੂੰ 10 ਵਜੇ ਭੋਗ ਉਪਰੰਤ ਬਾਹਰ 11 ਵਜੇ ਆਪਾਂ ਨਵੀਂ ਬਿਲਡਿੰਗ ਦੀ ਕਾਰ ਸੇਵਾ ਦਾ ਉਦਘਾਟਨ ਕਰਾਂਗੇ। ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮਾ ਕੇ ਤੁਸੀਂ 11 ਵਜੇ ਦਿਨ ਐਤਵਾਰ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚੋ। ਆਪਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਆਰੰਭ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सूरा सो पहचान जो लरे दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕਟ ਮਰੇ ਕਬੂ ਨ ਛਾੜੈ ਖੇਤ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਯੂਨਾਈਟਿਡ ਨੇਸ਼ਨਸ ਨੇ 1995 ਵਿੱਚ ਸਰੈਬ੍ਰੈਨਿਕਾ ਵਿੱਚ ਹੋਈ ਬੋਸਨੀਅਨ ਮੁਸਲਮਾਨਾਂ ਦੀ ਨਸਲਕੁਸ਼ੀ ਨੂੰ ਮਾਨਤਾ ਦੇ ਦਿੱਤੀ ਹੈ। ਇਸ ਨਸਲਕੁਸ਼ੀ ਵਿੱਚ 8000 ਦੇ ਕਰੀਬ ਬੋਸਨੀਅਨ ਮੁਸਲਮਾਨ ਮਾਰੇ ਗਏ। ਸੋ ਯੂਨਾਈਟਿਡ ਨੇਸ਼ਨਸ ਨੇ 11 ਜੁਲਾਈ ਦਾ ਦਿਨ ਇਸ ਨਸਲਕੁਸ਼ੀ ਨੂੰ ਯਾਦ ਕਰਨ ਦੇ ਲਈ ਨਿਰਧਾਰਿਤ ਕੀਤਾ ਹੈ। ਭਾਵੇਂ ਕਿ ਇਸ ਮਤੇ ਦਾ ਰੂਸ ਸਮੇਤ ਕਾਫੀ ਮੁਲਕਾਂ ਨੇ ਵਿਰੋਧ ਕੀਤਾ ਪਰ ਫਿਰ ਵੀ ਇਸ ਨੂੰ ਪਾਸ ਮੰਨਿਆ ਗਿਆ। ਸੋ ਅਸੀਂ ਆਸ ਕਰਦੇ ਹਾਂ ਕਿ ਬਹੁਤ ਜਲਦ ਖਾਲਿਸਤਾਨ ਦੇਸ਼ ਹੋਂਦ ਵਿੱਚ ਆਏਗਾ ਔਰ ਭਾਰਤੀ ਸਟੇਟ ਵੱਲੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ ਵੀ ਇਵੇਂ ਹੀ ਯਾਦ ਕੀਤਾ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਯੂਨਾਈਟਿਡ ਨੇਸ਼ਨਸ ਨੂੰ ਅਸੀਂ ਵੀ ਸਪਾਈਨਲੈਸ, ਗਟਲੈਸ, ਟੁੱਥਲੈਸ ਆਰਗੇਨਾਈਜੇਸ਼ਨ ਕਹਿੰਦੇ ਆ, ਪਰ ਅੱਜ 2 ਖਬਰਾਂ ਜਿਹੜੀਆਂ ਇੰਟਰਨੈਸ਼ਨਲ ਮੀਡੀਆ ਦਾ ਸ਼ਿੰਗਾਰ ਬਣੀਆਂ ਨੇ, ਦੋਨਾਂ ਦਾ ਬੇਸਿਸ ਯੂਨਾਈਟਿਡ ਨੇਸ਼ਨਸ ਹੀ ਹੈ। ਅੱਛਾ। ਇੱਕ ਤਾਂ ਯੂਨਾਈਟਿਡ ਨੇਸ਼ਨਸ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਹ ਆਰਡਰ ਕੀਤਾ ਇਜ਼ਰਾਈਲ ਨੂੰ ਕਿ ਉਹ ਫੌਰਨ ਰਫਾ ਦੇ ਵਿੱਚ ਜਿਹੜੀ ਹੈ ਉਹ ਜੰਗਬੰਦੀ ਕਰੇ। ਔਰ ਇਹ ਖਬਰ BBC ਦੀ ਕਿ ਟੌਪ UN court orders Israel to stop Rafah offensive
ਔਰ ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ ਉਹਨਾਂ ਨੇ ਅੱਜ ਡਰਾਮੈਟਿਕ ਰੂਲਿੰਗ ਦਿੱਤੀ ਹੈ ਆਰਡਰਿੰਗ ਇਜ਼ਰਾਈਲ ਟੂ ਇਮੀਡੀਏਟਲੀ ਹਾਲਟ ਇਟਸ ਮਿਲਟਰੀ offensive in Rafah. It acted in support of South African application last week which sought a number of measures against Israel, accusing it of stepping up what it says is a genocide. और ये जड़े नवाब सलाम प्रिजाइडिंग जज सी उन्होंने कहा कि भी situation in Gaza had deteriorated since the court last ordered Israel to take steps to improve it. So क्योंकि ऑलरेडी इंटरनेशनल क्रिमिनल कोर्ट ने जड़ा एक फैसला दिता है जिहदे च उन्होंने नेतनयाहू और हमास के 2-3 लीडरां नूं वार क्रिमिनल्स ऐलाने हैं उन्हां दे वारंट्स दी भी गल कीती है कड्ढण दी। सो ICJ दा ये फैसला जिहड़ा है ये अपने आप दे विच काफ़ी अहमियत वाला है और इस दे उत्ते ही जिहड़ा वाइल इजरायली PM's office said he would consult senior ministers on the ruling. Hamas hailed the order but criticized the decision to exclude the rest of war-torn Gaza from the order. क्योंकि ਉਹਦੇ ਸਿਰਫ ਰਫਾ ਦੇ ਹਵਾਲੇ ਨਾਲ ਗੱਲ ਕੀਤੀ ਗਈ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ ਕਿਉਂਕਿ ਜੋ ਖਬਰਾਂ ਕੱਲਾ ਇਹੀ ਨਹੀਂ ਵੀ ਰਫਾ 'ਚ ਕੀ ਚੱਲ ਰਿਹਾ ਜਾਂ ਗਜ਼ਾ 'ਚ ਕੀ ਹੋਇਆ, ਈਵਨ ਜਿਨ੍ਹਾਂ ਫਲਸਤੀਨੀਆਂ ਨੂੰ ਪ੍ਰਿਜ਼ਨਰ ਬਣਾ ਕੇ ਇਜ਼ਰਾਈਲੀ ਲਿਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਦੀ ਲੱਤ ਕੱਟੀ ਹੈ ਕਿਸੇ ਦਾ ਕੋਈ ਹੋਰ ਜ਼ਖਮੀ ਹੈ, ਜੇਲ੍ਹਾਂ ਦੇ ਵਿੱਚ ਜਿਹੜੇ ਮਿਲਟਰੀ ਹਸਪੀਟਲ 'ਚ ਵੀ ਉਹਨਾਂ ਨੂੰ ਰੱਖਿਆ ਬੇੜੀਆਂ ਦੇ ਵਿੱਚ। ਔਰ ਇਹ BBC ਦੀ ਹੈ ਕਿ ਇਜ਼ਰਾਈਲ ਦੇ ਹਸਪਤਾਲਾਂ 'ਚ ਫਲਸਤੀਨੀ ਕੈਦੀਆਂ ਦਾ ਹਾਲ ਪੈਰਾਂ 'ਚ ਬੇੜੀਆਂ ਅੱਖਾਂ ਤੇ ਪੱਟੀਆਂ ਤੇ ਬਿਨਾਂ ਪੇਨ ਕਿਲਰ ਦੇ ਆਪਰੇਸ਼ਨ। ਦੇਖੋ ਕੋਈ ਉਹਨਾਂ ਨੂੰ ਬਿਨਾਂ ਦਿੱਤੇ ਕਹਿੰਦੇ ਵੀ ਇਹਨਾਂ ਤੇ ਕੋਈ ਦਵਾਈ ਵੇਸਟ ਨਾ ਕਰੋ ਔਰ ਇਸ ਕਿਸਮ ਦਾ ਵਰਤਾਰਾ ਹੈ। ਸੋ ਅਸੀਂ ਇੰਟਰਨੈਸ਼ਨਲ ਜਿਹੜਾ ਇਹ ਕੋਰਟ ਆਫ ਜਸਟਿਸ ਹੈ ਉਹਦੇ ਫੈਸਲੇ ਦੀ ਸਰਾਹਨਾ ਕਰਦੇ ਹਾਂ ਕਿ ਭਾਈ ਉਹਨਾਂ ਨੇ ਐਟਲੀਸਟ ਦੇਰ ਆਇਦ ਦਰੁਸਤ ਆਇਦ ਔਰ ਅਮਰੀਕਾ ਕਿੰਨਾ ਕੁ ਹੁਣ ਦਬਾਅ ਬਣਾਏਗਾ ਕਿ ਉਸ ਰਫਾ ਐਕਸ਼ਨ ਨੂੰ ਰੋਕਿਆ ਜਾਏ ਇਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਏਗਾ। ਦੂਸਰਾ ਪਾਰਟ ਹਾਲਾਂ ਇਹ ਸਟੋਰੀ 3-4 ਦਿਨ ਪਹਿਲਾਂ ਵੀ ਸੀ ਸਾਹਮਣੇ, ਸਾਨੂੰ ਪਤਾ ਸੀ ਕਿ ਵੀ ਇਸ ਦੇ ਉੱਤੇ ਲੌਬੀ ਚੱਲ ਰਹੀ ਹੈ। ਅਮਰੀਕਾ ਸਮੇਤ 40 ਹੋਰ ਮੁਲਕਾਂ ਨੇ ਇੱਕ ਰੈਜ਼ੋਲੂਸ਼ਨ ਜਿਹੜਾ UN ਦੇ ਵਿੱਚ ਮੂਵ ਕੀਤਾ ਹੋਇਆ ਸੀ ਔਰ ਇਸ ਦਾ ਸਬੰਧ ਜਿਹੜਾ ਇਸ ਨੂੰ ਮੂਵ ਤਾਂ ਜਰਮਨੀ ਔਰ ਰਵਾਂਡਾ ਔਰ ਜ਼ਾਹਰ ਅਮਰੀਕਾ ਦੀ ਹਮਾਇਤ ਸੀ ਕਿ 1992 ਤੋਂ 1995 ਤੱਕ ਜੋ ਕੁਛ ਜਿਹੜਾ ਉਹ ਬੋਸਨੀਆ ਦਾ ਇੱਕ ਖਿੱਤਾ ਜਿਹਨੂੰ ਸ੍ਰੈਬਰੈਨੀਕਾ ਕਹਿੰਦੇ ਨੇ ਉਹਦੇ 'ਚ ਹੋਇਆ ਵਾਰ ਕ੍ਰਾਈਮ ਵੱਡੇ ਪੈਮਾਨੇ ਤੇ। ਔਰ ਮੈਂ ਥੋੜ੍ਹਾ ਜਿਹਾ ਬੈਕਗਰਾਊਂਡ 'ਚ ਦੱਸਦੇ ਹਾਂ ਕਿਉਂਕਿ ਅਕਸਰ ਅਸੀਂ ਆਪਣੀਆਂ ਪ੍ਰੈਜੈਂਟੇਸ਼ਨ 'ਚ ਕਹਿੰਦੇ ਹਾਂ ਕਿ ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ 15 ਮੁਲਕ ਉਹਦੇ 'ਚੋਂ ਨਿਕਲੇ ਜਾਂ ਯੂਗੋਸਲਾਵੀਆ ਦੇ 7 ਜਾਂ 8 ਟੁਕੜੇ ਹੋਏ ਇਵੇਂ ਹੀ ਭਾਰਤ ਦੇ ਜਿਹੜੇ ਨੇ ਉਹ ਟੁਕੜੇ ਹੋਣੇ ਨੇ। ਸੋ ਜਦੋਂ ਯੂਗੋਸਲਾਵੀਆ ਜਿਹੜਾ ਮਾਰਸ਼ਲ ਟੀਟੋ ਦੇ ਥੱਲੇ ਉਹਨੇ ਆਇਰਨ ਫਿਸਟ ਨਾਲ ਸਾਰਿਆਂ ਨੂੰ ਇਕੱਠੇ ਰੱਖਿਆ ਹੋਇਆ ਸੀ ਉਹਦੀ ਮੌਤ ਹੁੰਦੀ ਹੈ, ਬਾਅਦ ਦੇ ਵਿੱਚ ਜਿਹੜਾ ਉਹ ਆਪੋ ਆਪਣੇ ਰਾਹ ਪੈਂਦੇ ਨੇ। ਸੋ 1992 ਦੇ ਵਿੱਚ ਯੂਗੋਸਲਾਵੀਆ ਟੁੱਟਣ ਵੱਲ ਵਧਿਆ ਔਰ ਉਸ ਚੋਂ ਫਿਰ ਅਸੀਂ ਦੇਖਦੇ ਹਾਂ ਕਿ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਮੈਸੇਡੋਨੀਆ, ਕੋਸੋਵੋ ਇਹ ਸਾਰੇ ਮੁਲਕ ਚੋਂ ਬਾਅਦ 'ਚ ਨਿਕਲੇ। ਲੇਕਿਨ ਇਸ ਯੂਗੋਸਲਾਵੀਆ ਜਿਹੜਾ ਬੋਸਨੀਆ ਰੀਜਨ ਹੈ ਇਹ ਆਟੋਮੈਨ ਐਮਪਾਇਰ ਦੇ ਜ਼ਮਾਨੇ 'ਚ ਜਦੋਂ ਜਿਹੜੀ ਹੈ ਸਲਤਨਤ ਉਸਮਾਨੀਆ ਸੀ, ਇਹ ਗੋਰੀ ਨਸਲ ਦੇ ਗੋਰੇ ਨੇ ਮੁਸਲਮਾਨ ਉਦੋਂ ਦੇ 6-7 ਸਦੀਆਂ ਪਹਿਲਾਂ ਦੇ ਬਣੇ ਹੋਏ। ਸੋ ਜਿਹੜੇ ਸਰਬ ਨੇ ਉਹ ਮੋਸਟਲੀ ਕਿਉਂਕਿ ਇਹਨਾਂ ਸਰਬਾਂ ਨੇ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਹੋਈ ਉਦੋਂ ਵੀ ਰੂਸ ਦਾ ਸਾਥ ਦਿੱਤਾ ਸੀ ਔਰ ਇਹਨਾਂ ਨੇ ਫਿਰ ਵੱਡੇ ਪੈਮਾਨੇ ਤੇ ਜਦੋਂ ਟੁੱਟਿਆ ਤੇ ਕਿਉਂਕਿ ਸਰਬ ਜ਼ਿਆਦਾ ਫੌਜ ਦੇ ਵਿੱਚ ਸਨ ਯੂਗੋਸਲਾਵੀਆ ਦੀ, ਥੋੜੇ ਕਰੋਟਸ ਵੀ ਸੀ। ਸੋ ਇਹਨਾਂ ਨੇ ਬੋਸਨੀਅਨਸ ਦੇ ਖਿਲਾਫ ਬਹੁਤ ਜ਼ਬਰਦਸਤ ਢੰਗ ਦੇ ਨਾਲ ਜ਼ੁਲਮਾਂ ਦੀ ਲੜੀ ਸ਼ੁਰੂ ਕੀਤੀ ਔਰ ਇਹ ਉਹ ਪੀਰੀਅਡ ਸੀ ਕਿ ਆਲਰੇਡੀ ਭਾਵੇਂ ਇਹ ਕਲੰਕ ਸੀ ਇਨਸਾਨੀਅਤ ਦੇ ਮੱਥੇ ਤੇ ਕਿ ਰਵਾਂਡਾ ਦੇ ਵਿੱਚ ਜਿਹੜਾ ਇੰਨਾ ਜੈਨੋਸਾਈਡ ਹੁਤਸੀ ਟੁਟਸੀ ਦਾ ਹੋਇਆ ਕੁਛ ਨਹੀਂ ਕੀਤਾ। ਸੋ ਇਹ ਇੱਕ ਕ੍ਰੈਡਿਟ ਜਾਂਦਾ ਅਲਟੀਮੇਟਲੀ ਪ੍ਰੈਜ਼ੀਡੈਂਟ ਕਲਿੰਟਨ ਨੂੰ ਜਿਹੜੇ ਉਸ ਪੀਰੀਅਡ 'ਚ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ ਕਿ ਉਹਨਾਂ ਨੇ ਇੰਟਰਵੀਨ ਕੀਤਾ, ਨੈਟੋ ਨੂੰ ਆਰਡਰ ਕੀਤਾ, ਉੱਥੇ ਜੰਗਬੰਦੀ ਹੋਈ। ਹੁਣ ਵੀ ਬੜਾ ਕੰਪਲੈਕਸ ਜਿਹਾ ਉਹਨਾਂ ਦਾ ਸਿਸਟਮ ਹੈ ਪਰ ਉਸ ਪੀਰੀਅਡ ਜਦੋਂ ਬੋਸਨੀਅਨ ਮੁਸਲਮਾਨਾਂ ਨੂੰ ਯੂਨਾਈਟਿਡ ਨੇਸ਼ਨਸ ਨੇ ਆਪਣੀ ਸੇਫਟੀ ਦੇ ਥੱਲੇ ਲੈ ਕੇ ਔਰਤਾਂ ਬੱਚਿਆਂ ਦਾ ਇੱਕ ਕੈਂਪ ਬਣਾਇਆ ਹੋਇਆ ਸੀ ਜਿਹੜਾ ਸ੍ਰੈਬਰੈਨੀਕਾ ਦੇ ਵਿੱਚ ਸੀ, ਜਿੱਥੇ ਫਿਰ ਸਰਬਾਂ ਨੇ ਅਟੈਕ ਕਰਕੇ 8000 ਦੇ ਕਰੀਬ ਜਿਹੜੇ ਮਰਦ ਸੀ ਮੁਸਲਮਾਨ ਮਰਦ ਬॉयਜ਼
ਛੋਟੀ ਉਹ ਸਾਰੇ ਪਾਸੇ ਕਰ ਲਏ ਔਰ ਉਹਨਾਂ ਦਾ ਸਭ ਦਾ ਸਫਾਇਆ ਕਰਤਾ, ਔਰਤਾਂ ਔਰ ਨੂੰ ਰਹਿਣ ਦਿੱਤਾ। ਔਰ ਉਹ ਜਿਹੜਾ ਪਾਰਟ ਸੀ, ਜਦੋਂ ਬਾਅਦ ਦੇ ਵਿੱਚ ਅਮਰੀਕਾ ਨੇ ਇੰਟਰਵੀਨ ਕੀਤਾ, ਵਾਰ ਕ੍ਰਿਮੀਨਲ ਟ੍ਰਿਬਿਊਨਲ ਬਣਿਆ ਔਰ ਮਿਲੋਸੇਵਿਚ ਜਿਹੜਾ ਸਰਬੀਆ ਦਾ ਪ੍ਰੈਜ਼ੀਡੈਂਟ ਸੀ ਉਹਨੂੰ ਐਜ਼ ਏ ਵਾਰ ਕ੍ਰਿਮੀਨਲ ਸਜ਼ਾ ਵੀ ਹੋਈ, ਹੋਰਾਂ ਨੂੰ ਵੀ ਹੋਈ, ਉਹਦੀ ਜੇਲ੍ਹ 'ਚ ਹੀ ਮੌਤ ਹੋਈ। ਪਰ ਇਹ ਮੰਗ ਜਿਹੜੀ ਹੈ ਇਹ ਬੋਸਨੀਆ ਦੇ ਔਰ ਇਹ ਜਿਹੜੇ ਸ੍ਰੈਬਰੇਨਿਕਾ ਦੇ ਵਿੱਚ ਮਾਰੇ ਗਏ ਸੀ 8,000 ਦੇ ਕਰੀਬ ਉਹਨਾਂ ਦੇ ਪਰਿਵਾਰਜਨਾਂ ਵੱਲੋਂ ਸੀ ਕਿ ਬਈ ਇਸ ਲੈਵਲ ਦੀ ਨਸਲਕੁਸ਼ੀ ਸਾਡੀ ਹੋਈ ਹੈ, ਇਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਦਿਨ ਫਿਕਸ ਕੀਤਾ ਜਾਏ ਜਿਹਦੇ 'ਚ ਇਸ ਨਸਲਕੁਸ਼ੀ ਨੂੰ ਯਾਦ ਕੀਤਾ ਜਾਏ। ਔਰ ਇਹ ਰੈਜ਼ੋਲੂਸ਼ਨ ਜਿਹੜਾ ਹੈ ਉਸ ਨੂੰ ਰਵਾਂਡਾ, ਜਰਮਨੀ, ਅਮਰੀਕਾ ਦੀ ਸਪੋਰਟ ਨਾਲ, ਪਰ ਰੂਸ, ਸਰਬੀਆ ਔਰ ਕਾਫੀ ਮੁਲਕ ਜਿਹੜੇ ਨੇ ਉਹ ਇਹਦਾ ਵਿਰੋਧ ਕਰ ਰਹੇ ਸੀ ਕਿ ਜੀ ਆਲਰੇਡੀ ਅਸੀਂ ਰਵਾਂਡਾ ਨੂੰ ਯਾਦ ਕਰਨ ਦਾ ਦਿਨ ਰੱਖਿਆ ਹੋਇਆ ਜਾਂ ਦੂਜਾ। ਪਰ ਇਹ ਰੈਜ਼ੋਲੂਸ਼ਨ ਫਾਈਨਲੀ 100 ਵੋਟਾਂ ਦੇ ਨਾਲ ਜਿਹੜਾ ਉਹ ਪਾਸ ਹੋਇਆ। ਹਾਲਾਂ 87 ਜਿਹੜੀਆਂ ਨੇ ਨੋ ਵੋਟਸ ਨੇ, ਕੁਛ ਉਹਦੇ ਚੋਂ ਜਿਹੜੀਆਂ ਨੇ ਉਹ ਐਬਸੈਂਟੀਜ਼ ਨੇ। ਔਰ ਉਹਦੇ 'ਚ 11 ਜੁਲਾਈ ਦਾ ਦਿਨ ਹੁਣ ਜਿਹੜਾ ਇੰਟਰਨੈਸ਼ਨਲ ਡੇ ਆਫ ਰਿਫਲੈਕਸ਼ਨ ਐਂਡ commemorating of 1995 genocide in Srebrenica, ਇਹ ਇਸ ਦੀ ਰੈਕਗਨੀਸ਼ਨ ਹੋਈ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ 193 ਮੈਂਬਰੀ ਜਨਰਲ ਅਸੈਂਬਲੀ 'ਚ 84-19 ਦੇ ਨਾਲ 84 ਨੇ ਇਹਦੇ ਹੱਕ 'ਚ ਵੋਟ ਪਾਈ ਕਿ ਭਾਈ ਇਹਨੂੰ ਜਿਹੜਾ 11 ਜੁਲਾਈ ਦਾ ਦਿਨ ਹੈ ਇਹਨੂੰ ਸ੍ਰੈਬਰੇਨਿਕਾ ਦਾ ਜੈਨੋਸਾਈਡ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਏ। 19 ਜਿਹੜੇ ਨੇ ਉਹਨਾਂ ਨੇ ਵਿਰੋਧ 'ਚ ਵੋਟ ਪਾਈ, ਜਿਨ੍ਹਾਂ 'ਚ ਰਸ਼ੀਆ ਸਭ ਤੋਂ ਮੂਹਰੇ ਸੀ, ਉਹਨੇ ਇਹਨੂੰ ਪਿਰਿਕ ਵਿਕਟਰੀ ਕਿਹਾ। ਲੇਕਿਨ ਹੈਰਾਨੀ ਹੈ ਵੀ 68 ਮੁਲਕਾਂ ਨੇ ਗੈਰ ਹਾਜ਼ਰੀ ਰੱਖੀ। ਸੋ ਇਹ ਹੈ, ਤੁਸੀਂ ਦੇਖ ਵੀ ਰਹੇ ਹੋ ਕਿ ਕੀ ਹੋਇਆ ਹੈ, ਕੀ ਚੱਲ ਰਿਹਾ ਹੈ। ਪਰ ਤੁਹਾਡੇ ਇੰਟਰਸਟ ਸਰਬੀਆ, ਰਸ਼ੀਆ ਨਾਲ ਜੁੜਿਆ ਹੋਇਆ ਹੈ, ਰਸ਼ੀਆ ਬਲੌਕ ਦੇ ਕਿਹੜੇ ਮੁਲਕ ਨੇ। ਸੋ ਇਸ ਸਾਰੇ ਦੇ ਚੱਲਦੇ ਹਾਂ ਅਸੀਂ ਸਮਝਦੇ ਹਾਂ ਫਿਰ ਵੀ ਇਹ ਕ੍ਰੈਡਿਟ ਅਮਰੀਕਾ ਨੂੰ, ਜਰਮਨੀ ਨੂੰ, ਰਵਾਂਡਾ ਨੂੰ ਜਾਂਦਾ ਹੈ ਕਿ ਵੀ ਉਹਨਾਂ ਨੇ ਇਸ ਸਾਰੇ ਨੂੰ ਰੈਕਗਨਾਈਜ਼ ਕਰਵਾਇਆ। ਔਰ ਅਸੀਂ ਜਦੋਂ ਇਸ ਕਿਸਮ ਦੀ ਖਬਰ ਦੇਖਦੇ ਤੇ ਸਾਡੇ ਮਨ ਦੀਆਂ ਅੱਖਾਂ ਸਾਹਮਣੇ ਤਾਂ ਆਪਣਾ ਜੈਨੋਸਾਈਡ ਆਉਂਦਾ। ਬਿਲਕੁਲ ਅਸੀਂ ਉਡੀਕਦੇ ਹਾਂ ਕਿ ਕਿਹੜਾ ਉਹ ਦਿਨ ਹੋਏ ਕਿ ਵੀ ਖਾਲਿਸਤਾਨ 193 ਮੁਲਕਾਂ ਦੇ ਨਾਲ 194 ਮੁਲਕ UN ਦਾ ਹੋਏ ਔਰ ਫਿਰ ਅਸੀਂ ਇੰਡੀਅਨ ਸਿਸਟਮ ਨੂੰ, ਇੰਡੀਅਨ ਗਵਰਨਮੈਂਟ ਨੂੰ ਅਕਾਊਂਟੇਬਲ ਬਣਾਈਏ। ਜਿਹੜੇ ਜੈਨੋਸਾਈਡ ਇਹਨਾਂ ਨੇ ਜੂਨ 84, ਨਵੰਬਰ 84, ਇੱਕ ਦਹਾਕਾ ਪੰਜਾਬ 'ਚ ਔਰ ਹੁਣ ਤੱਕ ਜਿੱਥੇ ਉਹ ਟੋਟਲ ਵਾਰ ਹੈ, ਉਸ ਦੇ ਲਈ ਜਿਸ ਲੈਵਲ ਦਾ ਇੱਕ ਛੋਟੀ ਜਿਹੀ ਕੌਮ ਨੇ ਜਿੰਨਾ ਇਹ ਸਾਰਾ ਸਹਿ ਔਰ ਸਹਾਰ ਰਹੇ ਨੇ, ਇਹਦੀ ਰੈਕਗਨੀਸ਼ਨ ਹੋਏ। ਸੋ ਇਸ ਲਈ ਸਾਡੇ ਲਈ ਇਹ ਖਬਰਾਂ ਦੀ ਅਹਿਮੀਅਤ ਹੁੰਦੀ ਹੈ ਕਿ ਭਾਈ ਅਲਟੀਮੇਟਲੀ ਕਿੰਨਾ ਪਾਵਰਫੁਲ ਸੋਵੀਅਤ ਯੂਨੀਅਨ ਸੀ, ਲੇਕਿਨ 15 ਹਿੱਸਿਆਂ 'ਚ ਟੁੱਟਿਆ। ਅਕਾਊਂਟੇਬਿਲਟੀ ਦੀ ਗੱਲ ਹੁੰਦੀ ਹੈ। ਔਰ ਯੂਗੋਸਲਾਵੀਆ 'ਚ ਬੇਸ਼ੱਕ ਬੋਸਨੀਅਨ ਵਿਚਾਰੇ ਆਪਣੇ ਆਪ ਨੂੰ ਭੇਡਾਂ ਵਾਂਗ ਮਹਿਸੂਸ ਕਰਦੇ ਸੀ, ਪਰ ਅਖੀਰ ਦੁਨੀਆ ਉਹਨਾਂ ਦੇ ਨਾਲ ਖਲੋਤੀ ਤੇ ਅੱਜ ਈਵਨ ਯੂਨਾਈਟਿਡ ਨੇਸ਼ਨਸ ਨੇ ਵੀ ਇਹ ਜਿਹੜਾ ਸ੍ਰੈਬਰੇਨਿਕਾ ਦੀ ਨਸਲਕੁਸ਼ੀ ਹੈ ਇਹਨੂੰ ਮਾਨਤਾ ਦਿੱਤੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਹੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। पूरा सो पहचान जो लरे दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਕਟ ਮਰੇ ਕਬਹੁ ਨ ਛਾੜੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਜਿਹੜੀ ਮੇਨ ਨਵੀਂ ਬਿਲਡਿੰਗ ਆ ਉਹਦੀ ਕਾਰ ਸੇਵਾ ਦੀ ਆਰੰਭਤਾ 26 ਮਈ ਦਿਨ ਐਤਵਾਰ ਨੂੰ ਆਪਾਂ ਕਰਨ ਜਾ ਰਹੇ ਹਾਂ। 24 ਮਈ ਫਰਾਈਡੇ ਵਾਲੇ ਦਿਨ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਂਗੇ ਤੇ 26 ਮਈ ਨੂੰ 10 ਵਜੇ ਭੋਗ ਉਪਰੰਤ ਬਾਹਰ 11 ਵਜੇ ਆਪਾਂ ਨਵੀਂ ਬਿਲਡਿੰਗ ਦੀ ਕਾਰ ਸੇਵਾ ਦਾ ਉਦਘਾਟਨ ਕਰਾਂਗੇ। ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਤੁਸੀਂ 11 ਵਜੇ ਦਿਨ ਐਤਵਾਰ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚੋ। ਆਪਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਆਰੰਭ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਬੂ ਕਾਂਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ ਯਾਨੀ ਕਿ BSP ਦੀ ਸਥਾਪਨਾ ਕੀਤੀ ਸੀ ਔਰ ਕਾਂਸ਼ੀ ਰਾਮ ਦਾ ਕਹਿਣਾ ਸੀ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ ਹੈ। BSP ਦੀ ਅਜੋਕੀ ਪ੍ਰੈਜ਼ੀਡੈਂਟ ਮਾਇਆਵਤੀ ਨੇ ਕਿਵੇਂ ਬ੍ਰਾਹਮਣਵਾਦ ਦੇ ਖਿਲਾਫ ਲੜਾਈ ਵਿੱਚ ਨਿਘਾਰ ਲਿਆਂਦਾ, ਇਸ ਦੀ ਉਦਾਹਰਨ ਮਾਇਆਵਤੀ ਦਾ ਇੱਕ ਅਜੋਕਾ ਬਿਆਨ ਹੈ। ਔਰ ਮਾਇਆਵਤੀ ਨੇ BJP ਸਰਕਾਰ ਤੇ ਦੋਸ਼ ਲਾਇਆ ਕਿ ਉਹ ਕਿਵੇਂ ਬ੍ਰਾਹਮਣਾਂ ਤੇ ਕਿਵੇਂ ਜਿਹੜੇ ਉਹ ਤਸ਼ੱਦਦ ਕਰ ਰਹੀ ਹੈ ਅਤੇ ਉਹਨਾਂ ਨੂੰ ਹਰਾਸ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਦੇ ਅਲਾਮਾ ਇਕਬਾਲ ਨੇ ਬਾਂਗੇ ਦਰਾ ਦੇ ਵਿੱਚ ਆਪਣੀ ਲਿਖੀ ਨਾਨਕ ਨਜ਼ਮ ਦੇ ਵਿੱਚ ਇਹ ਕਿਹਾ ਸੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है, ब्राह्मण सरशार है अब तक मय पिंदार में, शमाए गौतम जल रही है महफिले अग्यार में। ਹੁਣ ਇਹ ਸਾਰਾ ਬੇਸ਼ੱਕ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ ਸੀ, ਪਰ ਇਸ ਲੱਛਣ ਨੂੰ ਉਹਨਾਂ ਨੇ ਆਇਡੈਂਟੀਫਾਈ ਕੀਤਾ ਸੀ ਕਿ ਸ਼ੂਦਰ ਜਿਸ ਨੂੰ ਬ੍ਰਾਹਮਣ ਦੀ ਡਿਗਰੀ ਨੇ ਬਣਾਇਆ, ਡੈਕਰੀ ਨੇ, ਉਹਦਾ ਮੁਲਕ ਕੋਈ ਨਹੀਂ ਹੈ। ਜਿੱਥੇ ਉਹ ਰਹਿ ਰਿਹਾ ਉਹਦੇ ਲਈ ਉਸ ਮੁਲਕ ਦਾ ਨਾਂ ਗਮ ਖਾਨਾ ਹੈ ਕਿ ਉਹਦੇ ਕੋਲ ਗਮ ਤੋਂ ਬਿਨਾਂ ਕੁਛ ਨਹੀਂ ਹੈ। ਉਹਦੇ ਸਾਰੇ ਹੱਕ ਖੋਹ ਲਏ ਗਏ ਨੇ, ਉਹਨੂੰ ਡੰਗਰਾਂ ਤੋਂ ਬਦਤਰ ਹਾਲਤ ਦੇ ਵਿੱਚ ਸੁੱਟਿਆ ਗਿਆ ਕਿ ਉਹਦੇ ਲਈ, ਸ਼ੂਦਰ ਦੇ ਲਈ ਇਸ ਲਈ ਗਮਖਾਨਾ ਹੈ ਕਿ ਜਿਹੜੇ ਇਸ ਧਰਤੀ ਦੇ ਬਛਿੰਦੇ ਨੇ, ਖਾਸ ਤੌਰ ਤੇ ਜਿਹੜੇ ਰੂਲ ਗਿਵਰ ਨੇ ਬ੍ਰਾਹਮਣ, ਉਹਨੂੰ ਪਤਾ ਹੀ ਨਹੀਂ ਹੈ ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ। ਬਿਲਕੁਲ। ਹੁਣ ਇਹ ਜਿਹੜਾ ਆਈਡੈਂਟੀਫਿਕੇਸ਼ਨ ਸੀ, ਜ਼ਾਹਰ ਹੈ ਗੁਰੂ ਨਾਨਕ ਸਾਹਿਬ ਨੇ ਜਦੋਂ ਉਸ ਧਰਤੀ ਦੇ ਉੱਤੇ ਖਲੋ ਕੇ ਆਵਾਜ਼ ਬੁਲੰਦ ਕੀਤੀ ਸੀ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਹੁਣ ਇਹ ਰੈਵੋਲੂਸ਼ਨ ਅੱਗੇ ਤੁਰਦਾ, ਗੁਰੂ ਸਾਹਿਬ ਨੇ ਸਮਾਜਿਕ, ਧਾਰਮਿਕ, ਗੁਰੂ ਕਲਗੀਧਰ ਪਾਤਸ਼ਾਹ ਨੇ ਸੋਵਰਨਿਟੀ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 19ਵੀਂ 20ਵੀਂ ਸਦੀ ਤੱਕ ਪਹੁੰਚਦੇ ਹਾਂ ਜਦੋਂ ਕਿ ਬ੍ਰਿਟਿਸ਼ਰਸ ਉੱਥੇ ਕਾਬਜ਼ ਹੁੰਦੇ ਨੇ। ਉਸ ਤੋਂ ਬਾਅਦ ਉਹ ਪੈਰੀਆਰ ਹੋਏ ਤਮਿਲਨਾਡੂ ਦੇ ਵਿੱਚ, ਜਾਂ ਮਹਾਰਾਸ਼ਟਰ 'ਚ ਡਾਕਟਰ BR ਅੰਬੇਦਕਰ ਹੋਣ, ਉਹਨਾਂ ਦੀ ਬਦੌਲਤ ਜਿਹੜਾ ਫਿਰ ਇੱਕ ਤਬਦੀਲੀ ਉਹਨਾਂ ਦੇ ਇਕੁਅਲ ਰਾਈਟਸ ਦੀ ਤੁਰੀ, ਜਿਹੜੀ ਫਿਰ ਭਾਰਤੀ ਕਨਸਟੀਟਿਊਸ਼ਨ ਤੱਕ ਪਹੁੰਚਦੇ ਹਾਂ, ਇਕੁਅਲ ਰਾਈਟ ਵੀ ਮਿਲੇ, ਰਿਜ਼ਰਵੇਸ਼ਨ ਵੀ ਆਈ। ਔਰ ਦੋਨਾਂ ਹੀ ਨਾ ਸ਼ਖਸੀਅਤਾਂ ਨੇ, ਪੈਰੀਆਰ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਉਹ ਰੈਵੋਲੂਸ਼ਨ ਜਿਹੜਾ ਤਮਿਲਨਾਡੂ ਦੇ ਵਿੱਚ ਆਇਆ ਉਹ ਅੱਜ ਵੀ ਕਾਇਮ ਹੈ। ਉਹਨਾਂ ਨੇ ਉੱਥੇ ਬ੍ਰਾਹਮਣਾਂ ਦੇ ਪੈਰ ਨਹੀਂ ਲੱਗਣ ਦਿੱਤੇ ਹੈ ਔਰ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਹੈ ਕਿ ਇਸ ਕਲਚਰ ਨੂੰ, ਬ੍ਰਾਹਮਣ ਦੀ ਲੈਂਗੁਏਜ ਨੂੰ, ਦੂਜੇ ਨੂੰ ਕਿਵੇਂ ਪਾਸੇ ਸੁੱਟਣਾ। ਡਾਕਟਰ BR ਅੰਬੇਦਕਰ, ਹਾਲਾਂ ਉਹਨਾਂ ਨੇ ਖੁਦ ਰਿਪਬਲਿਕਨ ਪਾਰਟੀ ਵੀ ਬਣਾਈ, ਪੋਲੀਟੀਕਲੀ ਥੋੜ੍ਹਾ ਬਹੁਤ ਉਹ ਡੈਂਟ ਉਹਨਾਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਔਰ ਅੱਜ ਵੀ ਦਲਿਤ ਵੌਇਸ ਥੋੜ੍ਹੀਆਂ ਬਹੁਤ ਇੰਸਟੀਟਿਊਸ਼ਨਸ ਨੇ, ਲੇਕਿਨ ਉਹ ਵੀ ਫਿਜ਼ਲ ਆਊਟ ਹੋ ਗਿਆ ਇਵੈਂਚੁਅਲੀ। ਬਾਬੂ ਕਾਂਸ਼ੀ ਰਾਮ, ਜਿਨ੍ਹਾਂ ਦਾ ਸੰਬੰਧ ਪੰਜਾਬ ਨਾਲ, ਸਿੱਖ ਪਰਿਵਾਰ ਨਾਲ, ਔਰ ਉਹਨਾਂ ਨੇ ਬੜੀ ਮਿਹਨਤ ਕੀਤੀ। ਉਹਨਾਂ ਨੇ ਕਿਵੇਂ ਬਹੁਜਨ ਸਮਾਜ ਪਾਰਟੀ ਤੋਂ ਪਹਿਲਾਂ DS4 ਨਾਂ ਦੀ ਪਾਰਟੀ ਵੀ ਬਣਾਈ, ਪਰ ਕਨਸੈਪਟ ਬੜਾ ਕਲੀਅਰ ਸੀ ਔਰ ਇਸ ਬਾਰੇ ਉਹਨਾਂ ਦਾ ਬੜਾ ਸਪਸ਼ਟ ਕਹਿਣਾ ਹੁੰਦਾ ਸੀ
ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ। ਜੜ ਹੈ। ਬੇਸ਼ੱਕ ਪੰਜਾਬ ਚੋਂ ਇੱਕ ਵਾਰ ਹੀ MP ਬਣੇ, ਜਦੋਂ ਇੱਕ ਵਾਰ MP ਬਣੇ ਉਹ ਵੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਅਕਾਲੀਆਂ ਦੀ ਮਦਦ ਨਾਲ, ਪਰ ਉਹਨਾਂ ਨੇ ਯੂਪੀ 'ਚ ਪਹੁੰਚ ਕੇ ਜਿਵੇਂ ਉਹਨਾਂ ਨੇ ਮਾਇਆਵਤੀ ਨੂੰ ਗਰੂਮ ਕੀਤਾ, ਯੂਪੀ ਨੂੰ ਉਹਨਾਂ ਨੇ ਆਪਣੀ ਕਰਮ ਭੂਮੀ ਬਣਾਇਆ, ਔਰ ਉਹਨਾਂ ਦੀ ਮਿਹਨਤ ਸਦਕਾ ਅਲਟੀਮੇਟਲੀ ਜਿਹੜੀ ਵੋਟ ਬੈਂਕ ਪੋਲਿਟਿਕਸ ਦੇ ਵਿੱਚ ਜੇ ਕਹਿਣਾ ਹੋਏ ਕਿ ਜਿੱਥੇ ਡਾਕਟਰ BR ਅੰਬੇਦਕਰ ਆ ਕੇ ਰੁਕ ਗਏ ਸੀ, ਉਮਰ ਜਾਂ ਦੂਜੇ ਤਕਾਜ਼ੇ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ, ਉੱਥੋਂ ਜਿਹੜਾ ਕਾਸ਼ੀ ਰਾਮ ਨੇ ਜੇ ਕਾਂਗਰਸ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ, ਜਿਹੜੀ ਕਾਂਗਰਸ ਦਲਿਤਾਂ ਨੂੰ ਆਪਣਾ ਵੋਟ ਬੈਂਕ ਸਮਝਦੀ ਸੀ, ਪੱਕੇ ਤੌਰ ਤੇ ਦਲਿਤ ਮੁਸਲਮਾਨ ਘੱਟ ਗਿਣਤੀਆਂ ਤੇ ਉੱਚ ਜਾਤੀਆਂ ਜੋ ਥੋੜ੍ਹੀਆਂ ਬਹੁਤ ਹੀ ਆ ਜਾਣ ਤੇ ਉਹ ਪਾਵਰ ਲੈ ਰਹੇ ਸੀ, ਉਹਨੇ ਉਹਨਾਂ ਉਸ ਵੋਟ ਬੈਂਕ ਨੂੰ ਤੋੜਿਆ। ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਨੂੰ ਸੈਲਫ ਸਫੀਸ਼ੀਐਂਟ ਕੀਤਾ, ਜਿੱਥੇ ਉਹਨੇ ਕੋਲੀਸ਼ਨ ਸਰਕਾਰਾਂ ਵੀ ਬਣਾਈਆਂ, ਔਰ ਇੱਕ ਸਟੇਜ ਤੇ ਯੂਪੀ ਦੇ ਵਿੱਚ ਦਲਿਤ ਮੁਸਲਮਾਨ ਔਰ ਹੋਰ ਪਿਛੜੇ ਲੋਕ ਮਿਲ ਕੇ ਆਪਣੇ ਤੌਰ ਤੇ ਜਿਹੜਾ ਹੈ ਉਹ ਜਿਹੜੀ ਹੈ ਸਰਕਾਰ ਬਣਾਉਣ ਦੇ ਸਮਰੱਥ ਸੀ। ਕਾਸ਼ੀ ਰਾਮ ਦਾ ਅੰਤ ਤਾਂ ਬੜੇ ਡਾਊਟਫੁਲ ਸਰਕਮਸਟੈਂਸ 'ਚ ਹੋਇਆ ਕਿ ਬਈ ਇਹ ਮਾਇਆਵਤੀ ਦਾ ਉਹਦੇ 'ਚ ਕੀ ਰੋਲ ਹੈ ਕੀ ਨਹੀਂ, ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ। ਪਰ ਮੈਂ ਬਹੁਤ ਵਾਰ ਦੇਖਦਾ ਵੀ ਇੱਕ ਪਾਸੇ ਇੱਕ ਆਈਡੀਓਲੋਜੀ ਨੂੰ ਲੈ ਕੇ ਕਿਸੇ ਦਾ ਫਾਲੋਅਰ ਹੁੰਦਾ ਹੈ, ਉਹ ਕਿਹਨੂੰ ਕਿੱਥੇ ਲੈ ਕੇ ਜਾਂਦਾ ਹੈ। ਰਾਮਾਕ੍ਰਿਸ਼ਨਾ ਪਰਮਹੰਸ ਮਿਸ਼ਨ, ਰਾਮਾਕ੍ਰਿਸ਼ਨਾ ਇੱਕ ਗੋਡ ਇੰਟੌਕਸੀਕੇਟਡ ਕਾਲੀ ਮਾਂ ਦੇ ਪੁਜਾਰੀ, ਬਿਲਕੁਲ ਅਨਪੜ੍ਹ ਕਿਸਮ ਦੇ ਆਪਣੇ ਹਾਲਾਂ ਰੂਹਾਨੀ ਦੁਨੀਆ 'ਚ ਉਹਨਾਂ ਨੇ ਆਪਣੀ ਥਾਂ ਬਣਾਈ। ਉਹਨਾਂ ਨੂੰ ਇੱਕ ਫਾਲੋਅਰ ਮਿਲਿਆ ਨਰਿੰਦਰ, ਵਕਾਲਤ ਕਰਦਾ ਮੁੰਡਾ, ਜਿਹੜਾ ਬਾਅਦ ਦੇ ਵਿੱਚ ਸਵਾਮੀ ਵਿਵੇਕਾਨੰਦ ਬਣ ਕੇ ਜਿਹੜਾ ਅਮਰੀਕਾ 'ਚ 1893 'ਚ ਵਰਲਡ ਪਾਰਲੀਮੈਂਟ ਆਫ ਰਿਲੀਜਨਸ 'ਚ ਆਇਆ। ਔਰ ਅੱਜ ਜੇ ਦੁਨੀਆ ਭਰ 'ਚ ਰਾਮਾਕ੍ਰਿਸ਼ਨਾ ਪਰਮਹੰਸ ਮਿਸ਼ਨ ਨੇ ਤੇ ਉਹਨਾਂ ਦਾ ਆਧਾਰ ਇਹੀ ਹੈ ਕਿ ਵਿਵੇਕਾਨੰਦ ਨੇ ਆਪਣੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਦੀ ਆਵਾਜ਼ ਨੂੰ ਇੰਟਰਨੈਸ਼ਨਲ ਪ੍ਰਸਿੱਧੀ ਦਿੱਤੀ। ਇਹ ਹੁੰਦਾ ਵੀ ਤੁਸੀਂ ਇੱਕ ਸਟੈਪ ਅੱਗੇ ਲੈ ਕੇ ਜਾਂਦੇ ਹੋ। ਹੁਣ ਜੇ ਕਾਂਸ਼ੀ ਰਾਮ ਨੇ ਮਿਹਨਤ ਕੀਤੀ ਮਾਇਆਵਤੀ ਤੇ, ਉਹਨਾਂ ਨੂੰ ਜ਼ਰੂਰ ਸੀ ਉਹਦੇ 'ਚ ਪੋਟੈਂਸ਼ੀਅਲ ਵੀ ਨਜ਼ਰ ਆਇਆ ਔਰ ਉਹਨੇ ਕਾਮਯਾਬੀ ਦੇ ਨਾਲ ਪਾਵਰ ਵੀ ਹਾਸਲ, ਪਰ ਜੇ ਤੁਹਾਡੇ ਕੋਲ ਪਾਵਰ ਆਈ, ਤੁਸੀਂ ਕਰਪਟ ਹੋ ਜਾਓ, ਪਰਿਵਾਰਵਾਦ ਤੁਹਾਡੇ 'ਚ ਆ ਜਾਏ ਤੇ ਫਿਰ ਹੌਲੀ ਤੁਸੀਂ ਆਪਣੀ ਆਈਡੀਓਲੋਜੀ ਦੇ ਨਾਲ ਹੀ ਜਿਹੜਾ ਉਹਨੂੰ ਬਿਟਰੇ ਕਰਨ ਲੱਗ ਜਾਓ ਤੇ ਫਿਰ ਉਸ ਦੀ ਜੇ ਉਦਾਹਰਣ ਦੇਖਣੀ ਹੋਏ ਤਾਂ ਮਾਇਆਵਤੀ। ਔਰ ਮੈਨੂੰ ਹੈਰਾਨੀ ਹੋਈ ਅੱਜ ਜਦੋਂ ਮੈਂ ਮੀਡੀਆ ਦੇ ਵਿੱਚ, ਹਾਲਾਂਕਿ ਮੈਨੂੰ ਪਤਾ ਹੈ ਕਿ ਬਈ ਜਿਹੜਾ ਬੰਦਾ ਕਰਪਟ ਹੁੰਦਾ ਉਹ ਫਿਰ ਦਬਾਅ ਥੱਲੇ ਹੁੰਦਾ ਹੈ। BJP ਨੇ ਮਾਇਆਵਤੀ ਨੂੰ ਸਿਰ ਨਹੀਂ ਚੁੱਕਣ ਦਿੱਤਾ, ਉਹ ਹੈ ਤਾਂ ਬੜੀ ਸ਼ਰੂਡ ਪੋਲੀਟੀਸ਼ੀਅਨ ਹੈ, ਫਾਈਲਾਂ ਉਹਨੂੰ ਦਿਖਾ ਦਿੰਦੇ ਨੇ ਕਿ ਆਹ ਤੇਰਾ ਕੰਮ ਹੈ ਤੇ ਆਹ ਫਲਾਣਾ। BSP slams BJP over Brahmins harassment। ਔਰ ਇਹ ਹੈ ਕਿ ਮਿਰਜ਼ਾਪੁਰ 'ਚ ਬਹੁਜਨ ਸਮਾਜ ਪਾਰਟੀ ਦੀ ਚੀਫ ਮਾਇਆਵਤੀ ਉਹ ਕਹਿ ਰਹੀ ਹੈ, claimed that condition of poor people belonging to the upper caste was not good and Brahmins in particular were being harassed under the BJP government in Uttar Pradesh। ਉਹਨੇ ਕਿਹਾ ਜੀ ਇਹ ਜਿਹੜੀ ਹੈ ਬਹੁਤ ਮਾੜੀ ਹਾਲਤ ਹੈ ਬ੍ਰਾਹਮਣਾਂ ਦੀ, ਉਹਨਾਂ ਨੂੰ ਤਾਂ BJP ਹਰਾਸ ਕਰ ਰਹੀ। ਹੁਣ ਇਹਦੇ ਲਈ ਉਲਟੇ ਬਾਂਸ ਬਰੇਲੀ ਕੋ ਇਹ ਲਫ਼ਜ਼ ਕਹੀਏ, ਕੀ ਕਹੀਏ ਕਿ ਵੀ ਇੱਕ ਪਾਸੇ ਤਾਂ ਉਹੀ ਪਛੜੀ ਜਾਤੀਆਂ ਦੇ ਜਾਂ ਦੂਸਰੇ ਜਿਹੜੇ ਥੋੜੇ ਬਹੁਤ ਸੈਂਸੀਬਲ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ BJP ਉਸ ਲੈਵਲ ਤੱਕ ਪਹੁੰਚ ਗਈ ਹੈ ਕਿ ਈਵਨ ਡਾਕਟਰ ਅੰਬੇਦਕਰ ਦੇ ਬਣਾਏ ਸੰਵਿਧਾਨ ਨੂੰ ਰਿਜੈਕਟ ਕਰਕੇ ਮਨੂ ਸਮ੍ਰਿਤੀ ਨੂੰ ਸੰਵਿਧਾਨ ਬਣਾਉਣਾ। ਰੂਲ ਹੀ ਬ੍ਰਾਹਮਣਵਾਦ ਦਾ ਔਰ ਰਾਮ ਮੰਦਰ ਤੋਂ ਲੈ ਕੇ ਓਵਰਆਲ ਕੁੱਲ ਮਿਲਾ ਕੇ ਜੋ ਉਹਨਾਂ ਦਾ ਚੱਲ ਰਿਹਾ ਤੇ ਮਾਇਆਵਤੀ ਨੂੰ ਜੋ ਦਲਿਤਾਂ ਨਾਲ ਹੋ ਰਿਹਾ ਦੂਜੇ ਇਸ ਵੇਲੇ ਇਹਦੀ ਕੀ ਮਜਬੂਰੀ ਹੈ। ਉਹਨੂੰ ਲੱਗ ਰਿਹਾ ਕਿ ਬ੍ਰਾਹਮਣ ਜਿਹੜੇ ਨੇ ਯੂਪੀ ਦੇ ਉਹ ਬਹੁਤ ਹਰਾਸ ਹੋ ਰਹੇ ਨੇ, ਉਹ ਬਹੁਤ ਤਸ਼ੱਦਦ ਦਾ ਸ਼ਿਕਾਰ ਨੇ। ਔਰ ਦੂਸਰਾ ਇਹ ਹੁੰਦਾ ਜਦੋਂ ਤੁਸੀਂ ਆਪਣੇ ਆਸ਼ੇ ਨਾਲੋਂ ਟੁੱਟਦੇ ਹੋ, ਸੱਚ ਨਾਲੋਂ ਟੁੱਟਦੇ ਹੋ ਤੇ ਫਿਰ ਉਹ ਪੰਜਾਬੀ ਦਾ ਖਾਨ ਕਿ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ, ਮੇਰੇ ਆਲ ਪਤਾਲ ਹੀ ਹੈ। ਹੁਣ ਬ੍ਰਾਹਮਣ ਵਿਕਟਮ ਹੈ ਉਸ ਖਿੱਤੇ ਦੇ ਵਿੱਚ, ਕੌਣ ਉਹਨਾਂ ਨੂੰ ਕਰ ਰਿਹਾ ਬ੍ਰਾਹਮਣ ਨੂੰ ਵਿਕਟਮਾਈਜ਼? BJP ਕਰ ਰਹੀ। ਤੁਸੀਂ ਵਾਟ ਅ ਸ਼ੇਮ। ਜੀ ਲਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। पूरा सो पहचान
दुलर दीन की हेत। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 2 ਜੂਨ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਆਫ ਨਾਰਥ ਟੈਕਸਸ ਡਾਲਸ ਵਿਖੇ ਹੋਣ ਜਾ ਰਿਹਾ ਹੈ। ਅਖੰਡ ਪਾਠ ਸਾਹਿਬ ਦੀ ਆਰੰਭਤਾ 31 ਮਈ ਨੂੰ ਸਵੇਰੇ ਹੋਵੇਗੀ ਅਤੇ 2 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਅਖੰਡ ਪਾਠ ਸਾਹਿਬ ਦੀ ਸੇਵਾ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। 2 ਜੂਨ ਨੂੰ ਗੁਰੂ ਘਰ ਵਿਖੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਕੌਮੀ ਸ਼ਹੀਦਾਂ ਨੂੰ ਸਮਰਪਿਤ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਮੁੱਖ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। TV 84 ਵੱਲੋਂ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੁਰਜਾ ਪੁਰਜਾ ਕਟ ਮਰੇ ਕਬੂ ਨ ਛਾੜੈ ਖੇਤ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਏਜੰਟਾਂ ਰਾਹੀਂ ਸੈਂਕੜੇ ਪੰਜਾਬੀ ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਕੀਤੇ ਜਾ ਰਹੇ ਨੇ, ਜਿੱਥੋਂ ਉਹਨਾਂ ਨੂੰ ਯੂਕਰੇਨ ਵਿੱਚ ਲੜਨ ਲਈ ਭੇਜਿਆ ਜਾ ਰਿਹਾ। ਔਰ ਇਹ ਇੱਕ ਡੂੰਘੀ ਸਾਜ਼ਿਸ਼ ਹੈ ਜਿਸ ਪਿੱਛੇ ਭਾਰਤ ਦੀ ਖੁਫੀਆ ਏਜੰਸੀਆਂ ਕੰਮ ਕਰ ਰਹੀਆਂ ਨੇ। ਔਰ ਯਾਦ ਰਹੇ ਸਿੱਖ ਕੌਮ ਨੇ ਸਿਰਫ ਰੂਸੀ ਹਮਲੇ ਦਾ ਵਿਰੋਧ ਕੀਤਾ ਸੀ, ਬਲਕਿ ਅੱਜ ਵੀ ਯੂਕਰੇਨੀਅਨ ਰਿਫਿਊਜੀਆਂ ਨੂੰ ਯੂਨਾਈਟਿਡ ਸਟੇਟਸ ਵੱਲੋਂ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਸਰਕਾਰ ਨੇ ਆਪਣੀ ਵਿਦੇਸ਼ ਨੀਤੀ ਦੇ ਮਾਮਲੇ 'ਚ ਜਿੰਨਾ ਗੰਦ ਪਾਇਆ, ਜੇ ਕੋਈ ਸਿਸਟਮ ਉੱਥੇ ਬਦਲਦਾ ਵੀ ਹੈ ਉਹਨੂੰ ਹੁੰਝਦਿਆਂ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ ਹੈ। ਔਰ ਉਸ ਦੀਆਂ ਜਦੋਂ ਪਰਤਾਂ ਖੁੱਲ੍ਹਣ ਲੱਗੀਆਂ ਤੇ ਬਹੁਤ ਕੁਝ ਸਾਹਮਣੇ ਆਏਗਾ ਕਿ ਕਿਸ ਲੈਵਲ ਦਾ ਇੰਟਰਨੈਸ਼ਨਲ ਕ੍ਰਾਈਮ ਔਰ ਡਬਲ ਕ੍ਰਾਸਿੰਗ ਔਰ ਆਪਣੇ ਮੁਲਕ ਦੇ ਲੋਕਾਂ ਨੂੰ ਹੀ ਬਲਦੀ ਦੇ ਬੂਥੇ 'ਚ ਧੱਕਣ ਦੇ ਪ੍ਰੋਗਰਾਮਾਂ ਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ। ਉਹਦੇ 'ਚ ਅਸੀਂ ਇੱਕ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ ਤਾਂ ਸਾਹਮਣੇ ਆ ਗਿਆ ਕਿ ਕਿਵੇਂ ਇਹਨਾਂ ਨੇ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਲਾਅ, UN ਚਾਰਟਰ ਔਰ ਸਾਰੀ ਸੋਵਰਨਿਟੀ ਦੇ ਮੁਲਕਾਂ ਦੇ ਲਾਅ ਵਾਇਲੇਟ ਕੀਤੇ ਨੇ। ਫਿਰ ਪਿਛਲੇ ਦਿਨਾਂ 'ਚ ਜਦੋਂ ਸਪੇਨ ਨੇ ਇੰਡੀਅਨ ਇੱਕ ਸ਼ਿਪ ਨੂੰ ਰੋਕਿਆ ਤੇ ਸਾਹਮਣੇ ਆਇਆ ਵੀ ਹਥਿਆਰਾਂ ਦਾ ਭਰਿਆ ਉਹ ਜਹਾਜ਼ ਤਾਂ ਇਜ਼ਰਾਈਲ ਜਾ ਰਿਹਾ ਸੀ ਫਲਸਤੀਨੀਆਂ ਨੂੰ ਮਾਰਨ ਲਈ, ਉਹਨਾਂ ਨੇ ਉੱਥੋਂ ਉਹਨੂੰ ਵਾਪਸ ਮੋੜਿਆ, ਉਹਨੂੰ ਉੱਥੋਂ ਅੱਗੇ ਨਹੀਂ ਜਾਣ ਦਿੱਤਾ। ਫਿਰ ਅਸੀਂ ਇਹ ਦੇਖਿਆ ਕਿ ਵੀ ਇਜ਼ਰਾਈਲ ਦੇ ਨਾਲ ਜਦੋਂ ਕਿ ਉੱਥੇ ਗਜ਼ਾ ਦੇ ਵਿੱਚ ਫਲਸਤੀਨੀ ਮਾਰੇ ਜਾ ਰਹੇ ਨੇ, ਮੋਦੀ ਨੇ ਸਮਝੌਤਾ ਕਰਕੇ ਕਿ ਜੀ ਇੰਨੇ 1 ਲੱਖ ਕੇ 2 ਲੱਖ ਬੰਦਾ ਭੇਜਿਆ ਜਾਏਗਾ ਔਰ ਕੰਸਟਰਕਸ਼ਨ 'ਚ ਦੂਜੇ ਹੋਏਗਾ। ਇਹ ਵੀ ਸਾਹਮਣੇ ਆਇਆ ਕਿ ਉਹਨਾਂ ਨੂੰ ਵੀ ਇਜ਼ਰਾਈਲ ਵਾਲੇ ਐਜ਼ ਏ ਫੁੱਟ ਸੋਲਜਰ ਇਸਤੇਮਾਲ ਟ੍ਰੇਨਿੰਗ ਕਰਕੇ ਅੱਗੇ ਕਰ ਰਹੇ ਨੇ। ਉਹਨਾਂ 'ਚ ਕੋਈ ਮਾਰਿਆ ਵੀ ਗਿਆ ਜਦੋਂ ਉਹਨਾਂ ਦੀਆਂ ਡੈੱਡ ਬਾਡੀਜ਼ ਦੂਜੀਆਂ ਆਈਆਂ ਤੇ ਪਤਾ ਲੱਗਾ ਵੀ ਕੰਮ ਤਾਂ ਕੋਈ ਹੈ ਨਹੀਂ, ਇਹ ਇਸ ਪਾਸੇ ਨੇ। ਲੇਕਿਨ ਜਿਵੇਂ ਯੂਕਰੇਨ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਵੀ ਇਹਨਾਂ ਦਾ ਜਿਹੜਾ ਪਾਰਟ ਹੈ ਖਬਰਾਂ, ਤਾਂ ਇਹ ਸਭ ਤੋਂ ਪਹਿਲਾਂ ਉਹਨੇ ਓਵੈਸੀ ਨੇ ਹੈਦਰਾਬਾਦ ਦੇ ਕੁਝ ਨੌਜਵਾਨਾਂ ਦਾ ਜ਼ਿਕਰ ਕੀਤਾ ਵੀ ਉਹਨਾਂ ਨੂੰ ਤਾਂ ਰਸ਼ੀਅਨ ਆਰਮੀ ਵਾਲੇ ਜਿਹੜੇ ਨੇ ਐਜ਼ ਏ ਹੈਲਪਰ ਲਿਜਾ ਕੇ ਯੂਕਰੇਨ ਦੇ ਵਿੱਚ ਐਜ਼ ਏ ਸੋਲਜਰ ਕੰਮ ਲੈ ਰਹੇ ਨੇ। ਫਿਰ ਪੰਜਾਬ ਦੇ ਹਵਾਲੇ ਨਾਲ ਵੀ ਖਬਰਾਂ ਲੱਗੀਆਂ ਕਿ ਜੀ ਪੰਜਾਬ ਚੋਂ ਕੁਝ ਮੁੰਡੇ ਜਿਨ੍ਹਾਂ ਨੂੰ ਏਜੰਟ ਯੂਰਪ ਰਾਹੀਂ ਔਰ ਬੈਲਾਰੂਸ ਤੇ ਉੱਥੋਂ ਪਹੁੰਚਾਉਂਦੇ ਨੇ ਤੇ ਉਹਨਾਂ ਨੂੰ ਇਕਰਾਰ ਇਹ ਕੀਤਾ ਜਾਂਦਾ ਕਿ ਤੁਹਾਨੂੰ ਮਾਸਕੋ 'ਚ ਔਰ ਦੂਸਰੇ ਅਸੀਂ ਜੌਬ ਦੇਵਾਂਗੇ, ਪਰ ਉਹਨਾਂ ਨੂੰ ਰਸ਼ੀਅਨ ਆਰਮੀ ਜਿਹੜੀ ਯੂਕਰੇਨ 'ਚ ਫਸੀ ਹੋਈ ਹੈ ਔਰ ਉਹ ਬਾਹਰਲਿਆਂ ਨੂੰ ਮਰਵਾ ਰਹੇ ਨੇ। ਆਲਰੇਡੀ ਉਹਨਾਂ ਨੇ ਚੈਚਨੀਅਨ ਦੂਜੇ ਤੀਜੇ ਮਰਸਨਰੀ ਰੱਖੇ, ਉਹ ਉਹਨਾਂ ਨੂੰ ਉਧਰ ਧੱਕ ਦਿੰਦੇ ਨੇ ਕਿਉਂਕਿ ਏਜੰਟਾਂ ਨੇ ਉਹਨਾਂ ਪਹਿਲਾਂ ਤਾਂ ਪੈਸਾ ਤੁਸੀਂ 30 35 50 ਲੱਖ ਦਿੰਦੇ ਹੋ ਉੱਥੋਂ ਨਿਕਲਣ ਦਾ, ਫਿਰ ਜਦੋਂ ਤੁਹਾਨੂੰ ਉਹਨਾਂ ਨੇ ਉੱਥੇ ਰਹਿ ਕੇ ਤੁਹਾਡਾ ਸਭ ਕੁਝ ਰਖਾ ਲੈਂਦੇ ਨੇ ਔਰ ਪਿਛਲਿਆਂ ਨਾਲ ਸੰਪਰਕ ਟੁੱਟ ਜਾਂਦਾ ਨਾ, ਉਹਨਾਂ ਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੈ। ਔਰ ਇਹਦਾ ਜਦੋਂ ਇੱਕ ਵਾਰੀ ਰੌਲਾ ਪਾਰਲੀਮੈਂਟ 'ਚ ਪਿਆ ਫਿਰ ਇੰਡੀਆ ਨੇ ਕਿਹਾ ਜੀ ਹਾਂ ਅਸੀਂ ਮਾਸਕੋ ਐਮਬੈਸੀ ਨਾਲ ਗੱਲ ਕੀਤੀ ਹੈ ਔਰ ਇੰਨੇ ਅਸੀਂ ਛਡਾ ਲਏ। ਹੁਣ ਇਹ ਸਾਹਮਣੇ ਆ ਰਿਹਾ ਵੀ ਇਹ ਕੋਈ ਇੰਡੀਵਿਜੂਅਲੀ ਕੋਈ ਕਪੂਰਥਲੇ ਬੈਠਾ ਜਾਂ ਕੋਈ ਜਲੰਧਰ ਬੈਠੇ ਏਜੰਟ ਦਾ ਕੰਮ ਨਹੀਂ, ਇਹ ਇੱਕ ਪੂਰਾ ਮਾਫੀਆ ਜਿਨ੍ਹਾਂ ਦੇ ਪਿੱਛੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਏਜੰਸੀਆਂ ਕੰਮ ਕਰ ਰਹੀਆਂ ਨੇ। ਕਿਉਂਕਿ ਰਸ਼ੀਆ ਇਸ ਵੇਲੇ ਰਸ਼ੀਆ 'ਚ ਜੇ ਉਹ ਆਪਣੇ ਰੈਗੂਲਰ
ਟ੍ਰੇਨਡ ਸੋਲਜਰਸ ਹੀ ਅੱਗੇ ਭੇਜਣ, ਡੈੱਡ ਬਾਡੀ ਜਦੋਂ ਵਾਪਸ ਆਉਂਦੀਆਂ ਨੇ ਤੇ ਇੱਕ ਪ੍ਰੈਸ਼ਰ ਬਿਲਟ ਹੁੰਦਾ ਹੈ ਕਿ ਵੀ ਜੰਗ ਬੰਦ ਕਰੋ। ਸੋ ਆਲਰੇਡੀ ਕੈਜੂਅਲਟੀਜ਼ ਰਸ਼ੀਆ ਨੇ ਕਾਫੀ ਲਈਆਂ ਨੇ। ਸੋ ਉਹ ਹੁਣ ਇਸ ਕਿਸਮ ਦੇ ਮਰਸਨਰੀ ਜਿਹੜੇ ਨੇ ਉਹਨਾਂ ਨੂੰ ਇਸਤੇਮਾਲ ਕਰ ਰਹੇ ਨੇ, ਔਰ ਇੰਡੀਅਨ ਗਵਰਨਮੈਂਟ ਉਹਨਾਂ ਦੇ ਨਾਲ ਰਲੀ ਹੋਈ ਹੈ। ਉਹਨੂੰ ਲੱਗਦਾ ਵੀ ਪੰਜਾਬ ਹਰਿਆਣੇ ਦੀ ਉਹ ਬੈਲਟ ਜਿੱਥੇ ਸਿੱਖ ਨੇ ਜਾਂ ਮਾੜੇ ਮੋਟੇ ਜਾਟ ਹੋਣਗੇ, ਕਿਉਂਕਿ ਹਰਿਆਣੇ 'ਚੋਂ ਵੀ ਪਲਾਇਨ ਸ਼ੁਰੂ ਹੋਇਆ ਸਿੱਖ ਮੁੰਡਿਆਂ ਦਾ ਵੀ ਜਾਟਾਂ ਦਾ ਵੀ, ਉਹਨੂੰ ਕਿਤੇ ਨਾ ਕਿਤੇ ਏਜੰਟ ਉੱਥੇ ਪਹੁੰਚਾ ਦਿੰਦੇ ਨੇ, ਮੁੜ ਕੇ ਰਸ਼ੀਆ ਨੂੰ ਉਹਨਾਂ ਨੂੰ ਧੱਕ ਕੇ ਉੱਥੇ ਭੇਜ ਰਹੇ ਨੇ। ਔਰ ਇਹ 2 ਦਿਨ ਪਹਿਲਾਂ ਦੀ ਖਬਰ ਹੈ, ਪੰਜਾਬ ਯੂਥ ਇਨ ਰਸ਼ੀਆ tricked into joining army with 40 others. 40 ਹੋਰ ਨੇ ਜਿਹੜੇ ਰਸ਼ੀਅਨ ਆਰਮੀ 'ਚ, ਔਰ ਈਵਨ ਏਜੰਟ took over ₹35 lakh for his safe passage despite complaint, no FIR lodged। ਔਰ ਇਹ ਈਵਨ ਜਿਹਦੇ ਹਵਾਲੇ ਨਾਲ ਇਹ ਖਬਰ ਲੱਗੀ ਹੈ ਉਹ ਮਨਦੀਪ ਕੁਮਾਰ ਨਾਂ ਦਾ ਨੌਜਵਾਨ ਹੈ, ਜਿਸ ਦੀ ਫੈਮਿਲੀ ਨੇ ਗੁਰਾਇਆ ਬੇਸਡ ਇਹ ਹੈਗਾ, ਉਹਨੇ ਅਰਮੀਨੀਆ ਗਿਆ ਸੀ ਇਹ ਮਨਦੀਪ ਕੁਮਾਰ, ਉੱਥੋਂ ਨੂੰ ਰਸ਼ੀਆ ਪਹੁੰਚਾ ਦਿੱਤਾ ਕਿ ਵੀ ਉੱਥੇ ਬੈਟਰ ਜੌਬ ਦੇ ਪ੍ਰੋਸਪੈਕਟਸ ਨੇ। ਫਿਰ ਉਹਨੂੰ ਰਸ਼ੀਅਨ ਆਰਮੀ ਵੱਲ ਧੱਕ ਦਿੱਤਾ ਟਰੈਵਲ ਏਜੰਟਾਂ ਨੇ, ਔਰ ਜਿਹੜੇ ਉਹਦੇ ਹੈਂਡਲਰ ਨੇ ਉਹਨਾਂ ਦੀ ਫੈਮਿਲੀ ਨੇ SP ਜਲੰਧਰ ਨੂੰ ਜਿਹੜਾ ਉਹ ਦੋਸ਼ ਲਾਇਆ ਕਿ ਭਾਈ ਆਹ ਸਾਡੇ ਨਾਲ ਹੋਇਆ, ਸਾਡੇ ਬੱਚੇ ਦੇ ਨਾਲ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਔਨ ਰੀਚਿੰਗ ਰਸ਼ੀਆ they were occasionally kept hungry, ਵੀ ਕਿਵੇਂ ਉਹਨਾਂ ਨੂੰ ਰਸ਼ੀਅਨ ਆਰਮੀ ਜੁਆਇਨ ਕਰਾਇਆ ਗਿਆ। ਪੂਰਾ ਗਰੁੱਪ ਆ ਉਹਦੇ ਨਾਲ, 40 ਹੋਰ ਮੁੰਡੇ ਪੰਜਾਬ ਔਰ ਹਰਿਆਣੇ ਦੇ ਨੇ, ਭੁੱਖੇ ਰੱਖਿਆ ਗਿਆ। they were kept hungry, beaten, threatened for money and were stranded, his brother Jagdeep alleged, while Mandeep remains in Russia। और फिर उन्होंने किया कि the family says they last spoke to Mandeep on March 3rd when he had called from a Russian number and told he had been enlisted in the Russian army, कि भी उधर Russian army च मैंने उन्होंने भर्ती करता, and feared for his life। He was wearing a uniform and carrying a gun, and added there were at least 40 more Punjabi youth with him। Oh my goodness। ਪਵਾਈ ਹੋਈ ਹੈ ਰਸ਼ੀਅਨ ਵਰਦੀ, ਬੰਦੂਕ ਚਕਾਈ ਹੋਈ, ਉਹਨੇ ਕਿਹਾ ਜੀ 40 ਹੋਰ ਜਿਹੜੇ ਪੰਜਾਬ ਦੇ ਮੁੰਡੇ ਨੇ ਮੇਰੇ ਨਾਲ ਨੇ। ਔਰ ਉਹਨਾਂ ਨੇ ਫਿਰ ਫੈਮਿਲੀ ਨੇ ਕਿਹਾ ਜੀ ਇੰਨਾ ਅਸੀਂ ਪੈਸਾ ਵੀ ਖਰਚ ਕੀਤਾ ਹੈ ਔਰ ਦੂਸਰਾ ਵੀ ਕੀਤਾ ਹੈ। ਔਰ ਇਹ ਜਿਹੜੇ ਨੇ ਫਿਰ ਨਾਲ ਦੀ ਨਾਲ ਜਿਹੜਾ SP ਕਹਿ ਰਿਹਾ ਜਲੰਧਰ ਦਾ SSP ਅੰਕਰ ਗੁਪਤਾ said, I am not aware of this complaint, but we will look into the matter। ਮੈਨੂੰ ਨਹੀਂ ਪਤਾ ਕੋਈ ਇਦਾਂ ਦੀ ਸ਼ਿਕਾਇਤ ਹੈ। This is not first such incident। In March, details had emerged how some 100 youth, including some from Punjab and Haryana, had been tricked into joining the Russian army। ਇਹ ਕੱਲਾ 40, 50, 60 ਨਹੀਂ ਹੈ, ਫਿਗਰ ਸੈਂਕੜਿਆਂ 'ਚ ਨਹੀਂ, ਹਜ਼ਾਰਾਂ 'ਚ ਵੀ ਹੋ ਸਕਦੀ ਹੈ। ਔਰ ਇਹ ਜਿਹੜਾ ਉਹਨਾਂ ਨੇ ਫੋਰਨ ਮਿਨਿਸਟਰੀ ਨੇ ਕਿਹਾ ਕਿ ਵੀ ਅਸੀਂ CBI had put under its scanner 2 Russian based agents who were involved in transporting gullible Punjabi youth to that country and pushing them into Ukraine war zone। ਹੁਣ ਇਹ ਦੇਖੋ ਤੁਸੀਂ ਜਿੱਥੇ ਕੋਈ ਪੱਤਾ ਵੀ ਨਹੀਂ ਹਿਲ ਸਕਦਾ ਏਜੰਸੀਆਂ ਦੀ ਮਰਜ਼ੀ ਤੋਂ ਬਿਨਾਂ, ਸੈਂਕੜਿਆਂ ਦੀ ਗਿਣਤੀ 'ਚ ਕਿਵੇਂ ਉੱਥੋਂ ਨੌਜਵਾਨ ਜਾਂ ਰਸ਼ੀਆ ਪਹੁੰਚ ਰਹੇ ਨੇ, ਕਿਵੇਂ ਉਹਨਾਂ ਨੂੰ ਰਸ਼ੀਅਨ, ਕਿਉਂਕਿ ਇਹ ਵੀ ਐਗਰੀਮੈਂਟ ਦਾ ਹਿੱਸਾ ਹੋਏਗਾ, ਕਿਉਂਕਿ ਇਕੱਲਾ ਇਹਦਾ ਇੱਕ ਫੈਕਟਰ ਨਹੀਂ ਹੈ ਕਿ ਉਹਨਾਂ ਨੂੰ ਐਜ਼ ਏ ਰਾ ਮਟੀਰੀਅਲ ਬਣਾ ਕੇ ਪੰਜਾਬ ਦੀ ਨੌਜਵਾਨੀ ਦੀ ਤਬਾਹੀ ਹੈ। ਸਾਡੇ ਵਿਊਅਰਸ ਨੂੰ ਯਾਦ ਹੋਏਗਾ ਕਿ 2 ਸਾਲ ਪਹਿਲਾਂ ਜਦੋਂ ਆਲਮੋਸਟ ਹਮਲਾ ਰਸ਼ੀਆ ਨੇ ਕੀਤਾ, ਸਿੱਖ ਕੌਮ ਸਭ ਤੋਂ ਪਹਿਲਾਂ ਉਹਨਾਂ 'ਚੋਂ ਸੀ ਜਿਨ੍ਹਾਂ ਨੇ ਕੰਡੈਮ ਵੀ ਕੀਤਾ। ਈਵਨ ਯੂਕਰੇਨੀਅਨਸ ਨੂੰ ਕਿਹਾ ਵੀ ਤੁਸੀਂ ਕੋਈ ਸਿੱਖ ਰੈਜੀਮੈਂਟ ਬਣਾਓ, ਡਾਇਸਪੋਰਾ ਸਿੱਖ ਨੂੰ ਜੁਆਇਨ ਕਰਨਗੇ। ਔਰ ਯੂਨਾਈਟਿਡ ਸਿੱਖ ਸਭ ਤੋਂ ਪਹਿਲੀਆਂ ਆਰਗੇਨਾਈਜੇਸ਼ਨ 'ਚੋਂ ਸੀ ਜਿਨ੍ਹਾਂ ਨੇ ਉੱਥੇ ਵਾਰਮ ਟੈਂਟ, ਫੂਡ, ਦੂਜਾ। ਔਰ ਇਸ ਹੱਦ ਤੱਕ ਯੂਕਰੇਨ ਦੇ ਵਿੱਚ ਗੁੱਡਵਿਲ ਲੈ ਕੇ ਅਸੀਂ ਮੈਂਸ਼ਨ ਕੀਤਾ ਸੀ ਕਿ ਕਿਵੇਂ ਉਹਨਾਂ ਦੇ 4 ਮੈਂਬਰ ਪਾਰਲੀਮੈਂਟ ਪਿੱਛੇ ਜਦੋਂ ਮਿਡ ਟਰਮ ਇਲੈਕਸ਼ਨ ਸੀ ਅਮਰੀਕਾ ਦੇ ਵਿੱਚ, ਜਿਹੜੀਆਂ 2 ਸਾਲ ਬਾਅਦ ਕਾਂਗਰਸਮੈਨ ਦੀਆਂ ਹੁੰਦੀਆਂ, ਉਹ ਐਜ਼ ਏ ਆਬਜ਼ਰਵਰ ਆਇਆ, ਉਹਨੇ ਪੂਰਾ ਇੱਕ ਦਿਨ ਸਿੱਖ ਨੁਮਾਇੰਦਿਆਂ ਨਾਲ ਬਿਤਾਇਆ। ਸੋ ਇੱਕ ਪਾਸੇ ਜਿੱਥੇ ਇਹ ਹਮਦਰਦੀ ਔਰ ਸਾਨੂੰ ਹਮੇਸ਼ਾ ਰਿਹਾ ਕਿ ਜੇ ਸਾਡਾ ਕੇਸ ਰੱਬ ਨੇ ਚਾਹਿਆ ਅੱਗੇ ਤੁਰਿਆ ਤੇ ਯੂਕਰੇਨ ਉਹਨਾਂ 'ਚੋਂ ਹੋਏਗਾ ਜਿਹੜਾ। ਔਰ ਉਹਨਾਂ ਦੇ ਸਾਰੇ ਟੌਪ ਪੋਲੀਟੀਸ਼ੀਅਨ ਦਾ ਕਹਿਣਾ ਹੈ ਕਿ ਵੀ ਅਸੀਂ ਕਦੇ ਸਿੱਖਾਂ ਦਾ ਦੇਣਾ ਨਹੀਂ ਦੇ ਸਕਦੇ, ਕਿਉਂਕਿ ਇਸ ਦੇ ਉਲਟ ਇੰਡੀਆ ਤਾਂ ਰਸ਼ੀਆ ਦੇ ਨਾਲ ਉਹਨਾਂ ਦਾ ਕਰੂਡ ਆਇਲ ਵੀ ਬਾਏ ਕਰ ਰਿਹਾ, ਆਇਲ ਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚ ਰਿਹਾ। ਸੋ ਮੈਨੂੰ ਲੱਗਦਾ ਹੈ ਵੀ ਇਹ ਡਬਲ ਐਜਡ ਸੌਰਡ, ਇੱਕ ਪਾਸੇ ਪੰਜਾਬ ਦੀ ਨੌਜਵਾਨੀ ਨੂੰ ਰਾ ਮਟੀਰੀਅਲ ਬਣਾ ਕੇ ਤੁਸੀਂ ਉੱਥੇ ਮਰਵਾਓ, ਦੂਸਰਾ ਜੇ ਹੁਣ ਮਰਨ ਵਾਲੇ ਸਿੱਖ ਨੇ
ਤੇ ਯੂਕਰੇਨੀਅਨ ਤਾਂ ਦੂਜੇ ਜਿਹੜਾ ਇਹ ਸਾਡਾ ਆਰਗੂਮੈਂਟ ਹੈ ਕਿ ਭਾਈ ਅਸੀਂ ਤਾਂ ਸੱਚ ਦੇ ਨਾਲ ਖਲੋਤੇ ਆ, ਉਹ ਕਹਿੰਦੇ ਤੁਹਾਡੇ ਬੰਦੇ ਤਾਂ ਰਸ਼ੀਆ ਵੱਲ, ਉਹਨਾਂ ਨੂੰ ਤਾਂ ਨਹੀਂ ਹੈ ਕਿ ਬਈ ਇਹ ਕਿਵੇਂ ਇੱਕ ਸਕੀਮ ਦੇ ਥੱਲੇ ਜਿਹਦੇ ਚ ਏਜੰਟ ਇਸਤੇਮਾਲ ਹੋ ਰਹੇ ਨੇ, ਰਸ਼ੀਅਨ ਏਜੰਟ ਇੱਧਰ। ਪਰ ਇਹ ਕਦੇ ਵੀ ਐਸਾ ਹੋ ਨਹੀਂ ਸਕਦਾ ਕਿ ਕਿਸੇ ਮੁਲਕ ਦੇ ਸ਼ਹਿਰੀ ਕਿਸੇ ਹੋਰ ਮੁਲਕ ਦੀ ਆਰਮੀ 'ਚ ਜਾ ਕੇ ਮਰ ਰਹੇ ਹੋਣ ਤੇ ਇੰਡੀਆ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਇੱਥੇ ਹਰਲ ਕਰਦੇ ਆ, ਟਰਾਂਸਨੈਸ਼ਨਲ ਕ੍ਰਾਈਮ ਕਰ ਰਹੀਆਂ ਨੇ ਕਿਲਿੰਗ ਦਾ, ਉਹਨਾਂ ਨੂੰ ਪਤਾ ਨਾ ਹੋਏ ਕਿ ਇਹ ਸਭ ਇਹਨਾਂ ਦੀ ਸਾਜ਼ਿਸ਼ ਦੇ ਨਾਲ ਹੀ ਹੋ ਰਿਹਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਮਰਜੀਤ ਸੈਣੀ ਜੀ ਔਰ ਸੋਨ ਮਾਲ ਜੀ, ਫਿਰ ਸੁਖਜੀਵਨ ਬੱਚੂ ਜੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਹਰਮਿੰਦਰ ਸਿੰਘ ਜੀ, ਜਸਵੀਰ ਸਿੰਘ ਜੀ, ਧਰਮ ਸਿੰਘ ਜੀ, ਗੁਰਤੇਜ ਸਿੰਘ ਖਾਲਸਾ, ਲੀਲਾ ਵੈਦ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਅਫਾਕ ਰਾਜਾ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਅਫਾਕ ਰਾਜਾ ਕਹਿੰਦੇ ਵੈਰੀ ਰੈਸ਼ਨਲ, ਪਤਾ ਨਹੀਂ ਜਾਂ ਇੰਟਰਨੈਸ਼ਨਲ ਜੁਡੀਸ਼ੀਅਲ ਆਫ ਸਿੱਖ ਕਾਜ਼, ਕੁਛ ਜਸਟੀਫਿਕੇਸ਼ਨ ਆਫ ਸਿੱਖ ਕਾਜ਼ ਜੀ। ਔਰ ਇਸੇ ਤਰ੍ਹਾਂ ਗੁਰਮੁਖ ਸਿੰਘ ਗੁਰਮੁਖ ਜੀ, ਫਿਰ ਗੁਰਤੇਜ ਸਿੰਘ ਖਾਲਸਾ ਜੀ, ਫਿਰ ਉਹ ਕਹਿੰਦੇ ਨੇ ਕਿ ਆ ਭਾਰਤ ਨਾਂ ਦੀ ਕੋਈ ਸਟੇਟ ਨਹੀਂ ਸੀ, ਇੱਥੇ ਸਿੰਧ ਦੇ ਹਿੰਦੁਸਤਾਨ ਕਿਹਾ ਜਾਂਦਾ ਸੀ, ਪੰਜਾਬ ਉਸ ਵਕਤ ਅਲੱਗ ਸੀ। ਔਰ ਫਿਰ ਇਸ ਤਰ੍ਹਾਂ ਹਰਮਨ ਪੰਨੂ ਜੀ, ਫਿਰ ਸਤਬਚਨ ਸਿੰਘ ਜੀ, ਮੋਸਟ ਰਿਸਪੈਕਟਡ ਖਾਲਸਾ ਸਰਦਾਰਨੀ ਜਸਮੀ ਜਿਹੜੇ ਡਾਕਟਰ ਜਸਮੀਤ ਕੌਰ ਬੈਂਸ, ਹਾਂਜੀ, is most respectable and true Khalsa shine without fear। ਜਸਬੀਰ ਬਰਾੜ ਜੀ, ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ, ਬਲਜੀਤ ਵਰੈਤ ਜੀ, ਸਤਬਚਨ ਸਿੰਘ ਜੀ ਕਹਿੰਦੇ ਨੇ ਕਿ ਸਰਦਾਰਨੀ ਡਾਕਟਰ ਜਸਮੀਤ ਕੌਰ ਬੈਂਸ, you are most powerful and truly a most able daughter of Guru Gobind Singh ji and Mata Sahib Kaur। Or may I add thanks to sister from the bottom of my heart। ਹਾਂ ਬਿਲਕੁਲ, ਤੁਸੀਂ ਸਤਬਚਨ ਸਿੰਘ ਜੀ ਠੀਕ ਫਰਮਾਇਆ। ਇਹਨਾਂ ਦੇ ਪਿਤਾ ਜੀ ਵੀ ਡਾਕਟਰ ਜਸਮੀਤ ਕੌਰ ਹੋਰਾਂ ਦੇ, ਜਿਨ੍ਹਾਂ ਨਾਲ ਸਾਡਾ ਵੀ 90s ਦਾ ਸੰਪਰਕ ਰਿਹਾ। ਬੇਕਰਸਫੀਲਡ ਚੋਂ ਬੜਾ ਪਪੂਲਰ ਰੇਡੀਓ ਪ੍ਰੋਗਰਾਮ ਰਨ ਕਰਦੇ ਸੀ, ਪੰਥਕ ਵਿਚਾਰਧਾਰਾ ਨਾਲ ਜੁੜੇ ਹੋਏ ਭਾਈ ਰੇਸ਼ਮ ਸਿੰਘ ਬੇਕਰਸਫੀਲਡ ਦੇ ਨਾਲ। ਸੋ ਇਹਨਾਂ ਦੀ ਟ੍ਰੇਨਿੰਗ ਉਸ ਪਰਿਵਾਰ 'ਚ ਹੋਈ ਹੈ ਜਿਹੜੇ ਸੱਚ ਹੱਕ ਇਨਸਾਫ ਲਈ ਖਲੋਣ ਵਾਲੇ ਨੇ। ਧਰਮ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਚਵੀਰ ਫੌਜ ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਜਸਪਾਲ ਸਿੰਘ ਖਹਿਲੇ ਜੀ ਫਤਿਹ ਬੁਲਾਉਂਦੇ ਨੇ। ਨਿਹੰਗ ਸਿੰਘ ਜੀ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਕਹਿ ਰਹੇ ਸੀ ਕਿ ਨਾ ਮੋਦੀ ਦੀ ਸਪੀਚ ਦੇ ਵਿੱਚ ਕਿ ਉਹ ਨਾ ਕਿ ਕਿਹਦੇ ਚੋਂ ਆਏ ਨੇ, ਮੋਹਕਮ ਸਿੰਘ ਜੀ ਕਹਿ ਰਹੇ ਨੇ, ਔਰ ਸੁਖਵਿੰਦਰ ਸਿੰਘ, ਹਾਂਜੀ। ਔਰ ਫਿਰ ਇਸੇ ਤਰ੍ਹਾਂ ਹਾਂਜੀ ਸਿੰਘ ਨਵਜੋਤ ਜੀ, ਫਿਰ ਅੱਗੇ ਆ ਗਿਆ ਹਾਂਜੀ ਨਿਹੰਗ ਸਿੰਘ ਜੀ ਕਹਿੰਦੇ ਜੀਓ ਜਸਮੀਤ ਕੌਰ ਬੈਂਸ, ਗੋਡ ਬਲੈਸ ਯੂ, ਹਾਰਟੀਐਸਟ ਰਿਗਾਰਡਸ ਟੂ ਯੂ, ਹਾਂਜੀ। ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ, ਫਿਰ ਡਾਕਟਰ ਪਰਮਜੀਤ ਸਮਰਾ ਜੀ, ਸਤਨਾਮ ਔਜਲਾ ਜੀ, ਸਤਨਾਮ ਸਿੰਘ ਜੀ, ਕੁਲਦੀਪ ਕੌਰ ਜੀ, ਸੁਰਮੁਖ ਮੰਦਰਾ ਜੀ, ਜਸਵੀਰ ਸਿੰਘ ਜੀ, ਸਭ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਤੁਹਾਡੇ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।